ਕਿਹਾ ਵਾ ਕਹਿੰਦੇ ਇੱਥੋਂ ਕਿਤੇ ਮਾਰੇਗਾ ਤੇ ਨਿਕਲੇਗਾ ਵਿੱਚੋਂ। ਯਾਰ ਉਹ 에ਅਰ ਬੈਗ ਜਿਹੜਾ ਘਰੋਂ ਨਿਕਲਿਆ ਜੰਪ ਤੇ ਨਹੀਂ ਸੀ ਖੁੱਲ ਗਿਆ, ਉਹ 에ਅਰ ਬੈਗ ਸੀ ਪੁੱਤ। ਫਿਰ ਮੈਂ ਅੱਗੇ ਤੋਂ ਮਰਦੀ ਵੀ ਵਾ ਨਾ, ਮੈਨੂੰ ਘਰ ਹੀ ਮਰ ਲੈਂਦੀ, ਮੈਨੂੰ ਇਸ ਗੱਡੀ 'ਚ ਕਿੱਡੀ ਮਾੜੀ ਗੱਡੀ। ਮਾਂ ਦੀ ਦੁਆ ਲਿਖਾਇਆ ਤੇ ਲੋਕੀ ਕਹਿੰਦੇ ਤੇਰੀ ਮਾਂ ਤੇਰੇ ਇੰਨੀ ਖਿਲਾਫ। ਤੁਹਾਨੂੰ ਪਤਾ ਹੈ ਇਹਦੀ ਗੱਡੀ ਮੌਤ ਦੇ ਕੁਝ ਘੁੰਮਦੀ ਰਹੀ ਹੈ। ਆਪ ਗੱਡੀਆਂ ਘੁੰਮਦੀਆਂ ਕੁਛ ਬੇਫਿਕਰ ਹੋ ਕੇ ਨਾਈਟ ਸੀ, ਜਦੋਂ ਇਹਦੀ ਗੱਡੀ ਘੁੰਮਦੀ ਸੀ ਆ ਗਈ ਥੱਲੇ ਆਓ, ਲੱਗੇ ਥੱਲੇ ਆਉਣ। अस्सलाम वालेकुम नाज़रीन, टी टाइम में खुश आमदीद। टूट चुके सब प्यार के बंधन, आज कोई जंजीर नहीं, शीशा दिल में अरमानों की आज कोई तस्वीर नहीं। अब शाद हूँ मैं, आजाद हूँ मैं, कुछ काम नहीं है आहों से, आज पुरानी राहों से कोई मुझे आवाज न दे। ਕਿੱਥੇ ਲੈ ਗਏ? ਵਾਹ 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 ਵਾਹ। ਪਤਾ ਨਹੀਂ ਸਾਜੀ ਕਿੱਥੇ ਵਾਕਈ ਕਿੱਥੇ ਲੈ ਗਏ ਹੋ, ਲੇਕਿਨ ਇਹ ਗਾਣੇ ਵੀ ਪੁਰਾਣੇ ਸੁਭਾਨ ਅੱਲਾਹ। ਯਾਰ ਵਾਹ ਵਾਹ। ਜਿਸ ਦਿਨ ਸੇ ਪਿਆ ਦਿਲ ਲੈ ਗਿਆ ਹੈ। ਆਏ ਆਏ ਆਏ। ਅੱਛਾ ਗਾਣਿਆਂ ਵਾਲਾ ਅਸੀਂ ਸਾਜੀ ਨਹੀਂ ਕਰਦੇ ਹੈਗੇ ਸਾਜੀ, ਉਹ ਜਿਹੜੀ ਗੱਲ ਕਰ ਯਾਰ ਗਾਣੇ ਤਾਂ ਕੀ ਥੋੜਾ ਜਿਹਾ ਐਵੇਂ ਅੱਧਾ ਮਿੰਟ ਚ ਸਾਡਾ ਵੀ ਚ ਕਿਹੜੀ ਗੱਲ ਯਾਰ ਤੁਸੀਂ ਗਾਓ ਮੁੜ ਕੇ 59 ਮਿੰਟ ਅਸੀਂ ਉਹੀ ਕਰਨਾ ਜੋ ਉਹ ਚਾਹੁੰਦੇ ਆ। ਉਸਤਾਦ ਜੀ ਜੇ 2 ਮਿੰਟ ਅਸੀਂ ਉਹ ਕਰ ਲੈਣੇ ਜਿਹੜਾ ਅਸੀਂ ਚਾਹੁੰਦੇ ਆ, ਕੀ ਮਸਲਾ ਤੁਹਾਨੂੰ? ਅੱਛਾ ਜੀ ਉਹ ਬੱਚਾ ਕਹਿ ਰਿਹਾ ਮੈਂ ਉਲਟੀ ਕਰਨੀ, ਕੀ ਗੱਲ ਹੋਈ? ਨਹੀਂ 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 ਭੁੱਖ ਲੱਗੀ ਤਾਂ ਲੋ ਜੀ, ਗਾਣਾ ਕਿਸ ਟੌਪਿਕ ਤੇ ਸ਼ੋਅ ਕਰੀ ਅੱਜ? ਉਸਤਾਦ ਜੀ ਟੌਪਿਕ ਬਾਅਦ ਚੋਂ, ਪਹਿਲੇ ਮੈਨੂੰ ਦੱਸੋ ਟਾਈਮ ਕਿੰਨਾ ਹੋਇਆ? ਟਾਈਮ ਹੋ ਗਿਆ ਵੀਰੇ 3:55। ਭਾਵੇਂ 1:55 ਵੀ ਹੋਏ ਜਾਂ ਜੋ ਵੀ ਹੈ, ਮੈਂ 9 ਵਜੇ ਉਸਤਾਦ ਜੀ ਆਪਣਾ ਬੈਗ ਗੱਲ ਤੇ ਪਾਣਾ ਵਾ ਤੇ ਘਰ ਚੱਲ ਜਾਣਾ। ਤੁਹਾਡੇ ਸ਼ੋਅ 1 ਹੋਵੇ ਅੱਧਾ ਹੋਵੇ, ਮੈਂ ਵਿੱਚੋਂ ਹੀ ਉੱਠ ਕੇ ਡਨ ਹੋ ਗਿਆ, ਪਾਣੇ ਦੀ ਵਜ੍ਹਾ ਨਾਲ ਲੇਟ ਹੋਏ। ਇਹ ਕਿਉਂ ਨਹੀਂ ਮੰਨਦਾ ਉਸਤਾਦ ਜੀ? ਉਸਤਾਦ ਜੀ 40 ਮਿੰਟ 1:30 ਵਜੇ ਆਇਆ, 1:30 ਵਜੇ ਦਾ ਆਇਆ ਹੈਗਾ। ਨਹੀਂ 40 ਮਿੰਟ ਦੀ ਗੱਲ ਨਹੀਂ ਹੈਗੀ, 40 ਮਿੰਟ 2:40 ਮਿੰਟ 2 ਵਜੇ ਸ਼ੋਅ ਸ਼ੁਰੂ ਹੋਣਾ ਸੀ, ਦਾ ਮਤਲਬ ਤੂੰ 1:30 ਵਜੇ ਪੌਣੇ 2 ਵਜੇ ਆਉਣਾ ਸੀ। ਫਿਰ ਤੂੰ 2 ਦਾ ਹਿਸਾਬ ਨਾਲ ਲਾ, 2 ਵਜੇ ਸ਼ੋਅ ਸ਼ੁਰੂ ਕਰਨਾ ਸੀ। ਹਾਂਜੀ ਤੇ 2 ਵਜੇ ਜੇ ਸ਼ੁਰੂ ਕਰਨਾ ਤੇ ਤੁਹਾਨੂੰ ਕਿੰਨੇ ਵਜੇ ਆਉਣਾ ਪੈਣਾ? 1:30 ਵਜੇ। 1:30 ਵਜੇ 1:30 ਵਜੇ ਮਿੱਠਾ ਆ ਗਿਆ ਉਸਤਾਦ ਜੀ, ਉਹ ਮੈਨੂੰ ਦੱਸੋ ਬੇਗੈਰਤ ਹੈ? ਭਾਜੀ ਉਹ ਘਰੋਂ ਕੱਢਿਆ ਹੋਇਆ? ਨਹੀਂ ਯਾਰ ਹਲੋ ਉਹਦਾ ਹੈ ਔਰ ਮਸਲਾ। ਤੁਹਾਨੂੰ ਵੱਡੀ ਗੱਲ ਦੱਸ ਦਈਏ, ਅੱਜ ਮੈਂ ਬਾਈਕ ਤੇ ਨਹੀਂ ਰਾਈਡ ਕਰਾਈ ਆ, ਘਰ ਥੋੜਾ ਮਸਲਾ ਸੀਗਾ, ਮੈਂ ਕਹਿੰਦਾ ਨਹੀਂ ਮੈਂ ਰਾਈਡ ਤੇ ਨਿਕਲ ਜਾਗਾ, ਤੁਸੀਂ ਬੇਫਿਕਰ ਹੋ ਜਾਓ। ਔਰ ਇਸ ਤੋਂ ਵੱਡੀ ਗੱਲ ਹੈ ਵੀ ਸਵੇਰੇ 6 ਨਹੀਂ ਵਜੇ ਤੁਸੀਂ ਵੀ ਭਾਵੇਂ ਨਹੀਂ ਨਾ ਇਹ ਨਹੀਂ ਮੈਂ ਤਾਂ 2 ਨਹੀਂ ਇਦਾਂ ਨਾ ਹਾਂ, ਕਰੋ, ਇਦਾਂ ਨਾ ਕਰੋ। 2:15 ਉਹ ਨਹੀਂ ਭੈਣ ਨਾ ਕਰੋ ਇਦਾਂ, ਨਾ ਨਹੀਂ ਕਰੀਦਾ ਹੁੰਦਾ ਐਵੇਂ। 2:15-17 2 26 ਦੇ ਫਰੀਦ ਆਇਆ, 2 46 ਦੇ ਹਾਕ ਆਇਆ। ਚਲੋ ਹੁਣ ਕੰਮ ਸ਼ੁਰੂ ਕਰੋ। ਹਾਂਜੀ, ਤੇ ਉਹ ਜ਼ਾਹਰੀ ਗੱਲ ਆ ਫਿਰ 3:30 ਸ਼ੁਰੂ ਹੋਣਾ। ਫਰੀਦ ਸਾਬਰੀ ਸਾਹਿਬ ਨੂੰ ਤੁਸੀਂ ਉਸਤਾਦ ਜੀ ਲੀਡਰ ਬਣਾਉਣਾ ਚਾਹੁੰਦੇ ਹੋ? ਦੱਸੋ, ਉਹ ਆਪ ਲੇਟ ਆ ਰਿਹਾ। ਨਹੀਂ ਇੱਕ ਇਸ਼ੂ ਸੀ। ਇੱਕ ਇਸ਼ੂ ਨਹੀਂ, ਹਾਂ ਉਹ ਗਲਤੀ ਆ ਵੀ ਮੈਨੂੰ ਉਹ ਭਾਵੇਂ ਜੋ ਵੀ ਸੀ, ਲੇਕਿਨ ਮੈਂ ਉਹ ਸਿਰਫ ਪੈਕਿੰਗ ਕਰਦਿਆਂ ਕਰਾਉਂਦਿਆਂ ਨਾ ਖਾਣੇ ਦੀ, ਉਹਦੇ ਚ ਸਿਰਫ ਮੇਰਾ ਟਾਈਮ ਲੱਗਾ, ਬਾਕੀ ਮੈਂ ਰੈਡੀ ਹੋ ਗਿਆ। ਕਚਨਾਰ ਗੋਸ਼ਤ ਲੈ ਕੇ ਆਇਆ ਅੱਜ, ਕੁਝ ਨਹੀਂ ਹੁੰਦਾ ਅੱਜ ਦੀ ਇਸ ਮਾਫੀ। ਤਸਨਾ ਹਾਸਲ ਆ। ਹਾਂ ਖੈਰ ਕੁਝ ਨਹੀਂ ਹੁੰਦਾ। ਨਹੀਂ ਉਸਤਾਦ ਜੀ ਸੀਰੀਅਸਲੀ ਦਾਨਿਸ਼ ਦੀ ਗੱਲ ਸਹੀ ਹੈ, ਭਾਈ ਕਿਉਂ ਲੇਟ ਆਉਂਦਾ ਯਾਰ, ਉਹਨੂੰ ਕੀ ਮਸਲਾ ਕੀ ਹੈ? ਯਾਰ ਮੈਨੂੰ ਇਹਦੇ ਨਾਲ ਨਹੀਂ ਮਸਲਾ, ਮੈਨੂੰ ਨਾਲ ਵਿੱਚ ਉਸਤਾਦ ਜੀ ਨਾਲ ਵੀ ਮਸਲਾ ਵਾ। ਤੈਨੂੰ ਤੇ ਹੋਰ ਹੁਣ ਵੀ ਆਪਾਂ ਤਾਂ ਕਦੋਂ ਦੇ ਆਏ ਸਾਰੇ ਇਕੱਠੇ ਹੋ ਗਏ 2:40 ਤੇ, ਉਸ ਤੋਂ ਬਾਅਦ 3:55 ਤੱਕ ਟਾਈਮ ਇਹਨਾਂ ਦੀ ਜ਼ਿੰਮੇਵਾਰੀ ਹੈ ਲੈ ਕੇ। ਇਹ ਬਾਤ ਦਾਨਿਸ਼ ਤੂੰ ਬਿਲਕੁਲ ਸਹੀ ਗੱਲ ਕੀਤੀ ਹੈ। ਮਾਸ਼ਾਅੱਲਾ ਸ਼ਰਟ ਹੀ ਕੈਸੀ ਲੱਕੀ ਰਾਣੇ ਵਾਲੀ ਸ਼ਰਟ ਪਾਈ ਆ, ਵੇਖ ਤੌਬਾ। ਬਾਬਾ 4 ਦਿਨ ਦੀ ਜ਼ਿੰਦਗੀ ਫਿਰ ਅੰਧੇਰੀ ਰਾਤ। ਹਾਏ ਹਾਏ। ਗੱਲ ਇਹ ਆ ਕਿ ਜ਼ਿੰਦਗੀ ਸਾਹ ਮੁੱਕਦੇ ਜਾਂਦੇ ਆ, ਐਂਡ ਚੱਲ ਰਿਹਾ ਵਾ ਕਾਹਦਾ ਸਾਜੀ? ਤੁਹਾਡਾ ਚਾਰਾਂ ਦਾ ਐਂਡ ਚੱਲ ਰਿਹਾ। ਮੈਨੂੰ ਨਜ਼ਰ ਨਹੀਂ ਮੈਂ ਦੇਖ ਰਿਹਾ, ਮੈਂ ਹਿਸਾਬ ਲਾਇਆ ਮੈਂ ਇੱਕ ਸ਼ੋਅ ਕਰਨਾ ਜੇ ਇਨਸ਼ਾਅੱਲਾ 3-4 ਦਿਨਾਂ ਦਾ ਅਪਲੋਡ ਹੋ ਜਾਏਗਾ। ਕੱਲਾ ਮੇਰੇ ਕੱਲੇ ਦਾ ਆਊਟਡੋਰ ਹੋਏਗਾ ਬਾਹਰ, ਔਰ ਸਵੇਰ ਦਾ ਟਾਈਮ ਹੋਏਗਾ 4:30-5 ਵਜੇ ਦਾ। ਤੁਸੀਂ ਹੋਵੋਗੇ, ਮੈਂ ਆਵਾਂਗਾ, ਤੇ ਜਿਹੜਾ ਸਾਨੂੰ ਕੋਈ ਜੀ ਲੱਭ ਗਿਆ ਹੋਏਗਾ, ਬਸ ਮੈਂ ਦੇਖਣਾ ਵਾ ਕਿ ਹੁੰਦਾ ਕੀ ਆ, ਵੇਖਣਾ ਤੁਸੀਂ ਸ਼ੋਅ ਚੱਲਦੇ। ਫਿਰ ਨਵੇਂ ਕਿਸੇ ਜਬਰ ਨੂੰ ਨਾ ਪੈ ਜਾਓ, ਸਿਕਿਉਰਿਟੀ ਨਹੀਂ ਹੈਗੀ, ਐਵੇਂ ਕੋਈ ਰੌਲਾ ਨਹੀਂ ਲਿਓ।
4 4:30 ਵਜੇ ਸਵੇਰ ਐ ਥੋੜਾ ਨਮਾਜ਼ ਪੜ੍ਹ ਕੇ ਨਿਕਲਿਆ ਕਰਾਂਗੇ, ਅੱਲਾਹ ਤੋਬਾ ਕਰਕੇ। ਅੱਛੀ ਗੱਲ। ਕੈਮਰੇ ਮਾਈਕ ਚੁੱਕ ਕੇ, ਕੱਲਾ ਮੈਂ, ਇੱਕ ਕੈਮਰਾਮੈਨ, ਬਸ। ਲੁੱਟ ਲਟਈਆ ਬੜਾ ਹੁੰਦੇ ਆ ਵਾ ਸ਼ੋਅ ਦੇ ਚੱਕਰ ਚ, ਕੈਮਰੇ ਕੂਮਰੇ ਹਵਾ ਲਿਓ। ਇੱਕ ਕੈਮਰਾ, ਉਹ ਵੀ ਨਾਰਮਲ। ਉਹ ਵੀ ਕਿਤੇ ਗਲਤੀ ਚ 7 ਲੱਖ ਵਾਲਾ ਨਾ ਲੈ ਜਿਓ। ਹਾਂ ਨਹੀਂ ਇੰਨੇ ਸ਼ੋਅ ਕਰਨ ਲੱਗ ਉਸਤਾਦ ਜੀ ਨੇ ਸਿਕਿਉਰਿਟੀ ਕੈਮਰੇ ਵਾਲ ਵੇਖ ਕੇ ਵੀ ਇੰਜ ਕਰੀ ਜਾਣਾ। ਜੀ ਨਾਜ਼ਰੀਨ, ਮੈਂ ਉਸ ਜੱਜ ਨਹੀਂ ਇਹ ਤਾਂ ਮੈਂ ਗੱਡੀ ਦੇ ਕੈਮਰੇ ਅੱਗੇ ਇੰਜ ਕਰੋਗੇ। ਹਲੋ ਕੈਸੇ ਮੈਂ ਚਾਹੁੰਦਾ ਕੋਈ ਇਦਾਂ ਦਾ ਕੰਮ ਹੋਵੇ ਉਸਤਾਦ ਜੀ, ਇੱਕੋ ਹੀ ਸ਼ੋਅ ਦੇ ਵਿਊਜ਼ ਇੰਨੇ ਹੋ ਜਾਣ ਕਿ ਸਾਨੂੰ ਲੋੜ ਹੀ ਨਾ ਪਵੇ, ਔਰ ਸ਼ੋਅ ਵੀ ਤੁਸੀਂ ਕੋਈ ਯਾਰ ਸੁਭਾਨ ਅੱਲਾਹ ਮਜ਼ਾਕ, ਇਹ ਅੱਛੀ ਬਾਤ ਹੈ। ਠੀਕ ਹੈ ਨਾ? ਸਾਜੀ ਫਿਰ ਕਤਲ ਕਰਨਾ ਸ਼ੁਰੂ ਨਹੀਂ ਆਪਣਾ ਸਿਸਟਮ ਹਿਸਾਬ ਕਿਤਾਬ ਜਿਹੜਾ ਉਹ ਲੱਗ ਜਾਏਗਾ, ਇਹਨਾਂ ਦਾ ਕੋਈ ਗੱਲ ਨਹੀਂ। ਲੇਕਿਨ ਸਾਜੀ ਵਾਕਈ ਜ਼ਿੰਦਗੀ ਦਾ ਜਿੱਦਾਂ ਢਲਦੀ ਜਾਂਦੇ ਨਾ, ਹਾਂ ਆ ਕਿੰਨੀ ਦੇਰ ਪੁਰਾਣੀ ਗੱਲ ਆ ਯਾਰ। ਆਪਾਂ ਮਿੱਠੇ ਉਧਰਲੇ ਦਫ਼ਤਰ ਆਣਾ ਜਾਣਾ ਹੈ, ਸਾਡੇ ਨਾਲ ਬਹਿਣਾ ਉਸਤਾਦ ਜੀ ਨੇ ਉਦੋਂ ਇੰਜ ਪੂਰੇ ਭਾਰ ਨਾਲ ਜੋ ਯਾਰ ਕੱਲ ਦੀ ਗੱਲ ਆ, ਹਾਲੇ ਮੈਂ ਤਸਵੀਰਾਂ ਤੁਹਾਨੂੰ ਹਵਾ ਜਿਹੜੀਆਂ ਉਧਰ ਖਿੱਚੀਆਂ ਸੀ ਅਸੀਂ ਖਲੋ ਗਏ। ਹਾਂਜੀ ਆਹੋ ਇੰਜ ਕਰਕੇ ਅਸੀਂ ਇਕੱਠੇ ਨੇ ਖਿੱਚੀਆਂ ਸੀ, ਆਹੀ ਪਰਦੇ ਪਿੱਛੇ ਸੀ। ਮੈਂ ਕਹਿੰਦਾ ਤੁਹਾਨੂੰ ਇੰਜ ਲੱਗਣਾ ਜਿਵੇਂ 20 ਸਾਲ ਪੁਰਾਣੀਆਂ ਤਸਵੀਰਾਂ ਨੇ। ਮੈਂ ਕਲਾਈ ਹੋਈ ਆ। ਆਹੋ ਉਹ ਮਸਲਾ ਵੀ ਸੀ ਤੈਨੂੰ। ਮੈਂ ਤਾਂ ਸਹੀ ਗੱਲ ਆ, ਬਿਲਕੁਲ ਲਵਾ ਟੈਪ ਜਿਹਾ ਟੈਪ। ਹਰੇਸ਼ ਨੌਜਵਾਨ ਲੱਗਦਾ ਸੀ। ਹਾਂ ਉਹ ਨਹੀਂ, ਮੈਂ ਉਦੋਂ ਸਾਜੀ 18 19 ਸਾਲ ਤੇ ਉਸ ਤੋਂ ਬਾਅਦ ਆ ਹੁਣ ਤੱਕ ਮੈਂ ਹੈਰਾਨ ਹੁੰਦਾ ਵਕਤ ਦਾ ਕਿਦਾਂ ਇੱਕਦਮ ਫੇਰ ਆਇਆ। ਹਰ ਕਿਸੇ ਤੇ ਮਾਹੌਲ ਦਾ ਬਰਾਬਰ ਅਸਰ ਨਹੀਂ ਹੁੰਦਾ। ਸਹੀ। ਮੈਂ ਜਦੋਂ ਆਇਆ ਮੈਂ ਇੱਥੇ ਕੱਚੀ ਕਲੀ ਸੀ, ਵੇ ਹੁਣ ਬੁਢਾਪਾ ਛਾ ਗਿਆ। ਹੈ ਅੱਧਾ ਘੰਟਾ ਬਹਿ ਨਹੀਂ ਇਹ ਮੇਰੇ ਹਾਲ ਕਿਸੇ ਸਾਲਗਿਰਾ ਤੇ ਉਹਨਾਂ ਨੇ ਠਾਪੋ ਖੋਲਿਆ ਵਾ ਤੇ ਇਹ ਵਿੱਚੋਂ ਲੰਘ ਗਿਆ। ਆਹੋ ਯਾਰ ਫਰੀਦ ਸਾਹਿਬ ਪੈਨ ਚੈੱਕ ਕਰਦਾ ਰਿਹਾ ਕੋਈ ਇਦਾਂ। ਇਹ ਪਿਛਲੀ ਵਾਰੀ ਜਦੋਂ ਮੈਂ ਬਾਈ ਸੀ ਉਹਨਾਂ ਨੇ ਕੀਤਾ ਸੀ ਚੈੱਕ। ਮੈਂ ਇੱਥੇ ਸੋਨੇ ਦੀ ਵੀ ਸ਼ਰਟ ਪਾ ਕੇ ਆਇਆ ਨਾ, ਉਸਤਾਦ ਜੀ ਨੇ ਕਹਿਣਾ ਔਰ ਤੂੰ ਸਾਰਾ ਕਾਲਾ। ਇਹਦੇ ਕੋਲ 2 ਰੰਗ ਨੇ, ਜਾਂ ਕਾਲਾ ਚੂਹਾ ਰੰਗ ਆ ਟੈਪ ਲੱਚੂਆ ਤੇ ਜਾਂ ਚਿੱਟਾ, ਯਾਨੀ ਇਹ 2 ਹੀ ਰੰਗ ਨੇ। ਬਾਕੀ ਇਹਨੂੰ ਪਤਾ ਹੀ ਨਹੀਂ ਵੀ ਹੋਰ ਵੀ ਰੰਗ ਆ ਦੁਨੀਆ ਤੇ। ਇੱਕ ਨੀਲੇ ਕਲਰ, ਨੀਲਾ ਵੀ ਨਾਮ ਹੈ ਇੱਕ ਰੰਗ ਦਾ, ਅਸਮਾਨੀ, ਸਬਜ਼, ਯੈਲੋ, ਆਤਸ਼ੀ, ਇਹ ਵੀ ਦੁਨੀਆ ਦੇ ਕਲਰ ਹੈ ਨੇ। ਔਰ ਇਹ ਕਸਮ ਖਾ ਕੇ ਕਹੋ ਤੂੰ ਆਪਣਾ ਰੰਗ ਦਿਲ ਤੇ ਲੈ ਬੈਠਾ। ਨਹੀਂ ਉਸਤਾਦ ਜੀ, ਹੁਣ ਮੇਰੀ ਇੱਕ ਸੋਸ਼ਲ ਲਾਈਫ ਵੀ ਹੈ। ਮੈਂ ਇਹ ਕੈਮਰੇ ਵਾਲੀਆਂ ਸ਼ਰਟਾਂ ਪਾ ਕੇ ਇੱਥੇ ਬਹਿਣਾ ਵਾ। ਹੁਣ ਮਹੱਲੇ 'ਚ ਜਾ ਕੇ ਇੱਕ ਡੀਸੈਂਟ ਚੌਧਰੀ ਟਾਈਪ ਗੁੱਜਰ ਆਦਮੀ, ਉਸ ਹਿਸਾਬ ਨਾਲ ਉਹ ਫਿਰ ਬੜਾ ਮੁਨਾਸਬ ਰੱਖਣਾ ਪੈਂਦਾ ਦੋਨਾਂ ਪਾਸੇ। ਉਸਤਾਦ ਜੀ ਗੋਂਗਲੂਆਂ ਚ ਸਟੈਗਰ ਵੀ ਖਾ ਗਿਆ ਹੈ ਨੂੰ ਲਾ ਕੇ। ਹਲਵਾ ਕੱਦੂ ਲੈਣ ਗਿਆ, ਉਹਨੂੰ ਕਹਿੰਦੇ ਚੱਕੀ ਕੱਢ ਕੇ ਦਿਖਾ। ਉਹ ਬਾਣੇ ਦੀ ਕਢਾਈ ਦੀ ਚਪਲੇ ਦੀ। ਅੱਛਾ, ਅਸੀਂ ਸਾਜੀ ਪਿਛਲੇ ਆਫਿਸ ਜਦੋਂ ਅਸੀਂ ਬਿਲਕੁਲ ਨਵੇਂ, ਮੇਰੀ ਦਾੜੀ ਸੀ, ਯਾਨੀ ਦਾੜੀ ਨਹੀਂ ਸੀ ਜਦੋਂ ਤੇਰੀ ਦਾੜੀ ਨਹੀਂ ਸੀ ਨਾ ਫਰੀ, ਉਹ 2-10 ਮੁੱਛਾਂ ਰੱਖੀਆਂ ਸੀ ਨੇ, ਨਾਲ ਦਾੜੀ ਰੱਖੀ ਹੋਈ ਸੀ। ਹਾਂ ਹਲਕੀ ਹਾਂ। ਅੱਛਾ ਉਸਤਾਦ ਜੀ, ਬਹੁਤ ਸਾਰੇ ਲੋਕ ਕਹਿੰਦੇ ਉਹਦੀ ਮੈਂ ਦੱਸਿਆ ਵੀ ਹੈ ਵਜ੍ਹਾ ਕਿ ਮਤਲਬ ਬਹੁਤ ਸਾਰੇ ਗੈਟਅਪ ਕਰਨੇ ਪੈਂਦੇ ਆ, ਥੱਲੇ ਕਮੈਂਟ ਵੀ ਲੋਕ ਕਰਦੇ ਆ, ਇੰਨੇ ਲੋਕ ਪਿਆਰ ਕਰਨ ਵਾਲੇ ਜਿਹੜੇ, ਉਹ ਮੈਂ ਦੱਸਿਆ ਵੀ ਤੇ ਉਹ ਕਈ ਲੋਕ ਕਹਿੰਦੇ ਨਹੀਂ ਭਾਈ ਫਿਰ ਰੱਖੋ ਦਾੜੀ, ਮੁੱਛਾਂ ਦਾੜੀ। ਹਾਂ ਨਹੀਂ ਉਹਦੇ ਚ ਇਹ ਨਾ ਫਿਰ ਤੂੰ ਕੋਈ ਗੈਟਅਪ ਕੋ ਕੁੜੀ ਬਣਨਾ ਪੈ ਜਾਂਦਾ, ਕੋਈ ਮੁੱਛ ਵੱਡੀ ਲਾਉਣੀ ਪੈ ਜਾਂਦੀ ਆ। ਹਾਂ ਬਸ ਇਸ ਵਜ੍ਹਾ ਤੋਂ ਸਾਡਾ ਟੀ ਟਾਈਮ ਦਾ ਮੈਂ ਤੁਹਾਨੂੰ ਅੱਜ ਇੱਕ ਕੁਲੀਆ ਦੱਸ ਦਿੰਦਾ, ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਵੀ ਵੇਟ 'ਚ ਰਿਹਾ ਕਰੋਗੇ ਨਾਲ। ਅਮਾਨੁੱਲਾ ਸਾਹਿਬ ਦਾ ਇੱਕ ਸ਼ੋਅ ਸੀ, ਮੈਂ ਉਹਨਾਂ ਦੇ ਨਾਲ ਕਰ ਰਿਹਾ ਸੀ, ਬਾਜ਼ਾਰੇ ਬੇਵਕੂਫ ਜੀ। ਉਹਦੇ 'ਚ ਨਾ ਉਹ ਗੱਲ ਕਰ ਰਹੇ ਨੇ ਕੋਈ, ਤੇ ਗੱਲ ਕਰ ਰਹੇ ਤੇ ਲੰਮੀ ਕਰੀ ਜਾ ਰਹੇ ਨੇ ਤੇ ਕਿਸੇ ਨੇ ਕਿਹਾ ਭਾਜੀ ਮੁੱਕਣੀ ਕਦੋਂ ਆਏ? ਕਹਿੰਦੇ ਕਿਤੇ ਤੇ ਅੱਲਾ ਬਰਕਤ ਪਾਏਗਾ ਹੀ। ਯਾਨੀ ਉਹਨਾਂ ਨੇ ਸ਼ੁਰੂ ਕਰ ਲਈ ਤੇ ਪੰਚ ਲਾਈਨ ਜਦੋਂ ਕੋਈ ਆਉਣੀ ਉਦੋਂ ਹੀ ਹੋਣੀ ਆ, ਭਾਵੇਂ ਅੱਧੇ ਮਿੰਟ ਬਾਅਦ ਆ ਜਾਏ ਤੇ ਭਾਵੇਂ 3 ਮਿੰਟ ਆ ਜਾਏ। ਤੇ ਸਾਡਾ ਹੁਣ ਸ਼ੋਅ ਇਦਾਂ ਦਾ, ਹੁਣ ਅਸੀਂ ਸ਼ੋਅ ਸ਼ੁਰੂ ਕਰ ਲਿਆ। ਹੁਣ ਗੱਲਾਂ ਦੇ ਵਿੱਚੋਂ ਨਾ ਅਸੀਂ ਖਰਚ ਲੱਭ ਰਹੇ ਆ, ਸਾਡਾ ਖਰਚ ਅਸੀਂ ਰੱਖਣਾ। ਮੈਂ ਲੱਭ ਲਿਆ ਉਸਤਾਦ ਜੀ। ਉਹ ਜਦੋਂ ਰੱਖਿਆ ਜਾਣਾ ਨਾ ਉਦੋਂ ਫਿਰ ਸ਼ੋਅ ਸ਼ੁਰੂ ਹੋਣਾ। ਇਹ ਤੁਸੀਂ ਅੱਜ ਤੋਂ ਬਾਅਦ ਇੰਝ ਰੱਖਣਾ ਕਿ ਲਓ ਜੀ ਇਹਨਾਂ ਨੇ ਸ਼ੁਰੂ ਕਰ ਲਿਆ ਵਾ, ਤੇ ਹੁਣ ਨਾ ਇਹ ਬੌਂਗੀਆਂ ਮਾਰ ਰਹੇ ਨੇ। ਹੁਣ ਇਹਨਾਂ ਨੇ ਕੋਈ ਗੱਲਾਂ ਦੇ ਵਿੱਚੋਂ ਕੋਈ ਗੱਲ ਇਹਨਾਂ ਨੇ ਫੜਨੀ ਆ ਤੇ ਉੱਥੋਂ ਫਿਰ ਇਹਨਾਂ ਤੋਰਨਾ। ਤੇ ਹੁਣ ਤੁਸੀਂ ਇਹ ਇੰਤਜ਼ਾਰ ਕਰਨਾ ਵੀ ਉਹ ਗੱਲ ਕਦੋਂ ਆਉਂਦੀ ਹੈ। ਉਹ ਦਿਲ ਕਰੇ ਹੁਣੇ ਆ ਜਾਏ, ਦਿਲ ਕਰੇ 5 ਮਿੰਟ ਬਾਅਦ ਆ ਜਾਏ, ਦਿਲ ਕਰੇ ਸ਼ੋਅ ਅਸਲਾਮ ਵਾਲੇਕੁਮ ਬਾਅਦ ਹੀ ਆ ਜਾਏ, ਦਿਲ ਕਰੇ 50 ਮਿੰਟ ਨਾ ਆਵੇ। ਆਹੋ ਇਹ ਤੁਹਾਡੀ ਕਿਸਮਤ ਆ। ਹੁਣ ਅੱਗੋਂ ਤਾਂ ਇਹੀ ਕੁਛ ਹੀ ਆ। ਹੁਣ ਹਾਂਜੀ ਉਹ ਤੁਹਾਡੇ ਵੱਲੋਂ ਹੀ ਆਣੀ ਹੈ ਜਦੋਂ ਵੀ ਆਣੀ। ਨਹੀਂ ਗੱਲਾਂ ਦੇ ਵਿੱਚੋਂ ਗੱਲ ਨਿਕਲ ਆਉਂਦੀ ਹੈ। ਉਹ ਆ ਸਕਦੀ ਆ। ਮੈਂ ਪੁਰਾਣੀ ਉਸਤਾਦ ਜੀ ਆਪਣੇ ਸੈਟਅਪ ਦੀ ਗੱਲ ਤੋਂ ਵੀ ਗੱਲ ਕਰਨਾ ਚਾਹ ਰਿਹਾ ਕਿ ਉਸਤਾਦ ਜੀ ਤੁਹਾਡੇ ਕੋਲ ਮਹਿਰਾਨ, ਹਾਂ ਜਦੋਂ ਤੁਸੀਂ ਉਹ ਵੀ 24 ਨਿਊਜ਼ ਦੀ 24 ਨਿਊਜ਼ ਤੇ ਤੁਸੀਂ ਉਹ ਮਹਿਰਾਨ ਦੇ ਵਿੱਚ ਆਉਣਾ। ਆਪਣੀ ਤੇ ਮੈਂ ਗੱਡੀ ਲਈ ਸੀ ਕੋਰੇ, ਹਾਂ ਕੋਹੇਨੂਰ ਟੀਵੀ ਤੇ ਮੈਂ ਹੁੰਨਾ ਸਾਂ। ਤੇ ਉਹ ਜਿਹੜੇ ਉੱਥੇ ਜਿਹੜੇ ਉਹਨਾਂ ਨੇ ਨਾ ਮਲਤਾਨੋਂ ਕਿਸੇ ਕੋ ਪੈਸੇ ਲੈਣੇ ਸੀ ਤੇ ਉਹਨਾਂ ਨੇ ਮਲਤਾਨ ਦੇ ਨੰਬਰ ਦੀ ਉਹਨਾਂ ਨੂੰ ਕੋਰੇ ਦੇ ਦਿੱਤੀ। ਹਾਂ ਉਹ ਮੈਂ ਲੈ ਲਈ ਜਨਾਬ ਜੀ 5 ਲੱਖ ਦੀ, ਜਿਹੜੀ ਗੱਡੀ ਹੈਗੀ ਸੀ ਕੋਈ 3 ਲੱਖ ਦੀ। 5 ਲੱਖ ਦੀ ਮੈਂ ਲੈ ਲਈ
10,000 ਰੁਪਏ ਮਹੀਨੇ ਤੇ ਅੱਛਾ ਜੀ, ਜਾਂ ਪਤਾ ਨਹੀਂ ਪਹਿਲੇ ਮੈਂ 1.5 ਲੱਖ ਐਡਵਾਂਸ ਦਿੱਤਾ ਤੇ ਉਸ ਤੋਂ ਬਾਅਦ ਫਿਰ ਉਹ ਗੱਡੀ ਮੈਂ ਜਦੋਂ ਲੈ ਕੇ ਗਿਆ ਮਿਸਤਰੀ ਕੋ, ਬਸ ਫਿਰ ਮੈਨੂੰ ਪਤਾ ਲੱਗਾ ਹਾਂ ਸਾਜੀ ਮਹਿਰਾਨ ਤੇ ਆਪਾਂ ਪਹਿਲੀ ਦਫਾ ਲਾਹੌਰ ਗਏ ਕਿ ਬਾਬਾ ਜੀ ਫਿਰ ਉੱਤੇ ਜਿਹੜੇ ਪੈਸੇ ਲੱਗੇ ਨੇ ਹਾਏ ਹਾਏ ਮੈਨੂੰ ਉਦੋਂ ਪਤਾ ਹੀ ਨਹੀਂ ਸੀ, ਮੈਨੂੰ ਇਹ ਚਾਹ ਵੀ ਮੈਂ ਗੱਡੀ ਲੈ ਲਈ। ਉਹ ਜਿਹਦੇ ਰਫਟਾਂ ਹੀ ਬਹੁਤ ਲਾਤੀਆਂ ਸੀ। ਹਾਂਜੀ ਇਹ ਜਿਹੜਾ ਹਿਸਾਬ ਉਹਦਾ ਫਿਰ ਜਨਾਬ ਇੰਜਣ ਪਿਸਟਮ ਰਿੰਗ ਫਲਾਣਾ ਉਹ ਬਰਬਾਦੋ ਤਬਾਹੋ ਖਸਾਰਾ ਹੋਈ ਪਈ ਸੀ। ਓਏ ਉਸ ਤੋਂ ਪਹਿਲੇ ਵੀ ਤੁਹਾਡੀ ਜ਼ਿੰਦਗੀ 'ਚ ਗੱਡੀ ਸੀ ਉਹ ਜਿਹੜੀ ਬਾਲਾ ਸਾਹਿਬ ਨਾਲ ਗਏ ਓਏ ਹੋਏ ਉਹ ਹਾਂ ਉਹ ਪੈਂਚਰ ਹੀ ਲਿਆਏ ਜਿਹਨੂੰ ਅੱਛਾ ਸਾਜੀ ਉਦੋਂ ਜਦੋਂ ਪਿਛਲੇ ਦਫ਼ਤਰ ਮੇਰੇ ਕੋਲ ਹੁੰਦੇ ਸੀ ਉਹ ਮੇਰੀ 100 ਨਿਊ ਉਹ ਜਦੋਂ ਅਸੀਂ ਨਾਰਾਇਣ ਕਾਨ ਤੋਂ ਆਏ ਤੇ ਉਹ ਸਾਰੇ ਕਦੀਮਾਂ ਵਾਲਿਆਂ ਦੀ 70 ਆ ਮੋਟਰਸਾਈਕਲ ਯਕੀਨ ਮੰਨੋ ਬਰਤਾਨੀਆ ਵਾਲੇ ਮੰਗਣ ਦੇ ਮਿਊਜ਼ੀਅਮ 'ਚ ਰੱਖਣ ਲਈ ਨਹੀਂ ਉਹ ਉਸ ਦੇਖੀ ਸੀ ਮੋਟਰਸਾਈਕਲ ਉਹਦੇ ਤੇ ਤੂੰ ਸਫ਼ਰ ਨਹੀਂ ਕੀਤਾ ਜਾਨੀ ਇੱਟਾ ਮੁੱਚ ਚੱਲ ਤੀ ਹੋਏ ਮੁੱਚ ਚੱਲ ਉਹ ਤਾਂ ਕੀਤਾ 10 ਬੰਦੇ ਮਗਰ ਦੌੜ ਰਹੀ ਰੋਕਣ ਵਾਸਤੇ ਹੀ, ਬ੍ਰੇਕਾਂ ਬੂ ਕੋਈ ਹੈ ਨਹੀਂ ਸੀ ਉਹਦੀ। ਉਹ ਜਾਣ ਦਿਆ ਕਰ ਸਾਜੀ ਤੋਂ ਬਾਹਰ ਗੱਡੀ ਖਿਲਾਰਦਾ ਮੈਨੂੰ ਡਰ ਰਹਿੰਦਾ ਸੀ ਉਸ ਤੁਸੀਂ ਪਤਾ ਕਿਉਂ ਨਹੀਂ ਗੱਡੀਆਂ ਲੈ ਸਕਦੇ ਜਾਂ ਕਿਉਂ ਨਹੀਂ ਲਈਆਂ ਜਾਂ ਕਿਉਂ ਨਹੀਂ ਤੁਸੀਂ ਠੀਕ ਹੋ ਰਹੇ? ਕਿਉਂ? ਤੁਸੀਂ ਖਰਚਣ 'ਚ ਬਹੁਤ ਕੰਜੂਸ ਹੋ। ਹੱਲ ਬਾਜੀ ਨਹੀਂ ਉਸਤਾਦ ਜੀ ਮੈਂ ਬੜਾ ਧੜੱਲੇ ਦਾ ਹਾਂ। ਧੜੱਲੇ ਦਾ ਵਾ 20-30 ਰੁਪਏ ਲਾਉਣ ਲੱਗੇ ਨੇ ਵੇਖ ਉਹ ਕਿਸੇ ਧੜੱਲੇ ਦੇ ਆ, ਠਹਿਰ ਜਾ। ਮੈਂ ਛੱਟੇ ਲਾਂਦਾ ਫਿਰਦਾ ਪੈਸੇ ਉਹ ਦੇ। ਤੂੰ ਨਹੀਂ ਮੇਰੀ ਗੱਲ ਸੁਣ, ਇਹ ਨਹੀਂ ਸੋਚੀਦਾ ਕਿ ਇਦਾਂ ਤੇ ਇਦਾਂ ਤੁਹਾਡੀ ਮਾਸ਼ਾ ਤਨਾ ਤੁਸੀਂ 15-20 ਹਜ਼ਾਰ ਮਹੀਨੇ ਦੇ ਗੱਡੀ ਲੈ ਸਕਦੇ ਹੋ, 20,000 ਰੁਪਏ ਮਹੀਨੇ ਦੇ ਤੁਹਾਨੂੰ ਬੈਂਕ ਨੇ ਦੇ ਦੇਣੀ ਗੱਡੀ 20,000 ਰੁਪਏ ਮਹੀਨੇ ਦੇ ਤੇ, ਲੇਕਿਨ ਤੁਸੀਂ ਨਹੀਂ ਲੈਣੀ। ਲੇਕਿਨ ਬੈਂਕ ਮੀਡੀਆ ਪਰਸਨ ਨੂੰ ਗੱਡੀ ਨਹੀਂ ਦਿੰਦਾ। ਦੇ ਦਿੰਦੇ ਸਾਰਾ ਕੁਝ ਦੇ ਦਿੰਦੇ, ਮੀਡੀਆ ਦੇ ਵਿੱਚ ਕਿਹੜਾ ਦੇ ਦਿੰਦੇ ਸਾਰਾ ਕੁਝ ਦੇ ਦਿੰਦੇ ਆ। ਜਿਹਨੇ ਲਾਇਸੈਂਸ ਨਹੀਂ ਬਣਵਾਇਆ 3200 ਦਾ ਉਹਨੇ ਕਿੱਥੋਂ ਉਹਨੇ ਸੋਚਣਾ ਗੱਡੀ ਲੈਣ ਦਾ। ਉਹ ਤੁਸੀਂ ਗੱਡੀ ਆਉਣ ਤਾਂ ਦਿਓ, ਗੱਡੀ ਲੈ ਕੇ ਦਿਓ, ਲਾਇਸੈਂਸ ਮੈਂ 10,000 ਵਾਲਾ ਬਣਵਾ ਲਵਾਂ। ਚਲੋ ਠੀਕ ਹੈ। ਅੱਛਾ ਮਾਫੀ ਨਾਲ ਉਸਤਾਦ ਜੀ ਜਿਹੜੀ ਬੈਂਕ ਦੇ ਥਰੂ ਗੱਡੀ ਲਈ ਜਾਂਦੀ ਆ ਉਹ ਉੱਤੇ ਕਿੰਨਾ ਦਿੰਦੇ ਨੇ 27-28% ਡਬਲ ਆ ਜੀ ਪੈ ਜਾਂਦੀ ਆ, ਡਬਲਾਂ ਜੀ ਪੈ ਜਾਂਦੀ ਆ 1/75 ਚ ਪੈ ਜਾਂਦੀ ਆ। ਹਾਂਜੀ ਤੇ ਉਹ ਤੁਸੀਂ ਹਿਸਾਬ ਲਾਓ ਵੀ ਉਹ ਗੱਡੀ ਤੇ ਜਿਹੜੀ ਆ ਤੁਸੀਂ ਸਾਰੀ ਉਮਰ ਲਾਉਂਦੇ ਅੱਲਾ ਮਾਫੀ ਉਹ ਤੇ ਗੱਲ ਬੜੀ ਸੁਣਾਉਂਦੇ, ਆਪ ਬੈਠੇ ਜੂਸ ਦਾ ਗਲਾਸ ਮੰਗਾ ਕੇ ਇਸ ਕਿਸਮ ਦਾ मैनेजर तारदा डाउन पेमेंट आपने इतनी देनी है और इंस्टॉलमेंट इसकी इसलिए हो जाएगी तो आपके घर पे गाड़ी पहुंचेगी। तो मैं कहना ले भी पता नहीं की करना। ਮੈਂ ਤੁਹਾਨੂੰ ਦੱਸਿਆ ਨਾ ਮੈਂ ਸਿਟੀ ਲਈ ਸੀ ਵਾਈਟ ਕਲਰ ਵਾਲੀ ਹਾਂ ਤੇ 24 ਦੀ ਗੱਡੀ ਲਈ ਸੀ ਤੇ 9 ਕੁ ਮੈਂ ਐਡਵਾਂਸ ਹੀ ਦੇ ਦਿੱਤਾ ਸੀ। ਓਏ हाँ ਪਿੱਛੇ ਕਿੰਨੇ ਰਹਿ ਗਏ? ਪਿੱਛੇ 15 ਤੇ 15 ਦੇ ਉੱਤੇ ਨਿਜ਼ਾਮ ਪਿਆ ਸਾਰਾ ਸੈਟਅਪ ਸੂਟਅਪ ਕਰਕੇ ਤੇ ਉਹਦੀ 20-22 ਹਜ਼ਾਰ 40-45 ਹਜ਼ਾਰ ਕਿਸ਼ਤ ਬਣੀ ਸੀ। ਉਹ ਫਿਰ ਮੈਂ ਥੋੜੀਆਂ ਕਿਸ਼ਤਾਂ ਦੇ ਕੇ ਤੇ ਉਸੇ ਹੀ ਰੇਟ ਤੇ ਅੱਗੇ ਵੇਚਤੀ ਸੀ, ਕਿਸ਼ਤਾਂ ਦੇ ਵਿੱਚ ਹੀ ਸਾਰਾ ਕੁਝ। ਸਹੀ ਲੇਕਿਨ ਉਹ ਸਾਜੀ ਸਹੀ ਗੱਲ। ਤੁਸੀਂ ਮੇਰੀ ਗੱਡੀ ਦਾ ਐਕਸੀਡੈਂਟ ਨਾ ਹੁੰਦਾ ਉਸਤਾਦ ਜੀ ਉਹ ਤੁਸੀਂ ਉਹ ਵੇਖੀ ਹੈ ਆਖਰ ਉਹਦਾ ਨਹੀਂ ਤੇਰੀ ਗੱਡੀ ਦਾ ਨਹੀਂ, ਕਿਸੇ ਦੀ ਗੱਡੀ ਦਾ ਐਕਸੀਡੈਂਟ ਨਾ ਹੁੰਦਾ ਤੇ ਨਾ ਉਹ ਤੂੰ ਨਾ ਲੈਂਦਾ ਫਿਰ। हाँ फिसी है गड्डी हाँ। ये इंज हुई गड्डी ले आया ਓਏ ਇੰਜ ਹੋਈ ਕਿਤਾਬ ਲੈ ਆਇਆ ਮੈਂ ਗੱਡੀ ਦੇ दो भरा दोवां साइडों फड़ के खिंच के सीधी करन दे। ਕਸਮ ਵਾਲੀ ਗੱਲ ਆ ਵੀ ਉਦਣ ਆਇਆ ਮੈਨੂੰ ਕਹਿੰਦਾ ਸਾਜੀ ਗੱਡੀ ਵਿਖਾਉਣੀ ਤੁਹਾਨੂੰ। ਮੈਂ ਗੱਡੀ ਗਿਆ ਮੈਂ ਜਾਂਦੇ ਹੀ ਦੂਰੇ ਮੈਂ ਕਿਹਾ ਇਹਨੂੰ ਪੇਂਟ ਕਰਾਇਆ ਗੱਡੀ ਨੂੰ। ਕਿਉਂ ਭਲਾ ਪੁੱਛੋ? ਕਿਉਂ? ਰੰਗ ਜਿੱਥੇ ਹੋ ਰਿਹਾ ਹੋਵੇ ਕਮਰੇ 'ਚ ਬੜੋ ਸਮੈਲ ਨਹੀਂ ਹੁੰਦੀ। Smell ਦੂਰੋਂ ਹੀ ਉਸ ਗੱਡੀ 'ਚੋਂ ਮੈਨੂੰ ਪਿਓਰ ਜੈਨੂਇਨ ਘਰਾਂ ਵਾਲੇ ਰੰਗ ਦੀ ਸਮੈਲ ਆਉਣ ਲੱਗ ਪਈ। मास्टर पेंट ਘਰਾਂ ਵਾਲਾ ਰੰਗ ਕਿੱਥੇ ਓਏ ਆ ਜਿਹੜਾ ਦੂਜਾ ਰੰਗ ਜਿਹਦੀ ਸਮੈਲ ਆਉਂਦੀ ਹੈ गेट कहीं दे ਓਏ ਗੇਟ ਤੇ ਗੇਟ ਵਾਲਾ ਰੰਗ ਨਹੀਂ ਹੁੰਦਾ ਉਹਦੀ ਸਮੈਲ ਨਹੀਂ ਹੁੰਦੀ। ਕਸਮ ਵਾਲੀ ਗੱਲ ਆ ਮੈਂ ਉਹਦੇ ਆਲੇ ਦੁਆਲੇ ਫਿਰਿਆ ਤੇ ਮੈਂ ਇਹਨੂੰ 3 ਵਾਰੀ ਪੁੱਛਿਆ ਮੈਂ ਕਿਹਾ ਯਾਰ ਇਹ ਰੰਗ ਕਿੱਥੋਂ ਕਰਾਈ ਰੰਗ? ते लोਕਾਂ ਨੂੰ ਕਹਿੰਦੇ ਮੈਨੂੰ ਹੈਪੀ ਲੈ ਕੇ ਲੈਣੇ ਵੇਚੀ ਹੈ। ਓ ਯਾਰ ਨਹੀਂ ਉਹ ਪੇਂਟ ਅਮਰੀਕਨ ਪੇਂਟ ਕੀਤਾ ਅਜੇ ਉਸਤਾਦ ਜਿੱਥੋਂ ਜੀ ਲੰਘਣ ਦੇ ਹੀ ਸਮੈਲ ਆਉਂਦੀ ਉਹ ਕਹਿੰਦੇ ਹੋਵੇ ਉਹ ਗੱਡੀ ਉਹ ਲੋਕੀ ਨੂੰ ਕਹਿੰਦੇ ਉਹ ਧੁੱਪੇ ਖਿਲਾ ਰਹੇ ਨੂੰ 4-5 ਘੰਟੇ। ਕਿਤੋਂ ਮਾੜਾ ਜਿਹਾ ਸ਼ੇਡ ਵੱਧ ਗਿਆ ਥਿਨਰ ਨਾਲ ਸਾਫ਼ ਵੀ ਹੋ ਜਾਂਦਾ। ਭਾਜੀ ਉਹਦੇ ਚ ਬੁਰਸ਼ਾਂ ਦੇ ਵਾਲ ਵੀ ਲੱਗੇ ਸੀ ਬੋਨਟ ਦੇ ਕੋਲ। ਯਾਰ ਕੀ ਆਪਣੇ ਬਰੀਕੀ ਨਾਲ ਬੱਚੇ- ਇਹਦਾ ਹਾਏ ਹਾਏ ਤੁਸੀਂ ਰੰਗ ਦਾ ਕੰਮ ਕੀਤਾ ਸਹੀ ਦੱਸਣਾ ਆਪਣੇ ਯਾਰ ਕੀ ਹੈ ਯਾਰ ਕਿਸੇ ਨੂੰ ਪੁੱਛਣਾ ਜਿਹਨੇ ਰੰਗ ਕਰਾਇਆ ਉਹ ਤੇ ਬੁਰਸ਼ ਦਾ ਵਾਲ ਰਹਿ ਜਾਂਦਾ। ਰਹਿ ਜਾਂਦਾ। ਕਈ ਮਿਸਤਰੀ ਐਸੇ ਜਿਹੜੇ ਉਹਨੂੰ ਕੱਢਦੇ ਨੇ, ਕਈ ਨਹੀਂ ਕੱਢਦੇ। ਉਹ ਜਦ ਕੋ ਤੂੰ ਕਰਾਇਆ ਵਾ ਉਹਨੇ ਕੀਤਾ ਵੀ ਹੱਥ ਵਾਲਾ ਵਾ। ਹਾਂਜੀ ਉਹ ਤਾਂ ਥੱਲੇ ਕਲੇਜੀ ਕਲਰ ਦਾ ਬਾਰਡਰ ਲਾਤਾ ਉੱਤੋਂ ਭਾਜੀ ਜਿਹੜੀਆਂ ਉਹਦੀ ਮੁੱਠਾ ਨਹੀਂ ਹਾਂਜੀ ਉਹ ਇੱਕ ਤੇ ਉਹਨੇ ਨਾਲ ਰੰਗ ਵੀ ਕਰਤਾ ਤੇ ਦੂਜੀ ਸਿਲਵਰ ਆ ਤੇ ਇੱਕ ਬਿਲਕੁਲ ਕਾਲੀ ਹੋਈ ਪਈ। ਪੁੱਛ ਲੈ ਇਹਨੂੰ। ਤੇ ਮੈਂ ਇਹਨੂੰ ਕਿਹਾ ਵੀ ਆਹ ਕਿਉਂ ਨਹੀਂ ਕਰਾਇਆ? ਉਹ ਕਿਤੇ ਨੀਂਦ ਚ ਹੀ ਉਹਨੇ ਕਿਤੇ ਇੰਜ ਕਰਕੇ ਨਾ ਵਿੱਚ ਹੀ ਮੁੱਠ ਵੀ ਕਰਤੀ। ਤੇ ਜਿਹੜਾ ਡੈਸ਼ਬੋਰਡ ਉਹਦੇ ਵਿੱਚ ਟੋਕਨ ਵੀ ਪਏ ਆ ਪੇਂਟ ਦੇ, ਉਹ ਵੀ ਲਏ ਆ ਭਾਈ ਨੇ। ਓ ਯਾਰ ਨਹੀਂ ਉਹ ਰੰਗ ਅਮਰੀਕਨ ਰੰਗ ਕਰਵਾਇਆ ਲੱਖ ਰੁਪਇਆ ਮੈਂ ਉਹਦੇ ਔਰ ਉਹਨੇ ਇੱਕ ਛੋਟਾ ਡੱਬਾ ਜਿਹੜਾ ਬਚ ਗਿਆ ਸੀ ਨਾ ਰੰਗ, ਉਹ ਨਿੱਕੇ ਡੱਬੇ ਚ ਪਾ ਕੇ ਨਾਲ ਬੁਰਸ਼ ਵੀ ਦਿੱਤਾ। ਉਹਨੇ ਕਿਹਾ ਭਾਜੀ ਜਿੱਥੇ ਮਾੜੀ ਜੀ ਵੱਜੇ ਉੱਥੇ ਉੱਤਰ ਫੇਰ ਲੈਣਾ ਨੂੰ। ਓ ਯਾਰ ਤੇ ਬੱਚੇ ਕਹਿੰਦੇ ਮਹੀਨਾ ਬਿਠਾਏ ਨਹੀਂ, ਅਸੀਂ ਗਏ ਗੱਡੀ ਵਾਲੇ ਗਿੱਲੀ ਆ।
ਉਸਤਾਦ ਜੀ ਉਹਨੇ ਇਹ ਗੱਡੀ ਹੈ ਨਾ ਇੰਜ ਉਹਨੇ ਗੱਡੀ ਇੰਜ ਖੜੀ ਕਰਕੇ ਥੱਲੋਂ ਵੀ ਰੰਗ ਕੀਤਾ। ਹਾਂ ਉਹੀ ਹੈ ਬੁਰੇ ਸ਼ੇਕ ਕਮਾਲ ਇਹ ਗੰਦ ਵਾਲਾ ਹੈ ਸਟੀਅਰਿੰਗ ਤੇ ਖਬਾਰ ਲਵੇਟੀ ਸਾਰੇ। ਆਹੋ ਅਖਬਾਰਾਂ ਲਵੇਟਦੇ ਬਾਹਰ ਬਾਅਦ 'ਚ। ਲਪੇਟ ਕੇ ਹੀ ਰੰਗ ਕਰੀਦਾ ਹੁੰਦਾ ਵਾ। ਹੁਣ ਇੰਨਾ ਹੀ ਅਕਲ ਹੈਗੀ ਤੁਹਾਨੂੰ ਵੀ ਇਹ ਉਸਤਾਦ ਜੀ ਉਹਨੂੰ ਹੁਣ ਉਹ ਵੀ ਕਰਾ ਉੱਤੇ ਕੀ ਉਹ ਜਿਹੜਾ ਉਹ ਕੀ ਉਹਨੂੰ ਕਹਿੰਦੇ ਆ ਗ੍ਰਾਫੀ ਟੈਪ ਨਹੀਂ ਨਹੀਂ ਜਿਹੜਾ ਉੱਤੇ ਬਾਅਦ ਚ ਰੰਗ ਮਾਰਨ ਤੋਂ ਬਾਅਦ ਕਰਦੇ ਆ ਪਾਲਿਸ਼। ਹਾਂ ਉਹਨੂੰ ਕੀ ਕਹਿੰਦੇ ਯਾਰ ਵਾਰਨਿਸ਼ ਹਾਂ ਕੰਪਾਊਂਡ ਹਾਂ ਕੰਪਾਊਂਡ ਵੀ ਕਰਾ ਹੁਣ ਉਹਨੂੰ ਪਰ ਉਹ ਇਸ ਰੰਗ ਤੇ ਕੰਪਾਊਂਡ ਨਹੀਂ ਹੁੰਦੀ ਉਹ ਰੰਗ ਜੈਨੂਇਨ ਹੁੰਦਾ ਕੰਪਾਊਂਡ। ਤਾਂ ਜਿਹੜੇ ਸ਼ੀਸ਼ੇ ਦੇ ਹਮਾਮਾਂ ਦੇ ਸ਼ੀਸ਼ੇ ਨੂੰ ਫੁੱਲ ਨਹੀਂ ਸੀ ਬਣਦੇ ਛੋਟੇ ਉਹ ਬਣਵਾ ਲਵੇ ਸ਼ੀਸ਼ੇ ਸਾਰੇ ਫੁੱਲ। ਮੈਂ ਕਹਿੰਦਾ ਗੱਡੀਆਂ ਦੇ ਐਸੇ ਕਾਰੀਗਰ ਨੇ ਉਸਤਾਦ ਜੀ। ਲਾਹੌਰ ਇੱਕ ਬੰਦੇ ਨੂੰ ਮੈਂ ਜਾਣਦਾ ਪੈਸੇ ਉਹ ਲੈਂਦਾ 3 ਗੁਣਾ ਲੇਕਿਨ ਉਹ ਕਹਿੰਦਾ ਤੁਸੀਂ ਕੰਪਨੀ 'ਚ ਗੱਡੀ ਲੈ ਜਾਓ ਮੇਰਾ ਰੰਗ ਨਹੀਂ ਫੜਨਗੇ ਵੀ ਇਹ ਰੰਗ ਜੈਨੂਇਨ $2 ਇਹਦੇ ਕਾਰੀਗਰ ਨੇ ਵੀ ਕਿਹਾ ਐਸੇ ਕਰੂ ਬੰਦੇ ਹੈ ਨੇ ਦੁਨੀਆ ਤੇ। ਇਹਦੇ ਕਾਰੀਗਰ ਨੇ ਵੀ ਕਿਹਾ ਕਹਿੰਦਾ ਯਾਰ ਪਤਾ ਨਹੀਂ ਤੇਰੀ ਗੱਡੀ ਦੇ ਰੰਗ ਫੜਨ ਦੇ ਮੈਂ 4-5 ਕੋਡ ਕਰ ਉਸਤਾਦ ਜੀ ਨੇ ਮੇਰੇ ਬਿਲਕੁਲ ਹੀ ਰੂਹ ਖੱਟਾ ਕਰ ਦੇਣਾ। ਮੈਂ ਕਹਿੰਦਾ ਤੂੰ ਪਿਛਲਾ ਜਿਹੜਾ ਡਿੱਗੀ ਹੈ ਨਾ ਡਿੱਗੀ ਦੇ ਜਿੱਥੇ ਨੰਬਰ ਪਲੇਟ ਤੇ ਸੈੱਟ ਤੇ ਵੇਖੀ ਤੇ ਤੇਰੀਆਂ ਵੀ ਜੰਮੀਆਂ ਨੇ ਉਹ ਵੀ ਜੰਮੀਆਂ ਨੇ ਤੇ ਕਹਿੰਦਾ ਡਿਜ਼ਾਈਨ ਨਹੀਂ ਯਾਰ ਕਿਹੜਾ design ਆ? ਅਮਰੀਕਨ ਪੇਂਟ ਵਾ ਅਮਰੀਕਨ ਡਿਜ਼ਾਈਨ ਹੈਗਾ ਉੱਤੇ ਧੀਰੀ ਨਹੀਂ ਹੈਗੀ ਡਿਜ਼ਾਈਨ ਹੈਗਾ ਵਾ। ਅਮਰੀਕਨ ਪੇਂਟ ਨਹੀਂ ਹੈ ਫਰੀਦ ਸਾਹਿਬ ਕਿਤੇ ਬੁਰਸ਼ ਨਾਲ ਹੀ ਕਰਾ ਬੈਠੇ ਹੋ। ਬੁਰਸ਼ੀ ਆ ਹੋਰ ਕੀ ਹੁੰਦਾ ਹਾਂ ਜੀ ਉਹ ਅੱਗੋਂ ਪਾਣੀ ਨਿਕਲਦਾ ਹੁੰਦਾ ਇੰਜ ਕਰਕੇ ਵੈਪਰ ਮਾਰ ਪਾਣੀ ਕੱਢੀ ਤਾਂ ਇਹਨੂੰ ਬਟਨ ਤੋਂ ਪਾਇਆ ਪਿਛਲੇ ਕੈਮਰੇ 'ਚ ਵੀ ਪਾਣੀ ਨਿਕਲਣ ਡਿਆ ਹਾਂਜੀ ਚਿੱਟੀਆਂ ਲਾਟਾਂ ਨੂੰ ਵੀ ਛਿੱਟੇ ਨਜ਼ਰ ਆ ਰਹੇ ਜਦੋਂ ਆਉਂਦੇ। ਉਹ ਯਾਰ ਨਹੀਂ ਉਹਦੇ ਚ ਪਤਾ ਕੀ ਕੰਮ ਕਰਾਇਆ ਨਾ ਕੰਮ ਤਾਂ ਤੇ ਸਾਰੀ ਟੋਟਲੀ ਮੈਂ ਅੰਦਰੋਂ ਸਾਫ਼ ਕਰਵਾ ਕੇ ਉਹਨੂੰ ਮੈਂ ਜਿੱਦਣ ਪਹਿਲੇ ਦਿਨ ਇਹਨੇ ਆਪਣੀ ਗੱਡੀ 'ਚ ਫੈਮਿਲੀ ਬਿਠਾਈ ਆ ਨਾ ਇੰਜ ਕਰਕੇ ਤੁਰਨ ਲੱਗਾ ਨਾਲੋਂ ਰੰਗ ਵਾਲਾ ਬੈਠਾ ਸੀ ਕਹਿੰਦਾ ਭਾਈ ਨਾਲ ਮੈਂ ਰੰਗ ਕਰੀ ਜਾਓ ਨਾਲ ਤੂੰ ਫਰੀ ਅੱਛਾ ਤੈਨੂੰ ਤੇਰੇ ਚੈਨਲ ਤੋਂ 2.5 ਲੱਖ ਰੁਪਇਆ ਆਉਣ ਲੱਗ ਪਿਆ ਮਹੀਨੇ ਦਾ। ਪਹਿਲੋਂ ਆਉਂਦਾ ਸੀ ਹੁਣ ਤੇ ਉਸਤਾਦ ਜੀ ਨਹੀਂ ਹੁਣ ਨਹੀਂ ਆ ਰਿਹਾ ਇੱਥੋਂ ਵੀ ਹਾਲੇ ਤੱਕ ਤੈਨੂੰ ਮੈਂ ਕੋਈ ਨਹੀਂ ਦਿੱਤੇ। ਕਿੱਥੋਂ ਪੈਸੇ ਲਾਈ ਜਾ ਰਿਹਾ ਤੈਨੇ? ਅੱਲਾ ਰਹਿਮਤ ਕਰੇ ਟਿਕਟੌਕ ਤੇ ਟਿਕਟੌਕ ਲਾਈਵ ਤੇ ਭਾਈ ਇੱਕ ਆਪਸ਼ਨ ਲਾਈਵ ਵਾਲਾ ਉਸਤਾਦ ਜੀ ਮੇਰੇ ਲਾਇਨ ਵੱਜੇ ਨੇ। ਫਾਹਦ ਅਕਬਰ ਸਾਹਿਬ ਮੇਰੇ ਭਰਾ ਨੇ ਉਸਤਾਦ ਜੀ ਲਾਇਨ ਮਾਰਿਆ ਮੈਨੂੰ। ਲਾਇਨ ਪਤਾ ਕੀ ਆ ਲਾਇਨ ਮਗਰੋਂ ਕਿਤੇ ਤੈਨੂੰ ਪਤਾ ਹੋਵੇ ਇਹ ਸੈੱਟ ਵਾ ਅੱਛਾ ਤੈਨੂੰ ਲੱਗਦਾ ਵੀ ਟਿਕਟੌਕ ਤੇ ਇਹ ਜਿਹੜੀ ਇਹਨੂੰ ਮਾਂਗਾ ਕਸ਼ੀ ਕਹਿੰਦੇ ਆ ਜੀ ਜੀ ਜੈਨੂਇਨ ਸੱਚੀ ਇਹ ਮਾਂਗਾ ਕਸ਼ੀ ਆ। ਇਹ ਅਸੀਂ ਜਿਹੜਾ ਕੰਮ ਕਰਦੇ ਸੀ ਮਿਹਨਤ ਕਰ ਰਹੇ ਵਾਚ ਟਾਈਮ ਲੈਣੇ ਉਹ ਆ ਕਿਸੇ ਬੰਦੇ ਨੂੰ ਚੋਣਾ ਉਂਝ ਨਹੀਂ ਮੰਗਣਾ ਟਿਕਟੌਕ ਦੇ ਥਰੂ ਮੰਗ ਲੈਣਾ ਉਹਨੇ ਤੇ ਉਦਾਂ ਲੈ ਲਾ ਉਹ ਫਾਹਦ ਮੁਸਤਫਾ ਕੀ ਨਾ ਫਾਹਦ ਅਕਬਰ ਮੁਸਤਫਾ ਆਹੋ ਫਾਹਦ ਅਕਬਰ ਭਾਜੀ ਤੁਸੀਂ ਜੋ ਇੱਕ ਮਿਸਾਲ ਆ ਲੱਖ ਰੁਪਏ ਦਾ ਕੋਈ ਲਾਈਨ ਮਾਰਿਆ ਉਹਦੇ ਚੋਂ ਟਿਕਟੌਕ ਕਿੰਨੇ ਰੱਖਦਾ? ਉਹ ਰੱਖ ਦਿੰਦਾ ਥੋੜੇ ਜਿਹੇ ਪੈਸੇ ਰੱਖਦਾ ਮੁੰਡੇ ਦਾ। ਥੋੜੇ ਜਿਹੇ ਨਹੀਂ ਮੁੰਡਿਆਂ ਦਾ 30-35-40% ਰੱਖਦਾ ਉਹ। ਆਹੋ ਹਾਂਜੀ ਲੱਖ ਦੇ ਵਿੱਚੋਂ ਉਹਦੇ ਥਰੂ ਜੋ ਤੁਸੀਂ ਇਹਨੂੰ 60,000 ਦੇਣਾ ਉਹਨੂੰ ਡਾਇਰੈਕਟ ਹੀ ਵਿਚਾਰੇ ਨੂੰ 60 ਦੇ ਦਿਓ ਜਾਂ ਲੱਖ ਭੇਜ ਦਿਓ। ਨਹੀਂ ਉਸਤਾਦ ਜੀ ਇਹ ਗਿਫਟਿੰਗ ਹੋਰ ਚੀਜ਼ ਉਹ ਯਾਰ ਉਹੀ ਉਹ ਜਿਹੜਾ ਦੂਸਰੀ ਕੰਨ ਇਧਰੋਂ ਫੜ ਲਓ ਮਾਂਗਾ ਕਸ਼ੀ ਨਹੀਂ ਗੱਲ ਉਸਤਾਦ ਜੀ ਉੱਥੇ ਬਕਾਇਦਾ ਐਂਟਰਟੇਨ ਕਰਨਾ ਪੈਂਦਾ ਪਬਲਿਕ ਨੂੰ ਵੀ ਉੱਥੇ ਇੱਥੇ ਉਹ ਚੱਕਰ ਨਹੀਂ ਹੈਗਾ ਯਾਰ ਕਿ ਇੰਟਰਟੇਨ 1000-2000 ਚ ਹੋ ਜੇ ਹੁਣ ਇੰਟਰਟੇਨ ਕਰਦਿਆਂ ਲੱਖ ਛਡਵਾ ਲੈਣਾ ਅਗਲੇ ਦਾ। ਉਸਤਾਦ ਜੀ ਪਿਆਰ ਕਰਨ ਵਾਲੇ ਐਸੇ ਤੂੰ ਮੈਸੇਜ ਵੀ ਕਰਦਾ ਹੋਣਾ ਪਹਿਲੇ ਭਾਈ ਜਾਨ ਆਣਾ ਜ਼ਰਾ ਉਹ ਬਹੁਤ ਸਾਰੇ ਲੋਕ ਕਰਦੇ ਸ਼ਕੀਲ ਸਿੱਦੀਕੀ ਸਾਹਿਬ ਰਾਤ ਬੈਠੇ ਲਾਲਾ ਰਊਫ ਬੈਠੇ ਨੇ ਰਾਤੀ ਉਹਨਾਂ ਦਾ ਮੈਚ ਲੱਗ ਗਿਆ ਯਾਰ ਉਹ ਤੇ ਵੱਡੇ ਆਰਟਿਸਟ ਨੇ ਉਹਨਾਂ ਦਾ ਤੇ ਬਣਦਾ ਵਾ ਤੂੰ ਉਹਨਾਂ ਦੇ ਨਾਲ ਕਿਸ ਚੱਕਰ 'ਚ ਮੁਕਾਬਲੇ ਪਾਤੀ ਪਾਈ? ਰਾਕੀ ਸਾਵੰਤ ਸਾਹਿਬਾਂ ਨਾਲ ਮੈਚ ਲੱਗ ਗਿਆ ਮੇਰਾ ਤੇਰਾ? ਹਾਂ ਯਾਰ ਤੂੰ ਜੋ ਅੱਜ ਓ ਯਾਰ ਮੇਰਾ ਬਾਂਧ ਉੱਥੇ ਲੱਗ ਜਾਂਦਾ ਵਾ ਮੈਚ ਟਿਕਟੌਕ ਇਦਾਂ ਹੀ ਆ ਹਿਸਾਬ। ਯਾਰ ਬੜੇ ਨਾਲ ਰਾਕੀ ਸਾਹਿਬ ਤੇ ਨਾਲ ਗੱਲ ਕਰ ਸੀ ਉਹਦੀ ਬਾਂਧ ਮੇਰਾ ਨਾਂ ਲਿਖਿਆ ਸੀ ਹਾਂ ਵੀਰਾ ਲਿਖਿਆ ਹੋਇਆ ਸੀ ਪਿਆਰ ਹੈ ਵੀਰਾ ਵੀਰਾ ਮਿੱਠਾ ਹਾਂ ਵੀਰਾ ਉਸਤਾਦ ਜੀ ਨਹੀਂ ਇਹ ਠੀਕ ਆ ਭਾਈ ਨਾ ਬਾਕੀ ਗੱਲ ਇਹ ਆ ਦੇ ਜਿਹੜਾ ਡੈਸ਼ਬੋਰਡ ਹੈ ਨਾ ਉਸਤਾਦ ਜੀ ਗੱਡੀ ਦਾ ਉਹ ਮੈਂ ਸਾਰਾ ਚੇਂਜ ਕਰਵਾਤਾ ਹਾਂਜੀ ਉਸਤਾਦ ਜੀ ਉਹਦੀ ਸਿਰਫ ਕਲਰ ਸਕੀਮ ਤੁਸੀਂ ਵੇਖਣੀ ਹੈ ਤੁਸੀਂ ਸ਼ੁਗਲ ਕਰਨ ਦੇ ਮੈਂ ਸਾਰਾ ਟੋਟਲੀ ਮਿੱਠਾ ਜੀ ਉਹਦੇ ਤੇ ਕੰਮ ਜਿਹੜਾ ਨਾ ਭਾਈ ਜਾਨ ਜਿੰਨੀ ਦੇਰ ਸੂਰਜ ਹੈ ਨਾ ਉਨੀ ਦੇਰ ਗੱਡੀ ਨਹੀਂ ਬਾਹਰ ਕੱਢਦਾ ਕਿ ਦੂਰੋਂ ਹੀ ਪਤਾ ਜਾਣਾ ਰੰਗ ਦਾ। ਇਹਨੇ ਗੱਡੀ ਕੱਢਣੀ ਰਾਤ ਨੂੰ ਤੇ ਜਿਸ ਰੋਡ ਤੇ ਬਹੁਤੀਆਂ ਲਾਈਟਾਂ ਲੱਗੀਆਂ ਉਧਰੋਂ ਵੀ ਨਹੀਂ ਜਾਣਾ। ਹਾਂ ਯਾਨੀ ਉਹ ਕਾਲਾ ਰੰਗ ਕਰਾ ਲਿਆ ਯਾਰ ਤੇ ਹੁਣ ਕੱਢਣੀ ਆ ਰਾਤ ਨੂੰ 8 ਤੋਂ ਬਾਅਦ ਤੇ ਉੱਥੇ ਪਤਾ ਹੀ ਨਹੀਂ ਲੱਗਦਾ ਇੰਜ ਲੱਗਦਾ ਯਾਰ ਕਿਆ ਗੱਡੀ ਖੜੀ ਹੈ ਧੁੱਪੇ ਕੱਢਣੀ ਨਹੀਂ ਮੈਨੂੰ ਲਸਰਾਂ ਨਜ਼ਰ ਆਉਣੀਆਂ ਨੇ ਦੂਰੋਂ ਹੀ। ਕਿਸੇ ਮਹਿੰਦੀ ਚ ਗੱਡੀ ਨਹੀਂ ਲੈ ਕੇ ਜਾਂਦਾ ਕਿਉਂਕਿ ਇਹ ਗੱਲ ਗੱਡੀ ਦੇ ਤੇਲ ਵਾਲਾ ਰੰਗ ਫਿਰ ਅੱਗ ਪੈ ਜਾਣੀ ਆ ਗੱਡੀ ਚ ਮੈਂ ਵੀਲ ਮਾਰਿਆ ਕੱਲ ਪਰਸੋਂ ਨੇ ਮੈਨੂੰ ਕਿਹਾ ਟਰਾਈ ਲਾ ਲੈ ਆ ਜਿਹੜਾ ਗੋਲਦਾਰਾ ਨਹੀਂ ਇਹਦਾ ਗੱਟ ਵਾਲੇ ਦੇ ਕੋਲ ਉਸਤਾਦ ਜੀ ਮੈਂ ਇੰਜ ਕਰਕੇ ਘੁਮਾਈ ਇਹ ਗੱਡੀ ਉਹ ਉਸਤਾਦ ਜੀ ਗੱਡੀ ਇੰਜ ਫੁੱਲ ਇੰਜ ਆਈ ਇੰਜ ਆ ਕੇ ਗੱਡੀ ਓਏ ਅਰੈਬਿਕ ਸਟਾਈਲ ਹਾਂ ਉਹ ਮੈਂ ਲਾ ਕੇ ਮੈਂ ਓਏ ਉਹ ਜਿਹੜੀ ਡੈਜ਼ਰਟ ਹੈ ਹਾਂ ਮੈਂ ਪੈਸੇ ਲਾਏ ਤੇਰੀ ਗੱਡੀ ਡੈਜ਼ਰਟ ਚਲੀ ਜਾਂਦੀ? ਨਹੀਂ ਉਸਤਾਦ ਜੀ ਫਿਲਹਾਲ ਨਹੀਂ ਕਿਉਂਕਿ ਮੈਂ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਡੈਜ਼ਰਟ ਜਿਹੜੀਆਂ ਗੱਡੀਆਂ ਉਹ ਫਾਰਗ ਹੁੰਦੀਆਂ ਗੱਡੀ ਮਹਿੰਗੀ ਹੈ ਰਾਤੀ ਮੈਨੂੰ ਇਹਨੇ ਕਿਹਾ ਜਿੱਥੇ ਇਹਦੀ ਗੱਡੀ ਖਲੋਤੀ ਮੈਨੂੰ ਕਹਿੰਦਾ ਉੱਥੋਂ ਲਾ ਕੇ ਆ ਤੇਰੀ 4 ਵੀਲ ਆ? ਨਹੀਂ ਹਾਂ 6
ਨਹੀਂ ਇਹਦੀ 8 ਵੀਲ ਆ, 4 ਡਿੱਗੀ 'ਚ ਵੀ ਪਏ ਆ, ਇਹ ਬਦਲਦਾ ਰਹਿੰਦਾ ਵਾ। ਇਹ ਘੇਟੇ ਵਾ ਬਦਲਦਾ ਵਾ। ਨਹੀਂ 4 ਵੀਲ ਹੁੰਦਾ ਜਿਹੜੇ ਚਾਰੇ ਪਹੀਏ ਜਾਣ ਲਾਉਂਦੇ ਆ। 1.8 ਤਾਂ ਪਤਾ ਨਹੀਂ ਸਾਜੀ, 4 ਵੀਲ ਹੀ ਓਏ ਹੋਏ, ਉਹ ਵੀ ਉਹਦੇ ਚ 1.5 ਸੌਰੀ ਕਰੂਜ਼ ਨਹੀਂ ਨਹੀਂ ਹੈਗਾ, ਕਰੂਜ਼ ਮੱਖੀ ਚੂਸ ਨਹੀਂ ਹੈ ਨਹੀਂ ਹੈਗਾ ਉਹਦੇ ਚ। ਤੇ ਉਹਦੇ ਚ ਗੁਬਾਰਾ ਹੈ ਵਾ ਜਿਹੜਾ ਨਹੀਂ ਗੁਬਾਰਾ ਉਹ ਜਿਹੜਾ ਨਿਕਲਦਾ ਹੁੰਦਾ, ਉਹ ਜਿਹੜਾ 에ਅਰ ਬੈਗ ਨਹੀਂ ਹੈਗਾ। 에ਅਰ ਬੈਗ ਉਹ ਚ ਹੁੰਦਾ ਤੇ ਉਹ ਹੈ ਵਾ ਉਹ ਯਾਰ ਨਹੀਂ ਹੈਗਾ, ਨਾ ਕਰਿਆ ਕਰ। ਜਿਹਦੇ ਸਟੀਅਰਿੰਗ ਦੇ ਵਿੱਚ ਵਾ, ਉਹਨਾਂ ਨੇ ਮੈਨੂੰ ਕਿਹਾ ਵਾ, ਕਹਿੰਦੇ ਇੱਥੋਂ ਕਿਤੇ ਮਾਰੇਗਾ ਤੇ ਨਿਕਲੇਗਾ ਉਹ ਵਿੱਚੋਂ। ਯਾਰ ਉਹ 에ਅਰ ਬੈਗ ਸੀ ਜਿਹੜਾ ਘਰੋਂ ਨਿਕਲਦਾ, ਜੰਪ ਤੇ ਨਹੀਂ ਸੀ ਖੁੱਲ ਗਿਆ, ਉਹ 에ਅਰ ਬੈਗ ਸੀ ਪੁੱਤ। ਉਹ ਜਿਹੜਾ ਤੇਰਾ ਦਾਦਾ ਬਿਠਾ ਹੋਣਾ ਸੀ, ਉਹ ਕਾਕਾ ਉਹ 에ਅਰ ਬੈਗ ਸੀ। ਸੇ ਮਾੜੀ ਚ ਗੱਡੀ ਵੱਜੀ, 에ਅਰ ਬੈਗ ਖੁੱਲਿਆ, ਉਹਦੇ ਸਾਹ ਘੁੱਟਣਾ ਹੀ ਮਰ ਗਿਆ। ਉਹਨੇ ਬਹੁਤਾ ਹੀ ਥੱਪਤਾ ਕਰ ਉੱਤੇ ਹੀ ਐ ਕਰਦਾ ਤੇ ਗੱਡੀ ਅੱਗੋਂ ਮਾੜੀ ਜੀ ਵੱਜੀ ਹਲੇ। ਇੱਕ ਟਿਕਟੋਕਰ ਨੇ ਇਹਦੀ ਕਾਰ ਦੇ ਨਾਲ ਜੀ ਕਰਕੇ ਵੀਡੀਓ ਬਣਾਈ ਹੈ, ਪਿੱਛੋਂ ਸ਼ਾਹ ਹੀ ਛੱਡ ਨੀਲੀ ਹੋ ਗਈ। ਨਹੀਂ ਯਾਰ ਕਾਲੀ ਹੋ ਗਈ ਉਹ ਗੱਡੀ ਸਾਜੀ ਨਾਰਾਇਣ, ਉਹ ਜਿਹੜੀ ਮਨਾਲ ਆਪਾਂ ਇੰਜ ਕਰਕੇ ਸੜਕ ਚੜੇ ਸੀ ਨਾ, ਮੇਰੀ ਖੁਆਇਸ਼ ਹੈ ਕਿ ਮੈਂ ਇੰਜ ਕਰਕੇ ਸੜਕ। ਨਾ ਭਾਈਜਾਨ ਨਾ ਇਦਾਂ ਦਾ ਰਿਸਕ ਨਹੀਂ ਲੈਣਾ। ਕਿਹੜਾ ਮਾਡਲ ਹੈ? 2006 ਦਾ 16 ਦਾ 26 20 ਸਾਲ ਪੁਰਾਣੀ। ਚੱਲੀ ਕਿੰਨੀ ਆ? ਇਹ 1.5 2 ਨਹੀਂ, ਇਹ ਨਹੀਂ ਪਤਾ ਕਿਉਂਕਿ ਥੋੜੀ ਚੱਲੀ ਆ। ਜਦੋਂ ਬਹੁਤੀ ਚੱਲੀ ਹੋਵੇ ਉਦੋਂ ਨਹੀਂ ਪਤਾ ਹੁੰਦਾ। ਉਹ ਇੰਜ ਕਰਕੇ ਨਹੀਂ ਸਾਜੀ ਮਨਾਲ ਵਾਲਾ ਇੰਜ, ਉਹਨੇ ਕਿਹਾ ਵਾ ਗਾਰੰਟੀ ਦਿੱਤੀ ਕਾਰੀਗਰ ਨੇ, ਉਹਨੇ ਕਿਹਾ ਯਾਰ ਕਿਤੇ ਕਾਰੀਗਰਾਂ ਨੇ ਇਹੋ ਜਿਹੇ ਕਰੈਕਟਰ ਵਿਚਾਰਿਆਂ ਨੇ ਓਏ ਯਾਰ ਉਸ ਬੰਦੇ ਨੇ ਗਾਰੰਟੀ ਲਿਖ ਕੇ ਉੱਤੇ ਦਿੱਤਾ ਕਿ ਤੁਸੀਂ ਨਾਰਾਇਣ ਖਗਾਨ ਦੀ ਪਹਾੜੀ ਚੜ ਜਾਓ, ਮਨਾਲ ਦੀ ਪਹਾੜੀ ਚੜ ਜਾਓ, ਵੱਡੀ ਤੋਂ ਵੱਡੀ ਪਹਾੜੀ, ਉਹਨੇ ਕਿਹਾ 6 ਮੀਟਰ ਤੱਕ। ਓਏ ਉਸਤਾਦ ਜੀ ਜਿਹੜੀ ਫਰੰਟ ਦੀ ਸੀਟ ਹੁੰਦੀ ਨਾ, ਇੱਧਰ ਜਿਹੜਾ ਦੋਸਤ ਪੈਂਦਾ, ਮੈਂ ਕਈ ਗੱਡੀਆਂ ਦੇਖਿਆ, ਉਹਨਾਂ ਨੇ ਕਿਹਾ ਕਦਮਾਂ 'ਚ ਆਈਸ ਬਾਕਸ ਰੱਖਿਆ ਹੁੰਦਾ, ਵਿੱਚੋਂ ਇੰਜ ਕਰਕੇ ਟੀਥ ਪੈਕ ਪੀਂਦੇ। ਮਾਨਾ ਦੀ ਗੱਡੀ 'ਚ ਮੈਂ 2 ਵਾਰੀ ਬੈਠਾ ਵਾ, ਮਾਸਟਰ ਪੇਂਟ ਦਾ ਡੱਬਾ ਪਿਆ ਸੀ। ਉਹਨੂੰ ਪਤਾ ਯਾਰ ਛੇੜੀ ਨਾਲ ਇੱਕ ਕੋਟ ਹੋਰ ਹੋਣਾ ਵਾ, ਮਲਮਲ ਦੀਆਂ ਟਾਕੀਆਂ ਪਈਆਂ ਵਿੱਚ। ਯਾਰ ਰਾਤੀ ਤੂੰ ਮੇਰੇ ਨਾਲ ਗਿਆ ਵਾ, ਗੱਡੀ ਲਿਸ਼ਕਣ ਡਈ ਸੀ ਪੂਰੀ ਭਾਰ ਨਾਲ। ਯਾਰ ਮੈਂ ਸੀਟ ਤੇ ਬੈਠਾ, ਮੈਂ ਕਿਹਾ ਯਾਰ ਪਤਾ ਨਹੀਂ ਕਿਹੜੀ ਸ਼ੈ ਚੁੱਪਣ ਡਈ, ਇੰਜ ਕਰਕੇ ਦੇਖਿਆ ਥੱਲੇ ਨੈਲਾ ਪਿਆ। ਓਏ ਉਹ ਤਾਂ ਰੰਗ ਕਰਾ ਲਿਆ, ਹੁਣ ਤਾਂ ਠੀਕ ਕਰ ਲੂਗਾ ਯਾਰ। ਕਿ ਬੈਠਕ ਮਰੇ ਨਹੀਂ ਉਹ ਕੱਢਿਆ ਨਹੀਂ ਨਾ ਸਮਾਨ। ਰਾਤੀ ਜਦੋਂ ਗੱਡੀ ਕੱਢਣ ਲੱਗਾ ਸੀ, ਮਤਲਬ ਤੂੰ ਵੇਖਿਆ ਵੀ ਉਹਨਾਂ ਨੇ ਅੰਦਰ ਲਾਈ ਸੀ ਉਹ। ਇਹਨੂੰ ਪਿਛਲੀ ਜਦੋਂ ਨਵੀਂ ਗੱਡੀ ਲਈ ਆ, ਉਹ ਰੰਗ ਪੇਂਟ ਨੇ ਗਲਤ ਰੰਗ ਕਰਤਾ, ਸਰਕਾਰੀ ਸਕੂਲ ਵਾਲਾ ਰੰਗ ਕਰਤਾ, ਉਹਨੂੰ ਜੁਰਮਾਨਾ ਹੋ ਗਿਆ ਸੀਗਾ। ਯਾਰ ਰੰਗ ਚੇਂਜ ਕਰ ਹੱਡ ਕੇ ਲੈ ਚੱਲੇ ਤੇ ਤੂੰ ਪਿੱਛੇ ਉਹ ਨਹੀਂ ਲਹਾਇਆ ਮਾਂ ਕੀ ਤੂੰ ਆ ਮੈਂ ਲਿਖਾਉਣਾ ਲਹਾ ਚਿੱਟੇ ਰੰਗ ਨਾਲ, ਸ਼ੀਸ਼ੇ ਪੂਰੇ ਤੇ ਭਰਵਾਂ ਕਰਕੇ ਥੱਲੇ ਥੋੜਾ ਚੋਂਦਾ ਵੀ ਹੋਵੇ ਰੰਗ। ਨਹੀਂ ਸਾਜੀ ਰਾਤੀ ਉਹ ਯਾਰ 10,000 ਉਸਤਾਦ ਜੀ ਨੂੰ ਲਿਖਾਇਆ ਮਾਂ ਕੀ ਦੁਆ। ਮਾਂ ਜੀ ਨੇ ਆ ਕੇ ਆਪਣੇ ਦੁਪੱਟੇ ਨਾਲ ਬਿਠਾਤਾ, ਉਹਨੇ ਕਹਿੰਦੇ ਪੁੱਤ ਤੂੰ ਮੇਰੇ ਮਾਂ ਕਾ ਬਤਲੇ ਤੂੰ ਪਹਿਲੇ ਮਾਕਾ ਪੱਤਰ ਦੀ ਮਾਕਾ। ਪਰ ਮੈਂ ਦੱਸਿਆ ਨਹੀਂ, ਮੇਰੀ ਫੁੱਫੀ ਵਿਚਾਰੀ ਅੱਲਾ ਬਖਸ਼ੇ ਫੌਤ ਹੋ ਗਈ ਹੈ, ਤੇ ਉਦੋਂ ਹੀ ਫੌਤ ਹੋਈ ਆ। ਇੰਜ ਦੀ ਗੱਡੀ ਇਸ ਤੋਂ ਵੀ ਮਾੜੀ ਉਹਦੇ ਮੁੰਡੇ ਨੇ ਲੈ ਲਈ, ਤੇ ਉਹਨੂੰ ਪਤਾ ਨਹੀਂ ਅਟੈਕ ਹੋਇਆ ਜੀ ਕੀ ਵਿਚਾਰੀ ਨੂੰ, ਤੇ ਉਹ ਲੈ ਕੇ ਉਹਦੇ 'ਚ ਜਾ ਰਿਹਾ, ਤੇ ਰਸਤੇ 'ਚ ਕਿਸ ਕਿਸਮ ਦਾ ਉਹ ਮਰੀਜ਼, ਉਹਨੂੰ ਮਤਲਬ ਯਾਨੀ ਉਹ ਵਿਚਾਰੀ ਡੈਥ ਹੋ ਗਈ ਉਹਦੇ ਉੱਥੇ ਜਾ ਕੇ, ਇਸ ਕੰਡੀਸ਼ਨ 'ਚੋਂ ਘਰੋਂ ਗਈ। ਤੇ ਕਿਹੜੀ ਗੱਡੀ ਉੱਥੇ ਜਾ ਕੇ ਲੰਮੇ ਪਈ, ਤੇ ਉਹਨੂੰ ਆਪਣੇ ਮੁੰਡੇ ਨੂੰ ਕਹਿੰਦੀ ਹੈ ਵੇ ਵਸੀਮ, ਤੇ ਮੈਂ ਅੱਗੇ ਤੋਂ ਮਰਦੀ ਵੀ ਹੋਵਾਂ ਨਾ, ਮੈਨੂੰ ਘਰ ਹੀ ਮਰ ਲੈਂਦੀ, ਮੈਨੂੰ ਇਸ ਗੱਡੀ 'ਚ ਕਿੱਡੀ ਮਾੜੀ ਗੱਡੀ, ਕਹਿੰਦੀ ਮੈਨੂੰ ਘਰ ਹੀ ਮਰ ਲੈਂਦੀ, ਮੈਨੂੰ ਇਸ ਗੱਡੀ 'ਚ ਨਾ ਲੈ ਕੇ। ਸਾਜੀ ਮੇਰੀ ਚਾਚੀ ਦਾ ਉਹਨਾਂ ਦਾ ਨਾ ਆਪਰੇਟ ਸੀ, ਤੇ ਆ ਇੱਥੇ ਹਸਪੀਟਲ ਦੇ ਵਿੱਚ ਹਲਾਲੇ ਅਮਰ ਦੇ ਵਿੱਚ ਸਾਜੀ ਉਹਨਾਂ ਨੇ ਕਿਹਾ ਬਲੱਡ ਲੱਗਣਾ। ਇਹ ਤੁਹਾਡੇ ਲਈ ਗੱਲ ਤੋਂ ਯਾਦ ਆਈ, ਤੇ ਉਹਨਾਂ ਨੇ ਬਲੱਡ, ਤੇ ਉਹਨਾਂ ਨੇ ਵਾਵਾ ਕੋਈ 4-5 ਚਾਚੂ ਨੇ ਨਾ ਮੁੰਡੇ ਲਿਆਂਦੇ ਕਿ ਚਲੋ ਬਲੱਡ ਜਿਹੜਾ, ਤੇ ਇੱਕ ਜਿਹਦਾ ਮੈਚ ਹੋਇਆ ਨਾ, ਤੇ ਉਸਤਾਦ ਜੀ ਉਹ ਬਾਸ ਤੋਂ ਵੀ ਗਿਆ, ਤੇ ਚਾਚੀ ਨੇ ਬਿਲਕੁਲ ਅੱਖਾਂ ਬੰਦ ਨੇ, ਤੇ ਉਹਨਾਂ ਅੱਖਾਂ ਧੁੰਦਲੀਆਂ ਜੀ ਵੇਖ ਕੇ ਕਹਿੰਦੇ ਆ ਬਲੱਡ ਦੇਣ ਲੱਗੇ, ਤੈਨੂੰ ਟੈਨਸ਼ਨ ਨਹੀਂ, ਤੂੰ ਠੀਕ ਹੋ ਜਾਣਾ। ਤੇ ਵੇਖ ਕੇ ਕਹਿੰਦੀ ਇਹਦਾ ਦਵਾਣਾ ਖੁਦਾ ਮੈਨੂੰ ਮਰ ਲੈਣ ਦੇ, ਇਹਦਾ ਮੈਨੂੰ ਬਲੱਡ ਨਾ ਦਵਾ। ਇਹ ਵੀ ਮੇਰੇ ਤੇ ਪੈ ਜੇ ਮੈਂ ਬਚ ਵੀ ਗਈ ਤੇ ਇਹਦਾ ਵੀ 302 ਮੇਰੇ ਤੇ ਪੈਣਾ। ਨਹੀਂ ਤੂੰ ਪਿੱਛੇ ਸ਼ੇਰ ਲਹਾ। ਅੱਛਾ ਮੈਂ ਲਿਖਾਣਾ ਜੌਨ ਸਾਹਿਬ ਦਾ ਸ਼ੇਰ ਲਹਾ। ਉਹ ਲਿਖਿਆ ਜਾਂਦਾ ਹੀ ਨਹੀਂ, ਉੱਤੇ ਗਿੱਲੂ ਦੀਆਂ ਢੇਲੀਆਂ ਬੜੀਆਂ। ਨਹੀਂ ਤੂੰ ਅੱਛਾ ਸ਼ੇਰ ਲਹਾ ਕਿ हाँ तू इंटरेस्टिंग डायलॉग लहा, जिंदगी का मजा तो खट्टे में टैप नहीं, हाँ ताकि पहचान रवे फरीद साहब जा रहा है। साजी वैसे सजेशन मेरा अपना दिल हैगा कि की लिखना चाहिए। तू लहा ओ जारी शहजादी अपने कोई तखलीक लहा, ਗੱਡੀ ਨੂੰ ਵੀ ਅੱਛਾ ਲੱਗੇ, ਤੈਨੂੰ ਵੀ ਤੇਰੀ ਫੈਮਿਲੀ ਨੂੰ ਵੀ। नजर लगाने वाले तेरा ऐसरा टैप दा। हाँ जरा थोड़ा हिसाब से देखो, थोड़ा हिसाब से देखो। और या लिखा जलने वाले मजर खुदा तुझे भी दे।
चलने वाले मदर ਪ੍ਰੀਤ ਨੇ ਭਾਈ चलने वाले छोटे भाई खुदा तुझे भी दे। ਪ੍ਰੀਤ ਨੇ ਆਪਣੀ ਗੱਡੀ ਤੇ ਲਿਖਾਇਆ ਮਾਂ ਕੀ ਦੁਆ। ਮਾਂ ਜੀ ਨੇ ਮਿਟੇ ਕੇ ਕਿਹਾ ਹੋਇਆ ਮਜ਼ਰ ਦੇ ਰਕਸ਼ੇ ਤੇ ਲਿਖਦੇ, ਇਹਦੇ ਤੇ ਨਾ ਲਿਖ। ਨਹੀਂ ਪਿੱਛੇ ਸ਼ੀਸ਼ੇ ਤੇ ਨਿੱਕੀ ਨਿੱਕੀਆਂ 25-30 ਲੈਣਾ ਲਿਖੀਆਂ ਐ ਕਰਕੇ, ਸਾਰੀ ਡਿਟੇਲ ਲਿਖੀ ਉਹਦੇ ਵਿੱਚ। मैं माँ से कितना, माँ की दुआ लिख के थले ਉਹਦੀ डिटेल लिखी। एक दफा अम्मी जी ने कहा जाओ सब्जी लेके आओ, मैं भाग कर गया। ਇਹਨੇ ਮਾਂ ਕੀ ਦੁਆ ਲਿਖਾਇਆ ਵਾ, ਕਿਤੇ ਮਹੀਨਾ ਗੱਡੀ ਬਾਹਰ ਖੜੀ ਤੇ ਧੂੜ ਧਮਕਾ ਕਿੰਨੇ ਪੈ ਗਿਆ। ਮਾਂ ਜੀ ਨੇ ਉਂਗਲਾਂ ਲਿਖਤਾ ਆਖਰੀ ਆਰਾਮ ਦਾ। ਸਾਜੀ ਨੇ ਉਹਨਾਂ 11 ਵਜੇ ਚਲਾਉਣ ਲਈ ਦਿੱਤੀ ਤੇ ਉਹਦੇ ਮਗਰ ਲਿਖਾਤਾ ਫਾਉਂਡਾ ਟਾਈਮ। ਅਥਰਾ ਟਾਈਮ ਅਥਰਾ ਟਾਈਮ ਉਹ ਤੇ ਪੈਸੇ ਹੁੰਦੀ ਹੈ ਉਹਦੇ ਅੰਦਰ ਲਮਕਾਇਆ ਤੂੰ ਕੁਛ, ਉਹ ਜਿਹੜਾ ਸ਼ੀਸ਼ੇ ਤੇ ਲਟਕਦਾ ਹੁੰਦਾ ਕੋਈ? ਹਾਂਜੀ ਹਾਂਜੀ ਆਪ ਲੈ ਕੇ ਲਮਕਿਆ ਹੋਇਆ ਹਾਲ ਤੱਕ। ਇੱਕ ਦਿਨ ਪੁਲ ਤੋਂ ਲਮਕਣ ਲੱਗਾ, ਕਹਿੰਦਾ ਮੈਂ ਗੱਡੀ ਜਾਣ ਦਾ ਜ਼ਾਮ ਲੈ ਲਈ। ਮਿੱਠੇ ਇੰਜ ਗੱਡੀ ਆਟੋ ਆ? ਆਟੋ ਸਰ ਜੀ। ਅੱਛਾ ਇੰਜ ਗੱਡੀ ਇੰਜ ਪੂਰੀ ਇੰਜ ਲੈਂਦੀ ਮੈਂ ਉਹ ਗੋਲ ਦਾਇਰੇ ਤੋਂ ਇੰਜ ਕਰਕੇ ਸਾਜੀ ਚੀ ਉਹ ਵਾਲੀ ਆਵਾਜ਼ ਨਿਕਲੀ। ਓਏ ਨਾਲ ਕੋਤੇ ਨੂੰ ਵੀ ਰਗੜਾ ਲੱਗ ਗਿਆ। ਨਹੀਂ ਨਹੀਂ ਏਦਾਂ ਦੀ ਗੱਡੀ ਦਾ ਰਿਸਕ ਨਹੀਂ ਲਈਦਾ ਐਵੇਂ। ਉਹਨੂੰ ਉਸ ਹਿਸਾਬ ਨਾਲ ਚਲਾ ਤੇ ਚੱਲੀ ਜਾ, ਲੌਂਗ ਟਾਈਮ ਚਲਾਈ ਜਾਏਗਾ। ਇਹੋ ਜੀ ਗੱਡੀ ਹਮੇਸ਼ਾ ਪਤਾ ਕਦੋਂ ਪੈਸੇ ਲੱਗਦੇ, ਜਦੋਂ ਗੱਡੀ ਤੁਹਾਡੇ ਕੋਲ 2004 ਮਾਡਲ ਆ, ਡਰਾਈਵਿੰਗ ਤੁਹਾਡੀ 2024 ਮਾਡਲ ਵਾਲੀ ਹੈ, ਵਾਹ ਵਾਹ ਵਾਹ, ਬਰੀਕ ਗੱਲ। ਉਦੋਂ ਪੈਸੇ ਲੱਗਦੇ ਆ। ਹਾਂਜੀ ਬ੍ਰੇਕ, ਮੇਰੀ ਗੱਡੀ ਤੇ ਮੇਰਾ ਤੂੰ ਦੇਖ ਜੀਨੀਅਸ ਟੈਪ ਨਿਜ਼ਾਮ ਮੇਰਾ ਚੈੱਕ ਕਰ। ਮੈਂ ਕੱਲਾ ਜਾਂਦਾ ਵਾਂ, ਮੇਰਾ ਬ੍ਰੇਕ ਲਾਉਣ ਦਾ ਹਿਸਾਬ ਹੋ ਰਿਹਾ। ਮੈਂ ਗੱਡੀ ਤੇ 6 ਬੰਦੇ ਬੈਠੇ ਹੋਣ, ਮੈਂ ਗੱਡੀ ਦੀ ਬ੍ਰੇਕ ਉਸ ਹਿਸਾਬ ਨਾਲ ਕਦੀ ਮੈਂ ਜ਼ੋਰ ਦੀ ਨਹੀਂ ਲਾਈ 6 ਬੰਦੇ ਬੈਠੇ ਹੁੰਦੇ, ਕਦੀ ਮੈਂ ਪਿੰਜੀ ਨਹੀਂ 6 ਬੰਦੇ ਬੈਠੇ ਹੁੰਦੇ। ਭੈਣ ਗੱਡੀ ਦਾ ਹਿਸਾਬ ਆ। ਹੁਣ ਤੁਸੀਂ 2004 5 6 ਮਾਡਲ ਗੱਡੀ ਆ, ਲੇਕਿਨ ਮੈਂਟਲੀ ਤੌਰ ਤੇ ਤੈਨੂੰ ਉਹਨੇ ਕਹਿਤਾ ਇਹਨੂੰ ਭਜਾ ਜਿੱਦਾਂ ਮਾਦੀ ਤੂੰ ਚੀਕ ਨਹੀਂ ਬੇਟਾ ਇਹ ਨਹੀਂ ਬਣਦਾ। ਨਹੀਂ ਉਹਦੇ ਇੱਕ ਉਹਨੂੰ 2006 ਸਮਝ ਕੇ ਚਲਾ, ਉਹਨੂੰ ਇਹ ਸਮਝ ਕੇ ਚਲਾ ਕਿ 20 ਸਾਲ ਤੱਕ ਮੇਰੇ ਵਰਗੇ ਨੇ ਚੀ ਚੀ ਇਹਦੀ ਕੀਤੀ ਆ। ਹਾਂ ਨਾਲੇ ਸਮਝ ਤੂੰ ਹੁਣ ਉਹਨੂੰ ਆਰਾਮ ਚਾਹੀਦਾ ਵਾ। ਨਹੀਂ ਉਹਨੇ ਨੂੰ ਕਿਹਾ ਭਜਾ, ਇਹਨੇ ਇੰਜ ਕਰਕੇ ਭਜਾਈਏ, ਪਿੱਛੋਂ ਵੀ ਭੱਜ ਗਿਆ, ਉਹ ਵੀ ਲੱਭਾ। ਨਹੀਂ ਮਿੱਠੇ ਗਾਰੰਟੀ ਕਾਰਡ ਲੈ ਕੇ ਉਹਨੇ ਕਿਹਾ ਮਨਾਲ ਵਾਲੀ ਪਹਾੜੀ ਦਾ ਉਹਨੇ ਸਪੈਸ਼ਲ ਕਿਹਾ। ਉਹਨੇ ਉਹ ਕਿਹਾ ਮਨਾਲ ਵਾਲੀ ਪਹਾੜੀ ਬੰਦ ਕਰਤੀ ਉਹਨਾਂ ਨੇ, ਮਨਾਲ ਬੰਦ ਕਰਤਾ ਵਾ। ਹਰ ਛੇ ਬੰਦ ਕਰੀ ਜਾਣ। ਮਨਾਲ ਖਤਮ ਹੋ ਗਿਆ, ਬੰਦ ਹੋ ਗਿਆ। ਹੁਣ ਮੈਂ ਗੱਡੀ ਦੀ ਟਰਾਈ ਕਿੱਥੇ ਲਾਉਂ? ਹੁਣ ਉਹਦੇ ਮਨਾਲ ਕਰਕੇ ਇੱਕ ਹੋਰ ਬਣਿਆ, ਉੱਥੇ ਚੱਲ ਜਾ। ਚੀਪੇ ਵਾਲੀ ਗਰਾਊਂਡ 'ਚ ਘੁਮਾਇਆ ਤੂੰ। ਯਾਰ ਨਹੀਂ ਉਹ ਇੰਜ ਕਰਕੇ ਮੈਂ ਕੁੱਤੇ ਵੀ ਚੜਾਣੀ। ਉਹਨੇ ਕਿਹਾ ਤੁਸੀਂ ਇੰਜ ਕਰਕੇ ਫੁੱਲ ਐ ਪੂਰਾ ਲਿਆ ਕੇ। ਫਰੀਦ ਉੱਥੇ ਜ਼ਿੰਦਗੀ ਮੌਤ ਆ, ਉੱਥੇ ਤੂੰ ਕਿਉਂ ਰਿਸਕ ਲੈਣਾ? ਤੂੰ ਕਿਉਂ ਮਿਸਤਰੀ ਦੇ ਕਹਿਣ ਤੇ, ਮਤਲਬ ਉਹਨੇ ਤੈਨੂੰ ਕਿਹਾ, ਉਹਨੇ ਤੈਨੂੰ ਜਗ੍ਹਾ ਉਹ ਦੱਸੀ ਆ, ਉਹਦਾ ਤੂੰ ਸਿਆਣਪੁਣਾ ਚੈੱਕ ਕਰ। ਉਹਨੂੰ ਪਤਾ ਉੱਥੋਂ ਇਹ ਬੰਦ ਹੋਈ, ਪਿੱਛੇ ਨੂੰ ਗਿਆ ਤੇ ਲਾਮਾ ਲੈ ਕੇ ਕਿੰਨੇ ਆਉਣਾ? ਹਾਂ ਬਚਣਾ ਹੀ ਨਹੀਂ। ਬਚਣਾ ਹੀ ਨਹੀਂ ਯਾਰ ਮੇਰੀ ਖੋਤਾ ਕੜੋਲਾ ਕਾਰ ਵਾ। ਭਾਜਨ ਨਹੀਂ ਨਾ, ਉਹ ਚੜਾਈ ਬਹੁਤ ਗੱਡੀ ਦਾ ਹਿਸਾਬ ਹੁੰਦਾ ਵਾ। ਤੁਹਾਨੂੰ ਪਤਾ ਹੈ ਇਹਦੀ ਗੱਡੀ ਮੌਤ ਦੇ ਕੁਝ ਘੁੰਮਦੀ ਰਹੀ ਆ। ਕਿਉਂ? ਆਪ ਗੱਡੀਆਂ ਘੁੰਮਦੇ ਨੇ ਖੁਸਰੇ ਬੇਫਿਕਰ ਹੋ ਕੇ ਨਾਈਟ ਹੈ। ਜਦੋਂ ਇਹਦੀ ਗੱਡੀ ਘੁੰਮਦੀ ਸੀ ਆ ਗਈ ਥੱਲੇ ਆਉਣ। ਉਹ ਆਈ ਦਲ ਦੱਚ ਵੀ ਰਿਹਾ। ਨਹੀਂ ਚੱਲਦੀ ਸੀ ਮੌਤ ਦੇ ਖੂਚ ਗੱਡੀ, ਲੋਕੀ ਵੱਧ ਤੋਂ ਵੱਧ ਵੇਲਾਂ ਦੇ ਹੁੰਦੇ ਕਿ ਯਾਰ ਗੱਡੀ ਬਦਲਣ। ਆਹੋ ਮੈਂ ਸਾਜੀ ਗਵਾਦਰ ਪੋਰਟ ਤਿੱਕਰ ਦਾ ਪਲਾਨ ਕੀਤਾ ਵਾ। ਨਾ ਮੇਰਾ ਪੁੱਤ ਨਾ, ਨਿੱਕੇ ਨਿੱਕੇ ਤੇਰੇ ਬੱਚੇ ਨਾ ਜ਼ੁਲਮ ਕਰੀ ਯਾਰ ਇਦਾਂ ਲਾਹੌਰ ਵੀ ਤੂੰ ਜਾਣਾ ਨਾ ਤੇ ਪਿੱਛੋਂ ਫੋਨ ਕਰਕੇ ਜਾਣਾ ਲੋਕਾਂ ਨੂੰ ਕਿ ਮੈਂ ਇਧਰੋਂ ਚੱਲਾਂ ਤੇ ਲਾਈਵ ਲੋਕੇਸ਼ਨ ਭੇਜ ਕੇ ਜਾਣੀ ਆ। ਉਸਤਾਦ ਜੀ ਹਾਈਵੇ ਤੇ ਆਲਟੋ ਬੈਨ ਹੋਈ ਹੈ ਨਾ, ਉਹ ਆਲਟੋ ਵਾਲੇ ਕਿਹਾ ਉਹਨਾਂ ਕੋ ਫਰੀਦ ਤੋਂ ਲੈ ਕੇ ਆਉਂਦਾ ਹੀ ਆ, ਸਾਡੀ ਕਦੋਂ ਬੈਨ ਕੀਤੀ? ਨਹੀਂ ਮਿੱਠੇ ਉਸ ਗੱਡੀ ਦਾ ਸਵੈਗ ਤੂੰ ਚੈੱਕ ਕਰਨਾ ਵਾ। ਇੰਜ ਜਿਹੜਾ ਪੱਧਰਾ ਰੋਡ ਹੋਵੇ ਇੱਥੋਂ ਤੂੰ ਪਾ ਕਾੜੇ ਤਿੱਕਰ। ਇਹਨੇ ਪੱਧਰੇ ਜਿੱਥੇ ਪੱਥਰ ਪਿਆ ਸੀ ਦੀ ਗਲੀ 'ਚ, ਇਹ ਥੋੜੇ ਜਿਹਾ ਕੇ 5 ਮਿੰਟ ਡਰਾਈਵ ਕੀਤੀ, ਇਹ ਗੱਡੀ ਪਿੱਛੋਂ ਤਾਂ ਤੂੰ 6 ਮਹੀਨੇ ਹੋਰ ਬੀਗੋ ਤੇ ਬਹਿ ਜਾ, ਮਾਡਲ 14-15 ਤੇ ਆ ਜਾ। ਹਾਂ ਨਹੀਂ ਉਹ ਆਸਤਾ ਹੀ ਹੈ ਨਾ ਸਾਜੀ। ਉਹਦਾ ਇੱਕ ਦਰਵਾਜ਼ਾ ਹੋਰ ਰੰਗ ਦਾ ਵਾ, ਇੱਕ ਉਸਤਾਦ ਨੇ ਕੀਤਾ, ਇੱਕ ਸ਼ਾਗਿਰਦ ਨੇ ਕੀਤਾ, ਉਹ ਸ਼ੇਡ ਪਾ ਕੇ। ਸਾਜੀ ਅੰਡਰਪਾਸ ਦੇ ਥੱਲੋਂ ਲੰਘੀ ਦਾ ਹਾਂ ਉਹ ਉੱਤੋਂ ਦੀ ਲੰਘੀ ਜਾਂਦੀ। ਹਾਂ ਛਾਲ ਮਾਰ। ਹਾਂ ਅੰਡਰਪਾਸ ਉਹ ਸਪੀਡ ਦਾ ਅੰਡਰਪਾਸ ਦੇ ਥੱਲੇ ਇੰਜ ਜਾਂਦੀ ਹੈ, ਇੰਜ ਜਾ ਕੇ ਫਿਰ ਇੰਜ ਨਹੀਂ ਕਰ ਲੱਗ ਝੋਲੀ ਜੀ। ਆਹ ਫਿਰ ਟਰੈਕਟਰ ਨਾਲ ਬੰਨ ਕੇ ਬਾਹਰ ਨਿਕਲਦੀ। ਇਹਦੀ ਗੱਡੀ 'ਚ ਕਾਤਲ ਧੌੜੇ ਨੇ ਕੁੱਤਿਆਂ ਦੇ ਰੰਗ ਦੇ ਛਿੱਟੇ ਦੇ ਕੇ ਗੱਡੀ ਪਛਾਣ ਲਈ ਅੱਜ ਕਰਕੇ ਵੀ ਰੰਗ ਦੇ ਛਿੱਟੇ ਐਵੇਂ। ਕਿਹੜੀ ਗੱਡੀ ਯਾਰ ਉਹ ਮੇਰੀ ਨਹੀਂ ਇਹ ਰਿਸਕ ਨਾ ਲਈ ਐਵੇਂ। ਜੀ ਇੰਨੀ ਠੋਸ ਗੱਡੀ ਹੈ ਨਾ ਇਹਦੀ, ਹਲੇ ਗੇਟੋਂ ਹੀ ਬਾਹਰ ਕੱਢੀ ਹੈ ਤੇ ਬੰਦ ਹੋ ਗਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਲੱਗਦਾ ਗਰਮ ਹੋ ਗਈ। ਗੇਟੋਂ ਕੱਢਣ ਨਹੀਂ ਕੱਢੀ ਹੈ ਹਲੇ ਸਿਰਫ। ਸਾਜੀ ਇਹ ਗੱਲਾਂ ਕਰਦੇ ਮੈਂ ਰੇਸ ਲਾਈ ਇੱਥੋਂ ਉਹ ਰੇਸ ਸਾਜੀ ਰਾਤ ਨੂੰ ਜਦੋਂ ਗੱਡੀ ਖਿਲਾਰਦੇ ਸੀ ਉਹ ਲਾਈ ਕਿਤਨਾ ਅੱਗੋਂ ਤੇ ਪੁੱਛ ਲਾ। ਚਾਚਾ ਸਾਹਮਣੇ ਸਾਈਕਲ ਤੇ ਜਾਂਦਾ ਕੰਮ ਤੇ, ਸਵੇਰੇ ਉਹਦੇ ਨਾਲ ਹੈ। ਤੇ ਉਹ ਇੰਨੀ ਵਿਕਟਰੀਆਂ ਬਣਾਉਂਦਾ ਜਾ। ਆਹੋ ਪੈਦਲ ਬੰਦੇ ਨੂੰ ਕੱਟ ਕੇ ਕਹੀ ਹਾਂ ਕੱਟਤਾ ਹੀ। ਯਾਰ ਮਿੱਠੇ ਰੇਸ ਲਾਈ ਇੱਥੋਂ ਝੁਮਰੇ ਤੱਕ ਉਸਤਾਦ ਜੀ ਗੱਡੀ ਨੇ। ਮੇਰੀ ਗੱਡੀ ਨੂੰ ਸਾਰੇ ਕਹਿੰਦੇ ਚੀਮਾ ਟਾਈਮ। ਉਹ ਇੰਜ ਨਿਕਲੀ ਏ ਆ ਜਿਹੜਾ ਆਖਰੀ ਅੰਡਰਪਾਸ ਕ੍ਰਾਸ ਕੀਤਾ ਉਸਤਾਦ ਜੀ ਮੈਨੂੰ ਨਹੀਂ ਇੱਕਦਮ ਮਤਲਬ ਮੇਰਾ ਰੇਸ ਉਸਤਾਦ ਐ ਨਹੀਂ ਹੁੰਦਾ ਮੂੰਹ। ਵਾਹ ਪਈ ਅੱਗੇ। ਆਹੋ
ਰੇਸ ਲਾਈ ਆ ਉਸਤਾਦ ਜੀ, ਤੇ ਜਿਹੜੇ ਇਹਦੇ ਸਪੋਰਟਰ ਸੀ ਨਾ ਇਹਦੇ ਅੱਗੇ ਅੱਗੇ ਆ ਕੇ ਕਹਿੰਦੇ ਯੈਸ ਅੱਗੇ ਖੜੋ ਕੇ ਭੱਜ ਭੱਜ ਕੇ ਅੱਗੇ। ਨਹੀਂ ਆਰਾਮ ਨਾਲ ਪੈਦਲ ਜਾਂਦੇ ਨਾਲ ਕਹਿ ਰਹੇ 50 ਅੱਗੇ ਨਗਾ 4 ਸੀਟਰ ਆ, ਫਿਰ ਕਹੀ ਜਾਣਾ ਯਾਰ 4 ਨਹੀਂ ਬਹਿਣੇ ਭਾਈ, 4 ਨਹੀਂ ਬਹਿਣੇ। ਉਹ ਯਾਰ ਤੇ ਉਹਦੇ ਚ ਮਸਲਾ ਮੈਂ ਆਪਣੀ ਗੱਡੀ ਦੀ ਵਰਤ ਘਟਾ ਲਵਾਂ। ਘਰ ਇੱਕ ਪਰੋਣਾ ਵੱਧ ਆਇਆ ਤੇ ਗੱਡੀ ਵਾਲੀ ਸੀਟ ਲਿਆ ਕੇ ਉਹਨੂੰ ਕਹਿੰਦੇ ਇੱਥੇ ਬੈਠੋ ਜੀ ਭਾਜੀ। ਨਹੀਂ ਯਾਰ ਉਹ ਐਡਾ ਦਿਮਾਗ ਤੇ ਨਹੀਂ ਉਹਨੂੰ ਸਵਾਰ ਕਰਨਾ ਵੀ ਜੇ ਤੇ ਉਹ ਤੇ ਫਲਾਣਾ ਟਾਈਮ ਤੇ ਸਾਜੀ ਮਨਾਲ ਤੇ ਫਲਾਣਾ ਤੇ ਢੀਂਗੜਾ। ਨਹੀਂ ਈਜ਼ੀ ਰਹਿ, ਤੈਨੂੰ ਜਦੋਂ ਰੱਬ ਚੰਗੀ ਦਊਗਾ ਉਦੋਂ ਇਹ ਮਾਨ ਕਰੀ। ਸਹੀ ਹੈ। ਉਦੋਂ ਵੀ ਕਿਤੇ ਏਦਾਂ ਨਾ ਕਰੀ। ਉਹ ਯਾਰ ਉਹਦੇ ਯਾਰ ਚ ਮਿੱਠੇ ਮੁੰਡੇ ਨੂੰ ਕਿਹਾ ਗੱਡੀ ਤੇ ਟਾਕੀ ਮਾਰੋ, ਨੇ ਐ ਕਰਕੇ ਟਾਕੀ ਮਾਰੀ, ਸਾਜੀ ਤਾਂ ਲੋਇਆ ਨਿਕਲਿਆ ਐਸਾ LED ਲਾਈਟਾਂ ਸਾਜੀ ਉਹਦੇ ਮੈਂ ਲਵਾਈਆਂ ਵਾ। ਉਹ ਲਾਈਟ ਇੱਥੋਂ ਲੱਗ ਕੇ ਨਾ ਕਮ ਸੇ ਕਮ ਨਾ ਕਸ਼ਮੀਰ ਪੁਲ ਤੀਕਰ। ਓਏ ਬੇਟਾ ਏਡੀ ਵੀ ਲੈਟ ਨਹੀਂ, ਬਦਤਮੀਜ਼ੀ ਹੁੰਦੀ ਆ ਉਹਦੇ ਪਿੱਛੇ। ਮਸਕੀਨੀ ਵਾਲੇ ਫਿਕਰੇ ਲਖਵਾ ਤਾਂ ਕਿ ਨੰਗ ਤੇ ਪਾਉਂਦੇ ਉੱਤੇ ਤਰਸ ਖਾਣਾ ਐਵੇਂ ਕੋਈ ਠੋਕ ਨਾ ਜਾਏ। ਸਹੀ ਕੀ ਲਹਾਵਾਂ ਮਗਰ ਉਹਦੇ ਤੇ ਲਖਵਾ ਲਾ ਕਿ ਮਤਲਬ तुम भी गाड़ियों वाले हो। ਔਰ ਇਸ पे ਤਰਸ ਖਾਓ ਨਾ, ਇਹ ਦੇਖ ਲਓ। ਉਹ ਯਾਰ ਉਹਦੇ ਚ ਮੈਂ ਆਪ ਵੀ ਮਾੜਾ ਵਾਂ, ਮੇਰੀ ਗੱਡੀ ਵੀ ਮਾੜੀ ਹੈ, ਤੂੰ ਲੰਘ ਜਾ, ਅਸੀਂ ਬਾਅਦ ਚ ਆ ਜਾਾਂਗੇ। ਨਹੀਂ ਤੂੰ ਲੱਗ ਜਾ, ਸਾਡੇ ਕੋਲ ਪਤਾ ਨਹੀਂ ਕਿਦੋਂ ਪਹੁੰਚਿਆ ਜੀ। ਉਸਤਾਦ ਜੀ ਇਸ ਤੋਂ ਅਗਲੀ ਗੱਡੀ ਵਾਲੇ ਲਿਖਾਇਆ ਹੁੰਦਾ ਫਰੀਦ ਭਾਈ 5-7 ਘੰਟੇ ਚ ਲੰਘ ਜਾ, ਅਸੀਂ ਸਾਈਡ ਤੇ ਖੜੇ। ਇਹਨੇ ਲਾੜੇ ਤੇ ਪਾ ਲਈ, ਵਿਆਹਾਂ ਤੇ ਦੇਣ ਲੱਗ ਪਿਆ ਬਰਾਤ ਸੱਜ ਕੇ। ਅੱਲਾ ਮਾਫੀ, ਹਰ ਜੰਜ ਤੋਂ ਛਿੱਤਰ ਖਾਦੇ ਇਹਨੇ। ਅੱਛਾ ਹਾਂਜੀ 19 ਤਰੀਕ ਨੂੰ ਉਹਨਾਂ ਨੇ ਗੱਡੀ ਕੀਤੀ ਹੈ, ਰਾਤ ਨੂੰ 19 ਦਾ ਵਲੀਮਾ ਸੀ, 23 ਨੂੰ ਉੱਥੇ ਪਹੁੰਚਿਆ। ਤੇ ਜਾਂਦੇ ਕਹਿ ਰਹੇ ਮੈਂ ਕहीं ਲੇਟ तो नहीं हो गई। ਆਹੋ ਤਾਜੀ ਨੇ ਫੁੱਲ ਬ੍ਰੇਕ ਲਾਈ, ਉਹ ਤੋਂ ਹੱਥ ਡਰਾਈਵਰ ਦੇ ਤੇ ਦੂਲੇ ਤੇ ਸੈਂਟਰ ਚ ਆ ਗਈ। ਕਿਆ ਸੀ ਜੀ, ਹੋ ਜਾਂਦਾ ਜਦੋਂ ਸਪੀਡ ਜ਼ਿਆਦਾ ਹੁੰਦੀ ਨਾ, ਫਿਰ ਇਦਾਂ ਹੁੰਦਾ। ਸਾਜੀ ਗੱਡੀ ਦਾ ਉਹ ਜਿਹੜੀ ਖਲੋਤਿਆ ਨਹੀਂ ਬਬਲਿੰਗ ਕਰਦੀ ਇਦਾਂ ਹਾਂ ਡਾਂਸਿੰਗ ਕਾਰ, ਉਹ ਵਾਲਾ ਸਾਜੀ ਪੂਰਾ। ਉਹ ਵੀ ਆ। ਹਾਂ ਉਹਦੇ ਸ਼ੋਅ ਕਰਵਾਇਆ। ਅੱਛਾ ਟਾਇਰ ਬੜੇ ਛੋਟੇ ਪਵਾਏ ਨਾ, ਤੂੰ ਐਂ ਪ੍ਰੋਬਲਮ ਕਰਦੀ ਰਹੀ। ਉਸਤਾਦ ਜੀ ਗੱਲ ਇਹੋ ਜਿਹੇ ਘਟੀਆ ਬੰਦੇ ਕਰ ਦਿੰਦੇ, ਹੁਣ ਇਹਨੂੰ ਪਤਾ ਹੀ ਨਹੀਂ ਡਾਂਸਿੰਗ ਕਾਰ ਕੀ ਸ਼ੈ ਹੈ। ਉਹ ਇਹਨੂੰ ਮੈਂ ਕਹਿਣ ਲੱਗਾ ਸਾ, ਉਹ ਜੇ ਨਾ ਵੀ ਕਰੇ ਨਾ ਮੈਨੂੰ ਦੱਸੀ, ਮੈਂ ਕਰਵਾ ਦਿਆਂਗਾ ਉਹਨੂੰ। ਪਿੱਛੋਂ ਬੰਪਰ ਤੋਂ ਫੜ ਕੇ ਹਾਂ ਉਹਦਾ ਤੁਸੀਂ ਡਿੱਗੀ ਵੇਖੋ ਨਾ, ਡਿੱਗੀ ਉਹਦੇ ਉਹ ਟਾਇਰ ਜਿਹੜੇ ਆ ਉਹ ਦੂਜੇ ਆ, ਕਿਹੜੇ 2+ ਟੂ ਪਾਲੇ, ਹਾਂ ਨਹੀਂ ਦੂਸਰੇ ਟਿਊਬਲੈਸ। ਟਿਊਬਲੈਸ। ਹਾਂ ਤਾਜੀ ਟੂ ਪਲੈਨ ਤੇ ਨਹੀਂ ਕਿ 4 ਸ਼ੋਪਲੈਨ ਇਹਨੇ ਲਾਏ ਆ ਪੈਰ। ਸ਼ੋਪਨਰ। ਹਾਂਜੀ ਪੈਰ ਇਹਨਾਂ ਨਾਲ ਹੀ ਗੱਡੀ। ਇਹ ਡਿੱਗੀ ਲੋਕੀ ਤੇ ਜਾ ਕੇ ਨਾ ਮਰੀ ਢਾਲ ਤੇ ਉੱਥੇ ਗੱਡੀਆਂ ਨੂੰ ਚੈਨਾ ਪਾਉਂਦੇ ਨੇ, ਸੰਗਲ ਪਾਉਂਦੇ। ਇਹ ਨਹੀਂ ਇੱਥੇ ਫਲਾਈਓਵਰ ਤੇ ਪਾਈ ਹੁੰਦੀ ਚੈਨ, ਕਿਤੇ ਰੁਕ ਜਵੇ ਸਹੀ ਹੈ। ਯਾਰ ਸਾਜੀ ਡਿੱਗੀ ਜਿਹੜੀ ਇੰਨੀ ਖੁੱਲੀ ਮਾਸ਼ਾਅੱਲਾ ਵਸੀਹ ਡਿੱਗੀ ਹੈ ਨਾ, ਉਹਨੂੰ ਇੰਜ ਤੁਸੀਂ ਉਹ ਪੂਰਾ ਬੈੱਡ ਬਣ ਜਾਂਦੀ। ਹਾਂ ਬੈੱਡ ਬਣ ਜਾਵਾਂਗੀ, ਹਾਂ ਚਾਰਪਾਈ ਬਣ ਜਾਵਾਂ। ਹਾਂਜੀ ਹਾਂਜੀ ਉਹ ਡਿੱਗੀ ਤੁਸੀਂ ਵਿੱਚ, ਤੁਸੀਂ ਭਾਵੇਂ ਜੋ ਯਾਰ ਮੈਂ ਮੋਟਰਸਾਈਕਲ ਵਿੱਚ ਰੱਖ ਕੇ ਲੈ ਜਾਂਦਾ ਨਾ। ਇੱਧਰ ਸਾਈਡ ਤੇ ਕਿਚਨ ਗਾਰਡਨ ਵੀ ਬਣਾਇਆ ਹੁਣ ਵਿੱਚ ਹੀ। ਨਹੀਂ ਉਹ ਠੀਕ ਹੈ ਯਾਰ, ਗੱਡੀ ਸਹੀ ਹੈ, ਲੇਕਿਨ ਬੇਟਾ ਬਸ ਐ ਨਹੀਂ ਕਰਨਾ, ਸ਼ੋਖੀ ਨਹੀਂ ਉੱਤੇ ਮਾਰਨੀ। ਮੈਂ ਜਿੱਥੇ ਨਹੀਂ ਤੂੰ ਸ਼ੋਖੀ ਕੀਤੀ ਨਹੀਂ, ਉੱਥੇ ਰੁਪਈਆ 20,000 ਲੱਗਾ ਨਹੀਂ। ਜਿਹੜਾ ਕਾਰ ਨਹੀਂ ਬੋਰਡ ਸੋਚਿਆ ਲਾ, ਉੱਥੋਂ ਬਟਨ ਨੱਪੋ ਤੇ ਸ਼ੀਸ਼ਾ ਥੱਲੇ ਹੋ ਜਾ। ਅੱਛਾ ਜੀ, ਅੰਦਰੋਂ ਇਹਨੇ ਫੋਨ ਕਰਕੇ ਘਰਦਿਆਂ ਨੂੰ ਕਹਿੰਦਾ ਵਾ ਆ ਪਿਛਲਾ ਸ਼ੀਸ਼ਾ ਥੱਲੇ ਕਰਦੀ ਮੇਰਾ। ਉਹਨੂੰ ਸਿਟੀ ਚ ਵਾੜਾ ਨਾ ਵਾ ਗੱਡੀ ਸਾਜੀ। ਹਾਂ ਜਿਹੜਾ ਛਿੱਤਰ ਮਾਰਨ ਲੱਗ ਪੈਂਦੇ। ਤਾਜੀ ਦੇ ਵਿੱਚ ਉਹ ਖਾਨਾ ਜਿਹਾ ਕਢਵਾ ਲਿਆ ਜੀ ਹਾਂ। ਤੇਰੀਗਾ ਉਹ ਕਢਵਾਇਆ, ਜੰਪ ਲੱਗਾ, ਬਾਅਦ ਚੋਂ ਬਾਰੀ ਸਾਰੀ ਤੇ ਮੱਥੇ ਤੇ ਵੱਜੀ। ਓਏ ਉਹ ਸਨਰੂਫ। ਸਨਰੂਫ ਦੇ ਉੱਪਰ ਗੱਟਰ ਟੱਕਦਾ ਸਰੀਆ ਲਵਾਇਆ, ਚੁੱਕਦਾ ਓਏ ਸਨਰੂਫ। ਤੇਰਾ ਫਿੱਟੇ ਮਿੱਠੇ ਯਾਰ ਆ ਕਿਹੜੀ ਸਨਰੂਫ ਚੁੱਕਦਾ ਵਾ। ਸਨਰੂਫ ਤੇ ਥੱਲੇ ਉਹਨੂੰ ਫਿਟਿੰਗ ਕਰਾ ਕੇ ਇੱਥੇ ਲੋਹੇ ਦੀ ਮੋਟਰ ਲਵਾਈ, ਉਹਨੂੰ ਫੜ ਕੇ ਕਰਦਾ। ਨਹੀਂ ਸਨਰੂਫ ਵਾਲਾ ਕਿਤੇ ਟੁੱਟ ਗਿਆ ਤੇ ਉੱਥੇ ਹੋਦੀ ਦਾ ਢੱਕਣ ਲਾਇਆ। ਨਹੀਂ ਸਾਜੀ ਕੋਲ ਨੂੰ ਰੰਜ ਗੱਡੀ ਵੜਦੀ ਹੈ ਨਾ, ਤੇ ਉਹ ਸਾਰੇ ਟੋਟਲੀ ਇਲਾਕੇ ਏਰੀਆ ਨੂੰ ਪਤਾ ਸਿਟੀ ਪੂਰੀ ਉਹ ਤੂੰ ਆਪਣੇ ਮਹੱਲੇ 'ਚ ਜਿਹੜੀ ਗੱਡੀ ਲੈ ਗਿਆ, ਤੂੰ ਉੱਥੇ ਦਾ ਮਲਕ ਰਿਆਜ਼ ਆ, ਤੈਨੂੰ ਪਤਾ ਹੀ ਨਹੀਂ ਪਾਗਲ। ਇਹਦੇ ਬੱਚੇ ਨਹਾ ਧੋ ਕੇ ਗੱਡੀ 'ਚ ਬੈਠੇ ਆ, ਟੂਰ ਤੇ ਜਾਂਦੇ ਆ, ਉਹ ਸਨਰੂਫ 'ਚੋਂ ਦਾ ਬੱਚਾ ਨਿਕਲ ਕੇ ਫੇਰ ਰਿਕਸ਼ੇ ਨੂੰ ਹੱਥ ਦੇਣਾ, ਰਿਕਸ਼ਾ ਮੇਰੀ ਗੱਡੀ ਤੇ। ਤਾਜੀ ਇੱਕ ਜਲਸੇ 'ਚ ਨਿਕਲ ਆ ਰਹੀ, ਉਹ ਸਾਰੀ ਗੱਡੀ ਸਟickਰਾਂ ਨਾਲ ਭਰ ਕੇ ਭਾਈ। ਉਹ ਸ਼ੁਕਰ ਆ ਸਗੋਂ। ਹਾਂ ਉਹ ਲਾ ਲਾ, ਸਟicker ਲਾ ਲਾ ਉੱਤੇ, ਯਾਰ ਜਿੱਥੋਂ ਲੱਤਾ ਉੱਥੇ ਨਵਾਂ ਲਾ ਲਿਆ। ਇਹਨੂੰ ਲਾਇਆ ਸੀ ਸਟicker। ਇਮਰਾਨ ਖਾਨ ਦੀ ਤਸਵੀਰ ਨਹੀਂ, ਜਿਹੜੀ ਬਿਸਕੁਟਾਂ ਦੇ ਛੋਟੇ ਹੁੰਦੇ ਮਿਲਦੀ ਹੁੰਦੀ ਪੂਰੀ ਕਰੀ ਦੀ, ਹਾਂਜੀ, ਉਹ ਬਣਾ ਲਾ ਪਿੱਛੇ। ਲੱਕੀ ਨੰਬਰ ਲੱਕੀ ਨੰਬਰ ਟੈਗ। ਆਇਆ 1200 ਦੀ ਬਾਲਟੀ ਉਹ ਹੁੰਦੀ ਹੈ। ਪੇਂਟ ਨਹੀਂ ਕਹੀਦਾ, 1200 ਦੀ ਬਾਲਟੀ। ਤੂੰ ਪਾਗਲ ਐ, ਇਸ ਗੱਡੀ ਤੇ 1200 ਦੀ 500-600 ਰੁਪਏ ਦੀ ਲਵਾ ਲੈਂਦਾ ਤੂੰ, ਹਰ 3 ਮਹੀਨੇ ਬਾਅਦ ਕਰਾਉਣੀ। ਇਹਨੇ ਪੇਂਟ ਕਰਾਇਆ ਹੀ ਆ, ਮਾਜੀ ਨੇ ਬਾਹਰ ਆ ਕੇ ਦਵਾਤੇ। ਮਾਜੀ ਨੇ ਕਿਹਾ ਮਾਸ਼ਾਅੱਲਾ ਪੁੱਤ ਸੋਹਣੀ ਗੱਡੀ ਆ। ਬਾਅਦ ਦੇਖਿਆ ਮਾਜੀ ਦਾ ਹੱਥ ਸਾਰਾ ਨੀਲਾ ਹੋ ਗਿਆ, ਉਹ ਮਾਜੀ ਦਾ ਪੰਜਾ ਹਲੇ ਵੀ ਛਪਿਆ ਉੱਤੇ। ਉਹ ਮਾਂ ਦਾ ਪੰਜਾਬ ਆ, ਉਹ ਤੈਨੂੰ ਪਤਾ ਉਹ ਤੇ ਖਾਪੜੀ ਹੈਗੀ ਆ। ਸਹੀ ਗੱਲ ਆ, ਨਹੀਂ, ਵੈਪਰ ਚੇਂਜ ਕਰਾਏ ਮੈਂ, ਉਹਦੇ ਵੈਪਰਾਂ ਦਾ ਪੂਰਾ ਸੈੱਟ ਮੈਂ ਕਿਹਾ ਚੇਂਜ ਕਰ ਦੇ ਉਹਦਾ। ਉਹ ਸੈੱਟ ਚੇਂਜ ਕੀਤਾ, ਫਿਰ ਜਦੋਂ ਬੰਦਾ ਨਵੀਂ ਗੱਡੀ ਲਿਆਂਦਾ ਉਹਨੂੰ ਬਹੁਤ ਚਾਹ ਹਾਂ, ਹੁੰਦਾ, ਹਰ ਚੀਜ਼। ਬਹੁਤ ਏਦਾਂ ਕਰਾਉਂਦਾ ਉਹ। ਆ ਬੇਟੇ ਨਾ
ਬਿਲਕੁਲ ਨਹੀਂ ਕਰਨਾ ਇਦਾਂ। ਰੰਗ ਵੀ ਔਰ ਤੁਸੀਂ ਕਹਿੰਦੇ ਆ ਜਿਹੜਾ ਉਸਤਾਦ ਜੀ 1 ਨੰਬਰ ਰੰਗ ਉਹਨੇ ਗਾਰੰਟੀ ਦਿੱਤੀ, ਉਹਨੇ ਕਿਹਾ ਕਿ ਇਹ 6 ਮਹੀਨੇ ਰੰਗ ਕਿਤੇ ਨਹੀਂ ਜਾਂਦਾ। ਅੰਦਰ ਨਾ ਫ੍ਰਿਜ ਦਾ ਦਰਵਾਜ਼ਾ ਥੱਲੇ ਪਿਆ ਵਾ ਤੇ ਉਹਦੀ ਵਾਲੀ ਰਬੜ ਗੱਡੀ ਦੇ ਦਰਵਾਜ਼ੇ ਨੂੰ ਪਾਈ ਐ ਲਵੇਟੀ। ਓਏ ਰੱਬੜਾ ਤੂੰ ਚੈੱਕ ਕਰੀ, ਬਿਲਕੁਲ ਇੰਜ ਪਾਲਿਸ਼ ਕਰਕੇ ਉਹਨੇ ਇੰਜ ਪੂਰੀਆਂ ਲਾ ਕੇ ਦਿੱਤੀਆਂ। ਤੂੰ ਦਰਵਾਜ਼ਾ ਲਾਣਾ ਵਾ, ਛੱਡਣਾ ਸਿਰਫ ਤੂੰ ਦਰਵਾਜ਼ਾ ਛੱਡ ਕੇ ਪਿੱਛੇ ਖਲੋ ਜਾਣਾ। ਹਾਂ ਤੇ ਉਧਰੋਂ ਨਿਕਲ ਆਉਣਾ ਦਰਵਾਜ਼ਾ ਘੁੰਮ ਕੇ। ਤੇ ਐ ਹੱਥ ਪਾ ਕੇ ਵੀ ਕੁੰਡੀ ਲਾਂਦਾ ਹੀ ਉਹਨੂੰ। ਭਾਜੀ ਮਾਂ ਦੀ ਦੁਆ ਲਿਖਾਇਆ, ਮਾਂ ਜੀ ਕਹਿੰਦੀ ਪੁੱਤ ਮਿਟਾ ਦੇ, ਤਾਂ ਮੈਨੂੰ ਵੀ ਝੂਠੀ ਪਾਉਣ ਡਈ। ਉਸਤਾਦ ਜੀ ਏਸੀ ਫੁੱਲ ਚਿੱਲ। ਹਾਂ ਮਾਂ ਨਾਲ ਦੀ ਦੀ ਦੁਆ ਗੱਡੀ ਲਿਖਾਇਆ ਤੇ ਲੋਕੀ ਕਹਿੰਦੇ ਤੇਰੀ ਮਾਂ ਤੇਰੀ ਏਡੀ ਖਿਲਾਫ। ਮਾਂ ਤੈਨੂੰ ਚੰਗਾ ਨਹੀਂ ਸਮਝਦੀ। ਤੇਰੀ ਗੱਡੀ ਦੱਸਣ ਤੇ ਹੀ ਫਰੀਦ, ਤੇਰੀ ਮਾਂ ਦੇ ਦਿਲ 'ਚ ਤੇਰੇ ਲਈ ਕੋਈ ਹਮਦਰਦੀ ਨਹੀਂ ਹੈ। ਤਾਂ ਜੀ ਫਰੀਦ ਨੇ ਗੱਡੀ ਦਾ ਏਸੀ ਚਲਾਇਆ, ਉਹ ਜਾਲੀਆਂ ਦੀ ਤੂੜੀ ਪਾਈ ਉੱਤੇ ਪਿੱਛੇ ਵੱਜ ਗਈ। ਤੂੜੀ ਨਿਕਲੀ ਪਹਿਲੇ। ਨਹੀਂ ਯਾਰ ਗਿੱਲੀ ਕਰਕੇ ਥੱਲੇ ਪੈਰਾਂ ਤੇ ਬੋਰੀ ਰੱਖੀ ਹੋਈ ਐ ਇੰਜ ਕਰਕੇ। ਤੁਹਾਨੂੰ ਇਹ ਦੋਵਾਂ ਨੂੰ ਛੱਡ- ਬਦਦੁਆ ਦਿੱਤੀ ਕਿਸੇ ਨੇ, ਫੈਸਲ ਨੂੰ ਤੇ ਤੈਨੂੰ। ਯਾਰ ਤੁਸੀਂ ਦੋਵੇਂ ਰੁਪਏ ਵੇਚ ਕੇ ਨਾ ਇੱਕ ਕੋਈ 12 ਕ ਮਾਡਲ ਲੈ ਲਓ, ਮਹੀਨਾ ਰੱਖ ਲਿਆ ਕਰੋ। ਆਸਤਾ ਹੀ ਹੈ ਨਾ ਥੋੜਾ ਜਿਹਾ, ਯਾਨੀ ਉਹਦਾ ਅਸੀਂ ਮੈਂ ਹੁਣ ਕੰਮ ਕਰਾਇਆ ਵਾ ਤਾਜੀ, ਉਹਦੇ ਚ ਏਸੀ ਉਸੀ ਦਾ ਥੋੜਾ ਕੰਮ ਰਹਿੰਦਾ ਸੀ, ਉਹ ਕਰਵਾਇਆ। ਏਸੀ ਆਇਆ ਨਹੀਂ ਸੀ ਵਿੱਚ, ਏਸੀ ਮਕਵਾਇਆ। ਮੈਂ ਬੈਠਾ, ਮੈਂ ਕਿਹਾ ਰਖਵਾ ਮੈਂ ਵਿੰਡੋ ਵਿੱਚ ਤੰਦ ਏਸੀ ਲੈ ਕੇ ਨਾ ਇੰਡੋਰ ਪਿਛਲੀ ਸੀਟ ਦੇ ਉੱਤੇ ਲਾਇਆ ਤੇ ਆਊਟਡੋਰ ਪਿੱਛੇ ਡਿੱਗੀ 'ਚ ਰੱਖਿਆ। ਨਹੀਂ ਹੁੰਦਾ ਕੋ। ਤੇ ਮੀਟਰ ਜਿਹੜਾ ਮਗਰ ਬੰਨਿਆ ਵਾ ਉਹਦਾ ਰੋਲ ਹੁੰਦਾ ਨਾਲ ਤਾਰ ਦਾ। ਉਹ ਮੈਂ ਝਾਲ ਦੀ ਕਰ ਜਾਣਾ ਹੁੰਦਾ, ਪਿੱਛੇ ਤਾਰ ਵੀ ਇਦਾਂ ਹੀ ਆਉਂਦੀ ਹੁੰਦੀ। ਰੀਡਰ ਕਈ ਵਾਰੀ 12 ਵੋਲਟ ਤੇ ਚੱਲ ਜਾਂਦੇ ਨੇ, ਹੁਣ ਇੰਜਨ ਤੇ ਚੱਲਦਾ ਨਾ ਏਸੀ। ਮੈਨੂੰ ਕਈ ਵਾਰੀ ਰੀਡਰ ਨੇ ਕਿਹਾ ਵਾ, ਕਹਿੰਦਾ 1 ਮਿੰਟ ਗੱਡੀ ਖਲਾਰੀ ਮੈਂ ਰੀਡਿੰਗ ਕਰਕੇ ਪਹੁੰਚਾਉਣੀ ਦਾ। ਏਸੀ ਲਵਾ ਲਿਆ, ਪਿੱਛੇ ਆਊਟਰ ਲੱਗਾ, ਅੱਗੇ ਏਸੀ ਫੁੱਲ ਵੱਡੀ ਬਾਰੀ ਲੱਗੀ ਤੇ ਉਸਤਾਦ ਜੀ ਉੱਤੇ ਸੋਲਰ ਪਲੇਟਾਂ ਲੱਗੀਆਂ। ਇਹਨੇ ਡੈਸ਼ਬੋਰਡ ਕਢਾ ਕੇ ਉੱਤੇ ਟੰਨ ਦਾ ਏਸੀ ਫਿੱਟ ਕਰਾ ਲਿਆ ਅੱਗੇ ਹੀ। ਉਹਦੀ ਜਾਲੀ ਖੋਲ ਕੇ ਵਿੱਚੋਂ ਕੰਗਾ ਵੀ ਕੱਢ ਲੈਂਦਾ। ਆਹੋ, ਉਹਦੇ 'ਚ ਇੱਧਰ ਮੋਰੀ ਕਰਾ ਕੇ ਨਾ ਤੇ ਉਹਦੇ 'ਚ ਸਟੀਅਰਿੰਗ ਫਿੱਟ ਕਰਾ ਲਿਆ, ਅੱਗੇ ਏਸੀ ਲੱਗਾ ਪੂਰੀਆਂ। ਤੁਸੀਂ ਇਹ ਕਿਹਦਾ ਮਜ਼ਾ ਲਓ ਕਿ ਉਹਨੂੰ ਮੀਟਰ ਮਗਰ ਲੱਗਾ ਗੱਡੀ ਦੇ, ਤੇ ਹੁਣ ਨਾ ਉਹਨੇ ਬਿੱਲਾਂ ਦਾ ਐਡਾ ਵੱਡਾ ਥੱਦਾ ਇੱਕੋ ਬਿੱਲ ਦਾ। ਨਹੀਂ, ਇਹਦਾ ਇੱਕ ਹੋਰ ਤਰੀਕਾ ਨਾ, ਤੂੰ ਛੋਟਾ ਏਸੀ ਲੈ ਟਨ ਦਾ, ਹਾਂ ਉਹਦਾ ਇੰਡੋਰ ਜਿਹੜਾ ਨਾ ਉਹਨੂੰ ਬਣਾ ਲਾ, ਜਿਹੜਾ ਉਹ ਫਲੈਕਸੀਬਲ ਟੈਪ ਉਹਦੇ ਪੈਰ, ਆਊਟਡੋਰ ਕਰ ਲਾ ਏਸੀ 'ਚ ਬਹਿ ਕੇ ਸ਼ੀਸ਼ੇ ਤਾਂ ਕਰਕੇ ਅੰਦਰ ਜਿਵੇਂ ਹਵਾ ਨਹੀਂ ਭਰੀ ਤੇ ਏਸੀ ਚਲਾਇਆ ਅੱਧਾ ਘੰਟਾ, ਜਦੋਂ ਚਿੱਲ ਹੋ ਗਿਆ ਲਾ ਕੇ ਦੜਾਤੀ। ਹਾਂ ਉਸ ਤੋਂ ਬਾਅਦ ਸ਼ੀਸ਼ੇ ਨਹੀਂ ਖੋਲਣੇ। ਹਾਂ ਯਾਰ ਐਸਾ ਵੀ ਤਰੀਕਾ ਹੈ। ਤੇ ਤੂੰ ਇਹ ਨਾ ਕਿਹਾ ਕਰ ਮੈਂ ਪੈਟਰੋਲ ਪਵਾ ਲਿਆ, ਤੂੰ ਕਹ ਬਸ ਮੈਂ ਥੋੜੀ ਕੂਲਿੰਗ ਕਰਾ ਲਿਆ ਵਾ। ਆਹੋ, ਉਸ ਤੋਂ ਬਾਅਦ ਵੱਡੇ ਸ਼ਾਪਰ ਲੈ, ਆ ਜਿਹੜੇ ਡਸਟਬਿਨ 'ਚ ਰੱਖਣ ਵਾਸਤੇ ਨਹੀਂ ਮਿਲਦੇ ਕਾਲੇ, ਹਾਂ ਇਹ 5-7 ਭਰ ਕੇ ਨਾਲ ਪਿਛਲੀ ਸੀਟ ਤੇ ਰੱਖ ਲੈ, ਜਦੋਂ ਗਰਮੀ ਹੋਈ ਇੱਕ ਪਾੜ ਲਿਆ। ਓਏ ਵਾਹ ਵਾਹ ਵਾਹ। ਪਾਗਲਾ ਤੇਰੇ ਮੈਂ ਦੱਸ, ਜਾਂ ਫਿਰ ਸੀਟਾਂ ਥੱਲੇ ਬਰਫ਼ ਦੇ ਕੌਲੇ ਰੱਖਿਆ ਕਰ। ਯਾਰ ਮੈਂ ਉਹਦੇ ਛੋਟਾ ਹੱਥ ਜਿਹੜਾ ਛੱਤ ਵਾਲਾ ਪੱਖਾ ਨਾ ਸਾਜੀ ਨਿੱਕਾ। ਹਾਂ ਉਹ ਲਵਾਇਆ ਵਾ। ਹਾਂ। ਉਹ ਮਤਲਬ ਇੱਕ ਫਰੰਟ ਸੀਟ ਤੋਂ ਇੰਜ ਪੈਂਦੀ ਹਵਾ, ਪਿਛਲੀ ਸੀਟ ਤੇ ਉਹਨਾਂ ਦਾ ਵਿਚਕਾਰ ਲੱਗਾ, ਉਹ ਲੈਦਾ ਵਾ। ਇਹ ਤਾਂ ਫਰੀਦ ਗੱਡੀ 'ਚ ਉਤਰੇ, ਸਾਰੇ ਪੈਰ ਗੰਦੇ ਹੋਏ। ਮੈਂ ਕਿਹਾ ਤੂੰ ਗੱਡੀ 'ਚ ਬੈਠਾ, ਇੱਕ ਤਾਂ ਥੱਲੇ ਮੋਰਾ ਹੋਇਆ ਭਾਜੀ। ਐਵੇਂ ਏਟੀਐਮ ਚ ਵੜ ਕੇ ਕੂਲਿੰਗ ਦੇ ਸ਼ਾਪਰ ਭਰਨ ਦੇ ਗੱਡੀ ਚ ਆ ਕੇ ਪਾਣੀ ਦੇ। ਉਹਦੇ ਚ ਨਾ ਸਾਜੀ ਏਟੀਐਮ 'ਚੋਂ ਹਾਂ, ਉਹਦੇ ਚ ਮੈਂ ਅੱਗੇ ਆਪਣੇ ਡੈਸ਼ਬੋਰਡ ਦੇ ਵਿੱਚ ਟੋਟਲੀ ਸਪਰੇਵਾਂ, ਉਹਦੀ ਪੋਲਿਸ਼ਾਂ, ਇੰਨੇ ਤਾਂ ਵਿੱਚੋਂ ਕੀੜੇ ਨਿਕਲਦੇ, ਸਪਰੇ ਦਮ ਕਰਨੀਆਂ ਪੈਂਦੀਆਂ। ਉਹਦਾ ਉਹ ਵੀ ਆਇਆ ਸਾਜੀ ਆਰਮ ਰੈਸਟ ਆਰਮ ਜਿਹੜਾ ਹੁੰਦਾ, ਹਾਂ ਉਹ ਵੀ ਆਇਆ ਉਹਦਾ ਬੜਾ ਸੋਹਣਾ। ਅੱਛਾ, ਹੁਣ ਤੁਹਾਨੂੰ ਇਹ ਪਤਾ ਗੱਡੀ ਕਿਹੜੀ ਦੀ ਗੱਲ ਹੋ ਰਹੀ ਹੈ? ਤੁਸੀਂ ਗੱਡੀ ਕਿਹੜਾ, ਤੁਸੀਂ ਕਹਿਣਾ ਯਾਰ ਸੁਭਾਨ ਅੱਲਾਹ ਅੱਛੀ ਗੱਡੀ ਆ, ਪ੍ਰੀਅਸ। ਹਾਂ ਪ੍ਰੀਅਸ ਗੱਡੀ ਟਿਊਟਾ ਦੀ। ਲੇਕਿਨ ਬਾਹਰੋਂ ਦੇਖੋ ਮੇਰੀ ਤੇ ਸਿੱਧਾ ਮੇਰੀ ਤਾਂ ਕਿਤੇ ਰਹਿਣਾ ਮੈਂ ਜੱਦੀ ਅੰਜ ਵੱਜ ਗਈ, ਉੱਜ ਵੱਜ ਗਈ, ਲੰਗ ਲੱਥ ਗਿਆ, ਅੰਮੀ ਨੇ ਪਿਆ ਦਿੱਤਾ, ਉਹ ਪ੍ਰੀਅਸ ਢਿੱਲ ਨਹੀਂ, ਦੀ ਪ੍ਰੀਅਸ ਗੱਡੀ ਆ ਜਾਪਾਨੀ, ਉਹਦੀ ਟਿਊਟਾ ਦੀ ਹਾਈਬ੍ਰਿਡ ਆ। ਹਾਂਜੀ, ਔਰ ਸਹੀ ਆ। ਮੈਂ ਲੇਕਿਨ ਇਹ ਧਿਆਨ ਰੱਖਣਾ ਕਿ ਉਹਨੂੰ ਏਡਾ ਪ੍ਰੀਅਸ ਸਮਝ ਕੇ ਉਹਨੂੰ 24-25 ਮਾਡਲ ਨਹੀਂ ਸਮਝ ਲੈਣਾ। ਇਹਨਾਂ ਕੁ ਧਿਆਨ ਰੱਖਣਾ, ਜਿਹੜਾ ਮੈਂ ਚੀ ਕਰਕੇ ਗਿਆ ਤੇ ਉਹਨੇ ਮੈਨੂੰ ਕਿਹਾ ਮਨਾਲ ਲੈ ਜਾ ਤੇ ਫਨਾਲ ਲੈ ਜਾ ਤੇ ਇਹਨੂੰ ਵੀ ਨਾਲ ਲੈ ਜਾ, ਐ ਨਹੀਂ ਕਰਨਾ। ਉਸਤਾਦ ਜੀ ਗੁੱਲੀ ਦਾ ਭਾਵੇਂ ਕੱਖ ਨਾ ਰਹੇ, ਇੱਕ ਵਾਰੀ ਯਾਦਗਾਰ ਵਾਲਾ ਇੰਜ ਭੁੱਲ ਕਰਕੇ ਐਨ ਨਗਾ ਕੇ ਤੇ ਯਾਦਗਾਰ ਕਿਹੜਾ ਔਖਾ, ਇੱਥੋਂ ਜਾ ਯਾਦਗਾਰ ਇੰਜ ਭੁੱਲਣਾ ਨਹੀਂ। ਹਾਂ ਉਹ ਤਾਂ ਲੱਗੀ ਉਹ ਸ਼ੂ ਕਰਕੇ ਨਗਾਣਾ, ਜਿਹੜਾ ਨਗਾਉਂਦੇ ਨਹੀਂ। ਮੈਂ ਤੇ ਭਰਾ ਮਜ਼ਰ ਨੂੰ ਕਿਹਾ ਫਰੀਦ ਨੇ ਗੱਡੀ ਲਈ ਦੇਖੀ, ਕਹਿੰਦਾ ਲੈ 7 ਦਿਨ ਹੋ ਗਏ ਮਾਹੀਲਾ ਤਲਾਕ ਲਈ ਜਾਂਦਾ। ਅਜੇ ਕਰਕੇ ਛੱਡ ਕੇ ਟੇਪ ਰਖਾਈ ਹੈ ਸਾਜੀ ਵਿੱਚ ਮੈਂ, ਟੇਪ ਜਿਹੜਾ ਨਾ ਪੂਰਾ ਸਿਸਟਮ ਰਖਾਇਆ, ਉਹਦੇ ਦੋ ਚੈੱਕ ਰਖਵਾ ਟੇਪ, ਸਾਜੀ ਉਹ ਐਂਡਰਾਇਡ ਲਵਾ ਉਹਦੇ 'ਚ। ਨਹੀਂ ਉਹ ਨਹੀਂ ਨਾ ਲੈ ਡਰਾਈਵਰ ਲੈ 3-4 ਹਜ਼ਾਰ ਦਾ ਐਂਡਰਾਇਡ ਲੱਗ ਜਾਣਾ ਵਾ, 14-15 ਦਾ। 11,000 ਰੁਪਏ ਦਾ ਆ ਉਸਤਾਦ। ਤੇ ਫਿਰ ਕੀ ਆ, ਸਾਜੀ ਦੇ ਮਾਮੇ ਵਾਲੀ ਟੇਪ ਆ ਜਿਹੜੀ ਮੋਢੇ ਤੇ ਰੱਖ ਕੇ ਗੱਟ ਵਾਲੇ ਨਹੀਂ ਸੀ ਲੈ ਜਾਂਦਾ, ਉਹ ਹੀ ਲਾਤੀ। ਐਂਡਰਾਇਡ ਲਵਾ ਉਹਦੇ 'ਚ। ਉਸਤਾਦ ਜੀ ਇਹਨੇ LCD ਲਵਾਈ ਹੈ, LCD ਕਿਤੇ ਪੁੱਠੀ ਲਵਾ ਲਈ ਆ। ਹੁਣ ਅੱਗੋਂ ਸ਼ਟਰ ਖੋਲ ਕੇ ਉੱਥੋਂ ਸੈੱਟ ਕਰਨਾ ਚੱਲ ਲੈ, ਫਿਰ ਅੰਦਰ ਆ ਕੇ ਬਹਿੰਦਾ। ਉਹ ਸ਼ਟਰ ਨਹੀਂ ਯਾਰ, ਬੋਨਟ। ਹੁਣ ਚੁੱਕਦਾ ਮੈਂ
ਉਦੋਂ ਜਾ ਕੇ ਐਂ ਲਾ ਕੇ ਚੇਤ ਬੋਨਟ ਚੁੱਕਣਾ, ਤੇਰੀਆਂ ਅੱਖਾਂ ਖੁੱਲੀਆਂ ਰਹਿ ਜਾਣੀਆਂ। ਹਾਂ ਵਿੱਚ ਹੈ ਹੀ ਕੁਝ ਨਹੀਂ। ਸ਼ੀਸ਼ਾ ਤਲੇ ਕਰਨ ਵਾਲੀ ਮੁੱਠ ਨਹੀਂ ਲੱਗੀ, ਉਹ ਇਦਾਂ ਵੀ ਡੱਕੀ ਕੱਢਣੀ ਪੈਂਦੀ ਫੇਰ ਬਾਹਰ। ਗਾਜਰ ਫਸਾਈ ਆ, ਹਾਂਜੀ ਤਾਰ ਫਸਾਈ ਆ, ਚੂਚਾ ਫਸਾਇਆ। ਚੁੱਪ ਫਸਾਇਆ ਉੱਥੇ। ਉਸਤਾਦ ਜੀ ਦਾ ਹਾਰਨ ਖਰਾਬ ਹੋਇਆ, ਉਹ ਕਹਿੰਦੇ ਹਾਰਨ ਇੱਥੋਂ ਮਿਲਣਾ ਹੀ ਨਹੀਂ ਹੈਗਾ, ਹਾਰਨ ਲਾਹੌਰੋਂ ਮਿਲਣਾ। ਹਾਰਨ ਖਰਾਬ ਹੋਇਆ, ਬੱਚਾ ਛਾਤੇ ਬਿਠਾ ਲਿਆ, ਕਹਿੰਦਾ ਅੱਗੇ ਪਿੱਛੇ ਪਰੇ ਕਰਕੇ ਸਾਰਾ ਚਾਚੂ ਪਿੱਛੇ ਹੋ ਜਾਏ, ਚਾਚੂ ਪਿੱਛੇ ਹੋ ਜਾਏ। ਹੋਇਆ ਹਾਰਨ ਖਰਾਬ ਹੋਇਆ ਤੇ ਕੌਣ ਆਈਸਕ੍ਰੀਮ ਵਾਲਾ ਲਵਾ ਲਿਆ ਜਿਹੜਾ ਘੁੱਟ ਕੇ ਨਹੀਂ ਜਾਂਦਾ। ਨਹੀਂ ਉਹਦਾ ਹਾਰਨ ਦਾ ਸਿਰਫ ਮਸਲਾ, ਬਾਕੀ ਉਹਦਾ ਤੋਬਾ ਥੋੜਾ ਜਿਹਾ ਹੀ ਮਸਲਾ ਹੋਇਆ। ਨਾ ਕਰਾ ਹਾਰਨ ਸਹੀ, ਹਾਂ ਕਿਉਂਕਿ ਇਸ ਗੱਡੀਆਂ ਦਾ ਇੱਕ ਇਹਨਾਂ ਨੂੰ ਇੱਕ ਬਿਮਾਰੀ ਹੁੰਦੀ, ਇਹਦੀ ਤੇ ਇੱਕ ਚੀਜ਼ ਠੀਕ ਕਰਾਉਣੀ ਨਾ 2 ਖਰਾਬ ਹੋਣੀਆਂ ਨੇ। ਇੱਕ ਖਰਾਬ ਨਾ ਉਹਨੂੰ ਰਹਿਣ ਦੇ, ਅੱਛਾ ਬਜਾਏ ਦੇ ਕਿ 2 ਖਰਾਬ ਹੋ ਜਾਣ। ਹਾਰਨ ਦੀ ਕਿਹੜੀ ਗੱਲ ਆ, ਹਾਰਨ ਦੇ ਕਦੋਂ ਵੀ ਲਵਾ ਲਾ ਤੂੰ ਦੱਸ। ਜਦੋਂ ਕੋਈ ਨੇ ਗੱਡੀ ਲਈ ਹੈ ਨਾ, ਉਹ ਗੱਡੀ ਨੂੰ ਵੇਚ ਕੇ ਅੰਦਰ ਆ ਕੇ ਉਹਨੇ ਵੇਖ ਨੂੰ ਕਹਿ ਮੈਨੇ ਮੜਦੀ ਉਸਕੋ। ਨਹੀਂ ਆ ਗੱਲ ਜਿਹੜੇ ਇਦਾਂ ਦੀ ਗੱਡੀ ਜਿਹੜਾ ਬੰਦਾ ਵੇਚਦਾ ਨਾ, ਉਹ ਘਰ ਆ ਕੇ ਇਹ ਵੀ ਕਹਿੰਦਾ ਨਾ, ਮਾਂ ਜੀ 9 ਦੀ ਲਈ ਸੀ, 7 ਦੀ ਵਿਕੀ। ਤੇ ਮਾਂ ਕਹਿੰਦੀ ਸ਼ੁਕਰ ਕਰ 7 ਦੀ ਵਿਕ ਗਈ, ਤੇ ਜਿਹੜਾ ਉੱਤੇ 4.5 ਲਾ ਬੈਠਾ ਰਾਤ ਦਿਨ, ਮੇਰੇ ਮੁੰਡੇ ਨੂੰ ਤਾਂ ਪਾਗਲ ਕਰਤਾ ਸੀ ਇਸ ਗੱਡੀ ਨੇ, ਪਰ ਲਾਣ ਤੇ ਭੇਜ ਛੱਡ। ਤੇ ਉਸ ਤੋਂ ਬਾਅਦ ਮਾਂ ਉਹਨੀ ਦਾਸ ਪੈ ਜਾਂਦੀ। ਮੁੰਡਾ ਕਹਿੰਦਾ ਮਾਂ ਜੀ ਗੱਡੀ ਯਾਦ ਆ ਰਹੀ? ਨਹੀਂ ਪੁੱਤ, ਉਹ ਵੀ ਤੇ ਕਿਸੇ ਦਾ ਧੀ ਪੋਤੀ ਜਿਹਨੂੰ ਤੂੰ ਵਿੱਚ। ਮੈਂ ਉਹਦੇ ਬਾਰੇ ਸੋਚ, ਮੈਂ ਕਹਿੰਦਾ ਦੱਸ, ਮੈਂ ਉਹਦੇ ਬਾਰੇ ਸੋਚ ਰਹੀ, ਉਹ ਵੀ ਵਿਚਾਰਾ ਤੇ ਪਤਾ ਨਹੀਂ ਕੀ ਬਣੂ। ਉਸਤਾਦ ਜੀ 2 ਸਟੱਪਣੀਆਂ ਨਾਲ, ਸ਼ੁਕਰ ਹੈ ਮਾਲਕ ਦਾ। ਇਹ ਵੀ ਹੈ ਕਿਤੇ ਵਾਧਾ ਘਾਟਾ ਕੋ ਹੁੰਦਾ ਨਾ। ਇਹਦੇ ਅੱਬੇ ਨੇ ਇਹਨੂੰ ਕਿਹਾ ਓਏ ਗੱਡੀ ਵੇਚਣੀ ਨਾ, ਤੇ ਜਿੰਨੇ ਨੁਕਸਾ ਉਹ ਦੱਸ ਕੇ ਵੇਚਣੀ ਆ, ਹਰਾਮ ਨਹੀਂ ਕਮਾਉਣਾ। ਉਸਤਾਦ ਜੀ 3 ਦਿਨ ਬੰਦਾ ਇਹਦੀ ਬੈਠਕ 'ਚ ਰਹਿੰਦਾ ਹੁੰਦਾ ਸੀ, ਜਿਹਨੇ ਗੱਡੀ ਲੈਣੀ। ਦੱਸ ਰਿਹਾ ਤੇ ਉਹ ਦੱਸ ਰਿਹਾ ਆ ਵੀ ਰੌਲਾ ਟੈਟ ਏਦਾਂ ਵਾ, ਬੈਲਟ ਏਦਾਂ ਲੱਥ ਜਾਂਦਾ, ਫਲਾਂ ਲੱਥ ਜਾਂਦਾ। ਉਸਤਾਦ ਜੀ ਇੰਗਲਿਸ਼ ਉਹਦੇ 'ਚੋਂ ਸਾਰੀ ਉਹ ਆਟੋ ਹਿਸਾਬ ਕਿਤਾਬ ਲਿਖਿਆ ਹੁੰਦਾ ਨਾ ਵਿੱਚ, ਟੋਟਲੀ ਆਟੋ ਆ, ਹਰ ਸ਼ੈ ਆਟੋ। ਆਹੋ ਲੇਕਿਨ ਇੱਕ ਗੱਲ ਆ ਉਸਤਾਦ ਜੀ, ਮੈਂ ਸਰੀਨਾ ਵਿੱਚ ਨਹੀਂ ਸੀ ਨਾ, ਸਰੀਨਾ ਪਿੱਛੇ ਜੇ, ਤੇ ਕਰਾਚੀੋਂ ਇੱਕ ਫੋਨ ਆਇਆ, ਤੇ ਉਹ ਗੱਲਬਾਤ ਉਹਦੇ ਨਾਲ ਚੱਲਦੀ ਪਈ ਰਹੀ। ਤੇ ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਉਹਨੂੰ ਮੈਂ ਫੋਨ ਕੀਤਾ, ਉਹ ਦੇਖਣ ਵੀ ਆ ਗਿਆ, ਰੇਟ ਵੀ ਤੈਅ ਹੋ ਗਿਆ। ਮੈਂ ਕਿਹਾ ਭਾਜੀ 1 ਮਿੰਟ ਗੱਲ ਸੁਣੋ। ਕਹਿੰਦਾ ਹਾਂਜੀ। ਮੈਂ ਕਿਹਾ ਸਰ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਣਾ, ਗੱਡੀ ਪੇਂਟ ਹੋਈ ਹੈ? ਕਹਿੰਦਾ ਹਾਂਜੀ ਮੈਨੂੰ ਪਤਾ। ਮੈਂ ਕਿਹਾ ਮਤਲਬ ਸ਼ਾਵਰ ਹੋਈ ਹੈ ਵਿੱਚ ਵਿੱਚ? ਉਹਨੇ ਕਿਹਾ ਜੀ ਮੈਨੂੰ ਪਤਾ। ਤੇ ਮੈਂ ਕਿਹਾ ਕੋਈ A to Z ਗੱਡੀ, ਇੰਜਨ ਵਾਈਜ਼, ਪੈਰ, ਮਤਲਬ ਓਕੇ, ਹਰ ਚੀਜ਼ ਮੈਂ ਆਪਣੇ ਚਲਾਉਣ ਵਾਸਤੇ ਕਰਵਾਈ ਹੈ। ਸਿਰਫ ਇਹਦੇ ਨਾਲ ਅਗਲੇ ਹੱਬ ਤੇ ਬੈਰਿੰਗ ਦੋਵਾਂ ਸਾਈਡਾਂ ਦੇ ਜਿਹੜੇ ਨਾ, ਇੱਕ ਸਾਈਡ ਦੇ ਖਰਾਬ ਆ। ਖਰਾਬ ਨਹੀਂ ਮਤਲਬ ਉਹ ਗੂੰਜ ਜੀ ਆਉਂਦੀ ਗੱਡੀ ਦੇ ਅੰਦਰ, ਉਹ ਵੀ ਜਿਹਦੇ ਕੋਲ ਮੈਂ ਕਰਵਾਈ ਸੀ ਉਹਨੇ ਕਿਹਾ ਸੀ। ਮੈਂ ਕਿਹਾ ਯਾਰ ਗੂੰਜ ਕਾਹਦੀ ਆ ਰਹੀ, ਉਹ ਵੀ ਫੀਲ ਕਰੋ, ਤੇ ਮੈਂ ਤੈਨੂੰ ਕਵਾਂਗਾ ਨਾ ਤਾਂ ਫਿਰ ਤੂੰ ਫੀਲ ਕਰੇਗਾ, ਅਦਰਵਾਈਜ਼ ਤੈਨੂੰ ਲੱਗਣਾ ਗੱਡੀ ਦੀ ਆਵਾਜ਼ ਆ। ਮੈਂ ਕਿਹਾ ਪਾਇਨੋ ਹੱਬ ਤੇ ਬੈਰਿੰਗ ਨਾ, ਹੱਬ ਦਾ ਜਾਂ ਬੈਰਿੰਗ ਦਾ ਮਸਲਾ ਵਾ। ਤੋ ਮਿਸਤਰੀ ਨੇ ਕਿਹਾ ਕਿ ਯਾਰ ਇਹਦਾ ਨਾ ਹੱਬ ਬੈਰਿੰਗ ਪੈ ਗਿਆ, ਗੂੰਜ ਹਟ ਜਾਏਗੀ। ਵੈਸੇ ਨਹੀਂ ਪਤਾ ਲੱਗਦਾ, ਚਲਾਈ 'ਚ ਕੋਈ ਰੌਲਾ ਨਹੀਂ। ਤੇ ਮੈਂ ਇੱਕ ਦੀ ਬਜਾਏ ਨਾ ਮੈਂ ਦੋਵੇਂ ਜਪਾਨੋਂ ਮੰਗਵਾ ਲੈਣੇ, ਮੈਂ ਦੋਵੇਂ ਚੇਂਜ ਕਰਾ ਦੇਣੇ ਨੇ, ਇਹਨੇ ਹੋਰ ਸੌ ਜਾਣਾ। ਲੋ ਜੀ ਨੇ ਫੋਨ ਕਹਿੰਦਾ ਪਾਇਨਾ ਬੜੀ ਅੱਛੀ ਤੁਸੀਂ ਗੱਲ ਕੀਤੀ, ਕਿਹੜਾ ਤੁਸੀਂ ਦੱਸ ਦਿੱਤਾ। ਮੈਂ ਕਿਹਾ ਤੁਹਾਨੂੰ ਉਹਦਾ ਪਤਾ ਹੀ ਨਹੀਂ ਸੀ ਲੱਗਣਾ। ਤੇ ਕਹਿੰਦਾ ਤੁਸੀਂ ਇਹ ਬਹੁਤ ਅੱਛੀ ਗੱਲ ਆ, ਤੁਸੀਂ ਦੱਸ ਦਿੱਤਾ। ਉਸ ਤੋਂ ਬਾਅਦ ਉਹਨੇ ਫੋਨ ਹੀ ਨਹੀਂ ਚੁੱਕਿਆ। ਡਰ ਗਿਆ ਨਾ ਕਿ ਪਤਾ ਨਹੀਂ। ਹਾਂ ਨਹੀਂ ਹੁੰਦਾ ਨਾ ਕਿ ਵੀ ਉਹ, ਮੈਂ ਕਿਹਾ ਭਾਈ ਕੋਈ, ਮੈਂ ਵੀ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਭਾਈ, ਕੋਈ ਮਸਲਾ ਨਹੀਂ। ਨਹੀਂ ਸਰੀਨਾ ਬੰਬ ਗੱਡੀ ਆ, 7 ਸੀਟਰ ਦਾ ਚਿਲ ਮਾਹੌਲ ਆ, ਖੁੱਲੇ ਡੁੱਲੇ। ਇਹ ਵੀ 7 ਸੀਟਰ ਹੀ ਆ ਕਿਹੜੀ ਭਾਜੀ? ਮੇਰੇ ਵਾਲੀ। ਆਹੋ ਅੰਦਰ 3 ਨਾਲ ਲੈਦਾ ਮੂੜੇ ਰੱਖੇ ਆ ਤੇ ਬੈ ਜਾਂਦੇ। ਨਹੀਂ ਪ੍ਰੀਅਸ ਯਾਰ ਗੱਡੀ ਹੁੰਦੀ ਆ, ਵੱਡੀ ਗੱਡੀ ਆ। ਉਹ ਡਿੱਗੀ ਸਤਾਜੀ ਉਹਦੀ ਖੁੱਲੀ ਆ, ਚ ਮੂੜੇ ਰੱਖੇ ਨੇ। ਨਹੀਂ ਵੈਸੇ ਵੀ ਗੱਡੀ ਬੜੀ ਅੱਛੀ, ਪ੍ਰੀਅਸ ਬਹੁਤ ਅੱਛੀ ਗੱਡੀ। ਤਾਜੀ ਸਪੀਡ ਤੇ ਦਰਵਾਜ਼ੇ ਆਪੇ ਖੁੱਲ ਜਾਂਦੇ ਆ, ਮੈਂ ਫੜ ਕੇ ਪੈਣਾ ਪੈਂਦਾ ਹੈ, ਕਿ ਸਬਰ ਕਰਨਾ ਪੈਂਦਾ। ਦਰਵਾਜ਼ੇ ਇਹ ਕਰਾਮਤ ਆ ਗੱਡੀ ਦੀ। ਇਹਦੀ ਅਕੀਦਤਮੰਦ ਗੱਡੀ ਆ ਵੀ ਉਹਦੇ ਦਰਵਾਜ਼ੇ ਆਪੇ ਖੁੱਲ ਜਾਂਦੇ, ਉਹ ਇੰਜ ਕਰਕੇ ਬਾਹਾਂ ਖੋਲ ਕੇ ਜਾਂਦੀ ਆ, ਮੈਨੂੰ ਜੱਫੀ ਪਾ ਲਓ। ਰੱਸੇ ਪਾਏ ਆ, ਰਸਾ ਖਿੱਚਦਾ ਨਹੀਂ ਕਰਕੇ ਠਾ। ਨਹੀਂ ਇਦਾਂ ਨਾ ਕਰੋ। ਰੱਸੇ ਪਾਏ ਆ। ਮੇਰੀ ਗੱਡੀ ਜਿਹੜੀ ਉਹ ਫੜੀ ਗਈ ਹੈ ਜੀ, ਉਹਨੂੰ ਇੱਕ ਉਹਦੇ ਤੇ ਪਰਚਾ ਹੋਇਆ। ਨਵੀਂ ਪਵਾਈ ਗੱਡੀ ਦੀ, ਪਹਿਲੀ ਮੰਜੀਆਂ ਚਾੜ ਕੇ ਤੋੜ ਲਈ ਸੀ। ਉਹਦਾ ਉਸਤਾਦ ਜੀ ਸਨਰੂਫ ਅਸੀਂ ਕਢਵਾ ਸਕਦੇ ਵਿੱਚੋਂ ਮੋਰਾ, ਮੈਂ ਉਹ ਬਣਾਉਣਾ। ਹਾਂ ਹੋ ਸਕਦਾ। ਸਨਰੂਫ ਹੈ ਹੀ ਨਹੀਂ, ਗੱਤਾ ਫਸਾਇਆ ਇੰਜ ਕਰਕੇ ਬਣਾ ਲਿਆ। ਨਹੀਂ ਤੂੰ ਸਨਰੂਫ ਉਹਦੇ ਚੋਂ ਮੋਰਾ ਕਢਾਉਣਾ, ਤੂੰ ਕੋ ਮੋਰਾ ਲੈ ਉਹਦੇ ਚ ਗੱਡੀ ਪਾ ਲਾ। ਪੂਰਾ ਹਾਂ ਉਹ ਯਾਰ ਛੱਡ ਦੇ, ਖਰੀਦ। ਨਹੀਂ ਗੱਡੀ ਠੀਕ ਹੈ। ਤੂੰ ਸੋਚ ਸਕਦਾ ਸੀ ਤੂੰ ਪ੍ਰੀਅਸ ਲੈ ਲੇਗਾ ਅੱਜ ਤੋਂ 4-5 ਸਾਲ ਪਹਿਲੇ? ਕਦੀ ਵੀ ਨਹੀਂ ਉਸਤਾਦ। ਕਿੱਥੇ ਮੋਟਰਸਾਈਕਲ ਨੂੰ ਕਿੱਕ ਮਾਰਨੀ, ਟੁੱਟੀ ਰੱਸੀਆਂ ਬੰਨ ਕੇ, ਉਹ ਕਿੱਥੇ ਜੜਾਂ ਵਾਲੇ ਜਾਣਾ, ਉਹ ਵੀ ਉਸਤਾਦ ਜੀ। ਲੇਕਿਨ ਸੋਚ ਸਕਦਾ ਤੇ ਅੱਜ ਤੂੰ ਸਬਰ ਕਰਨਾ, ਅੱਗੋਂ ਰੱਬ ਮਾਡਲ ਤੇ ਨਵਾਂ ਦੇ ਦੂ। ਇਹਨੂੰ ਤੂੰ ਵਿੱਚੋਂ ਕਟਵਾਉਂਦਾ ਫਿਰੇਗਾ, ਇਹਨੂੰ ਤੂੰ ਕਟਵਾਤਾ, ਇਹ ਤੂੰ ਜਿੰਨੇ ਦੀ ਵੀ ਲਈ ਉਹਦਾ ਹੋਰ 2-3 ਲੱਖ ਘਟ ਜਾਣਾ। ਜਦੋਂ ਮੇਰੀ ਗੱਲ ਸੁਣ,
ਇਹ ਐਸਾ ਮੁਲਕ ਆ, ਮੈਂ ਤੁਹਾਨੂੰ ਦੱਸਣਾ ਮੈਂ ਗੱਡੀ ਵੇਚਣੇ ਲਾਈ 60 ਲੱਖ ਤੋਂ ਉੱਤੇ ਦੀ ਗੱਡੀ ਹੈ। ਯਾਨੀ ਤੂੰ ਕਿਤੇ ਦੇਖ ਲੈ ਲੱਗੀ ਸਰੀਨਾ 18 ਦੀ ਉੱਥੇ ਦੀ ਆ ਤੇ 24 ਦੀ ਇੰਪੋਰਟ 50,000 ਚੱਲੀ ਹੈ, 50,000 ਚੱਲੀ ਸਿਰਫ। ਤੇ ਤੂੰ ਕਿਤੇ ਦੇਖ ਲਾ 70 75 72 ਐਦਾਂ ਲੱਗੀਆਂ ਨੇ। ਤੇ ਮੈਂ ਵੇਚਣ ਲੱਗਿਆ ਤੇ ਉਹ ਪੈਸੇ ਚਾਹੀਦੇ ਸੀ ਤੇ ਮੈਂ ਕਦਮ ਜਦੋਂ ਖੱਪ ਪਈ ਨਾ ਫੈਸਲਾਬਾਦ 'ਚ ਤੇ 40 45 ਦੇ ਉੱਤੇ ਲਾ ਕੋ ਨਹੀਂ ਰਿਹਾ। ਦੁਨੀਆ ਜਾਂਦੇ ਨੁਕਸ ਕੱਢੀ ਜਾ ਰਹੇ ਨੇ, ਇੱਕ ਦੂਜੇ ਨੂੰ ਸਾਰਾ ਦੱਸ ਦਿੱਤਾ ਵੀ ਆ ਗੱਡੀ ਜਿਹੜੀ ਨਾ ਇਹਦੀ ਗੱਡੀ ਜੇ। ਆਹ ਬੜਾ ਕੰਮ ਹੈਗਾ ਸਰ ਜਿੱਦਾਂ ਮਕਾਨ ਵਾਲੇ ਨਾ, ਜੇ ਪ੍ਰਾਪਰਟੀ ਡੀਲਰ ਤੁਸੀਂ ਉਹਨੂੰ ਕਹਿਣਾ ਸੌਦਾ ਵੇਚਣਾ ਵਾ, ਉਹਨੇ ਤੁਹਾਡਾ ਸੌਦਾ ਇੰਨਾ ਗੰਦਾ ਕਰ ਦੇਣਾ ਵਾ ਕਿ ਤੁਸੀਂ ਐਂਡ ਵੇਚਣਾ ਹੀ ਵੇਚਣਾ। ਬਾਹਰ ਦੇ ਪ੍ਰਾਪਰਟੀ ਡੀਲਰ ਨੂੰ ਦੇਣਾ ਨਹੀਂ ਉਹਨਾਂ ਨੇ। ਉਹ ਇਹਨਾਂ ਦੇ ਵਿਕਣਾ ਭਾਜੀ, ਜਾਓ ਵੇਚ ਲਓ ਜਿੱਥੇ ਵੇਚ। ਹੋਰ ਕਿਸੇ ਪ੍ਰਾਪਰਟੀ ਡੀਲਰ ਨੇ ਆਉਣਾ ਹੀ ਨਹੀਂ ਉੱਧਰ ਉਸ ਇਲਾਕੇ 'ਚ। ਜੇ ਆਇਆ ਨਹੀਂ ਤਾਂ ਉਹਨਾਂ ਨੇ ਉਹਦੀ ਇੱਥੇ ਹੀ ਕਰ ਦੇਣੀ ਵੀ ਤੂੰ ਇੱਧਰ ਕੀ ਕਰਨ ਆਇਆ। ਮਤਲਬ ਹਰ ਚੀਜ਼ ਦਾ ਮਾਫੀਆ ਬਣਿਆ ਪੂਰਾ। ਜੀ ਬਿਲਕੁਲ। ਹਾਂਜੀ, ਤੇ ਐਸੇ ਪ੍ਰਾਪਰਟੀ ਲੀਡਰ ਅੱਛੇ ਵੀ ਹੈਗੇ ਨੇ। ਮੈਂ ਇੱਕ ਪ੍ਰਾਪਰਟੀ ਲੀਡਰ ਨੂੰ ਜਾਣਦਾ ਭਾਈਜਾਨ, ਉਹ ਕੋਲੋਂ ਪੈਸੇ ਪਾ ਦਿੰਦਾ ਮਾੜੇ ਬੰਦੇ ਦੇ ਮਕਾਨ 'ਚ ਤੇ ਉਹਨੂੰ ਰੱਬ ਨੇ ਦਿੱਤਾ ਵੀ ਨਾ। ਇੱਦਾਂ ਦੇ ਵੀ ਹੈਗੇ ਨੇ ਜਿਹੜੀ ਮਾੜੇ ਚੰਗੇ ਹਰ ਫੀਲਡ 'ਚ ਨੇ। ਮੈਂ ਵੀ ਕਿ ਭਾਈ ਨਾ ਮਤਲਬ 60 ਲੱਖ ਦਾ ਮਕਾਨ ਹੈ ਨਾ, ਉਹਨੇ ਦੇਖਣਾ ਯਾਰ ਇਹਦੇ ਬੱਚੇ ਛੋਟੇ ਬੱਚੀਆਂ ਨੇ, ਬੰਦਾ ਵੀ ਵਿਚਾਰਾ ਮੁਲਾਜ਼ਮ ਤੇ ਇਹਦੇ ਕੋਲ 50 ਲੱਖ ਰੁਪਏ ਹਿੱਸਾ ਮਿਲਿਆ ਜਾਂ ਕੁਝ ਮਿਲਿਆ, ਮਕਾਨ ਚੰਗਾ। ਉਹਨੇ ਕਹਿਣਾ ਭੈ ਧੀਏ 10 ਮੈਂ ਪਾਤਾ, ਮੈਨੂੰ ਜਿੱਦਾਂ ਮਰਜ਼ੀ ਦੇ ਦੇ। ਵਾਹ ਤੇ ਉਹ ਲੈਣ ਲਾਟ ਆ, ਹਾਲਾਂਕਿ ਉਹਨੂੰ ਤੇ ਘਟਣੇ ਚਾਹੀਦੇ, ਲੇਕਿਨ ਉਹ ਤਕਵਾ ਉਹਦਾ ਰੱਬ ਤੇ, ਨਮਾਜ਼ੀ ਮਾਸ਼ਾਅੱਲਾ, ਔਰ ਉਹਦਾ ਨਾਮ ਆ। ਵਾਹ ਬੜੀ ਗੱਲ ਜੀ। ਇਹਨੇ ਵੀ ਇੱਕ ਮਕਾਨ ਲੈ ਕੇ ਦਿੱਤਾ ਤੇ ਉਹਨੂੰ ਕਹਿੰਦਾ ਧੀਏ 10 ਮੈਂ ਪਾ ਦਿੱਤਾ ਹੀ ਤੇ ਹੁਣ ਤੇਰਾ 30 ਵੀ ਮੇਰੇ ਵੱਲ ਲੱਗ ਗਈ। ਇਹਨੇ ਕਿਹਾ ਧੀਏ ਜਿਹੜਾ ਤੂੰ 50 ਮੈਨੂੰ ਫੜਾਇਆ ਸੀ ਨਾ ਮਕਾਨ ਦਾ, ਉਹਦੇ 'ਚ ਮੈਂ 10 ਪਾ ਲਿਆ ਹੀ, 10 ਪਾ ਕੇ ਤੇ ਮੈਂ 60 ਕਿਤੇ ਦੇਣਾ ਸੀ। ਲੱਗ ਗਈ ਕਿਤੇ। ਹਾਂ ਨਹੀਂ ਮੈਂ ਤਾਂ ਦੱਸਣ ਆ। ਅੱਛਾ ਫਿਰ 45, ਫਿਰ 47, ਫਿਰ 50, ਫਿਰ 52, ਫਿਰ ਮੈਂ ਉਹਨੂੰ ਕਿਹਾ ਇੱਕ ਨੂੰ, ਮੈਂ ਕਿਹਾ ਯਾਰ ਗੱਲ ਪਤਾ ਕੀ ਆ, ਮੈਂ 59 ਦੀ ਵੀ ਨਹੀਂ ਵੇਚਣੀ, ਇਹ ਮੈਂ 1 ਰੁਪਈਆ ਵੀ ਨਹੀਂ ਘੱਟ ਕਰਨਾ। ਇੱਕ ਬੰਦਾ ਕਹਿ ਰਿਹਾ ਦੇਖ ਲਓ ਜੀ ਇਸ ਤੋਂ ਬਾਅਦ ਵਾਰੇ ਨਹੀਂ ਗਏ, ਤੇ 2 ਦਿਨ ਬਾਅਦ ਫਿਰ ਮੈਸੇਜ ਮੇਰਾ ਕੀ ਦੇਣਾ ਹੁਣ। ਤਸਵੀਰਾਂ ਭੇਜ ਰਹੇ ਨੇ ਨੋਟਾਂ ਦੀਆਂ ਨਾ, ਤਸਵੀਰ ਭੇਜੇ ਕਰੈਕਟਰ ਨੇ ਮੈਨੂੰ 5 ਵਾਲੇ ਨੋਟਾਂ ਦੇ ਨਾ, ਇੰਜ ਨੋਟ ਪਏ ਨੇ ਤੇ 47 ਕਹਿੰਦਾ ਦੇਖ ਲਓ ਜੀ। ਤੇ ਮੈਨੂੰ ਕਹਿ ਰਿਹਾ ਮੈਂ ਤੇ ਅੱਜ ਹੀ ਗੱਡੀ ਲੈਣੀ, ਮੈਂ ਇਸ ਤੋਂ ਦੇ ਰਿਹਾ ਕਿ ਮੈਨੂੰ ਅੱਜ ਹੀ ਚਾਹੀਦੀ ਹੈ। ਤੇ 2 ਮਹੀਨੇ ਹੋ ਗਏ ਮੈਸੇਜ ਕਰੀ ਜਾ ਰਿਹਾ, ਉਹ ਲਈ ਨਹੀਂ ਉਹਨੇ। 52 ਤੇ 53 ਦੇ ਆ ਗਏ, 45 ਤੋਂ ਸ਼ੁਰੂ ਹੋ ਗਿਆ। ਤੇ ਜਿਹੜਾ ਫੋਨ ਕਰਦਾ ਨਾ ਮੈਨੂੰ ਪਤਾ ਲੱਗ ਜਾਂਦਾ ਕਿ ਪਿੱਛੋਂ ਗੇਮ ਇੱਕੋ ਹੀ ਹੈ ਸਾਰੀ, ਅੱਗੋਂ ਚੇਂਜ ਕਰਾ ਰਹੇ ਨੇ। ਮੈਂ ਕਿਹਾ ਮੈਂ ਵੇਚਣੀ ਨਹੀਂ। 60 ਲੱਖ ਦੀ ਤੁਸੀਂ ਬੜੀ ਸਸਤੀ ਦੇ ਹੁੰਦੇ, ਮੇਰੇ ਹਿਸਾਬ ਨਾਲ 80 ਦੀ ਜਾਣੀ ਚਾਹੀਦੀ ਹੈ। ਉਹ ਭਾਈ ਮੀਰਾ ਗੱਡੀ ਜਿਹੜੀ ਨਾਰਮਲ ਜੀ ਉਹ 30-35 ਦੀ 30-35 ਦੀ, ਜਾਂ ਸੁਜ਼ੂਕੀ ਦੀਆਂ ਗੱਡੀਆਂ ਜਿਹੜੀਆਂ ਅੱਜ ਪਾਕਿਸਤਾਨ 'ਚ ਗੱਡੀਆਂ ਦਾ ਹਿਸਾਬ ਵੀ ਬੜਾ ਅਜੀਬ ਆ। ਆਟੋ 28 ਲੱਖ ਤੁਹਾਨੂੰ ਮੈਂ ਪਿਛਲੇ ਦਿਨ ਪੁੱਛਿਆ ਨਾ, ਮੈਂ ਕਿਹਾ ਸਰੀਨਾ ਦਾ ਤੁਸੀਂ ਐਡ ਲਾਇਆ ਉਸਤਾਦ ਜੀ, ਉਹ ਬੰਦਾ ਜਿਹੜਾ ਫੈਸਲਾਬਾਦ 'ਚ ਨਾ ਜਿਸ਼ਾਨ ਬਾਸਤ ਮੋਟਰ ਵਾਲੇ, ਉਹ ਤੁਹਾਡੇ ਮਗਰ ਨੇ, ਉਹ ਕਹਿੰਦੇ ਭਾਜੀ ਗੱਡੀ ਅਸੀਂ ਲੈਣੀ ਹੈ ਉਸਤਾਦ ਨਾਲ। ਲੇਕਿਨ ਉਹ ਪਤਾ ਕਿਸ ਚੱਕਰ 'ਚ ਉਸਤਾਦ ਜੀ ਕਹਿੰਦੇ ਸਿਰਫ ਮੁਹੱਬਤ ਨਾਲ ਲੈਣੀ ਆ, ਸਾਨੂੰ ਮਾਰਕੀਟ ਫਿਰ ਲੈਣ ਤੇ ਬਾਅਦ ਵਿੱਚ ਰੇਟ ਜਿਹੜਾ ਅਸੀਂ ਦੇਾਂਗੇ ਨਾ, ਫਿਰ ਉਸ ਹਿਸਾਬ ਨਾਲ ਸਾਨੂੰ ਗੱਡੀ ਦੇ ਨਹੀਂ। ਉਹਨਾਂ ਨੇ ਯਾਰ ਇੱਕ ਹੱਦ ਤੱਕ ਹੁੰਦੀ ਆ ਜੀ ਦੀ ਗੱਡੀ ਉਹਨਾਂ ਦੇ ਨਾਮ ਤੋਂ ਵਿਕਣੀ ਚਾਹੀਦੀ ਹੈ, ਗੱਡੀ ਦੇ ਨਾਮ ਤੋਂ ਨਹੀਂ ਵਿਕਣੀ। ਨਹੀਂ ਯਾਰ ਗੱਡੀ ਦੇ ਨਾਂ ਤੋਂ ਕੀ, ਮੈਂ ਤੁਹਾਨੂੰ ਸਿੱਧਾ ਦੱਸ ਦਿੱਤਾ ਭਾਜੀ, ਉਹਦੇ 'ਚ ਆਹ ਨੁਕਸ ਆ। ਠੀਕ ਹੈ ਜੀ, ਅਸੀਂ ਉਦੋਂ ਦਾ ਬੈਠੇ, ਮੈਂ ਤੁਹਾਨੂੰ ਦੱਸਦਾ, ਮੈਂ ਸੋਚਿਆ ਸਾਡਾ ਕੈਮਰਾ A7 IV ਕੈਮਰਾ ਸੀ, ਸਾਡਾ 2.5 ਸਾਲ ਚੱਲਿਆ, ਉਹ ਸੜ ਗਿਆ। 2.5 ਸਾਲ ਚੱਲ ਗਿਆ, ਬੜੀ ਗੱਲ ਆ। DSLR ਕੈਮਰਾ ਤੇ 2.5 ਸਾਲ ਡੇਲੀ 3-3 ਘੰਟੇ ਆਉਣਾ ਕੈਮਰਾ ਵਾ। ਅਸੀਂ 4 ਸ਼ੋਅ ਕਰਨੇ ਨੇ, 4 ਘੰਟੇ ਚੱਲਣਾ। ਇਹ 4 ਘੰਟੇ ਚੱਲਣ ਵਾਸਤੇ ਬਣਿਆ ਹੀ ਨਹੀਂ DSLR। ਇਹ ਹੁੰਦਾ ਵਾ 5 ਮਿੰਟ 10 ਮਿੰਟ ਦੀ ਰਿਕਾਰਡਿੰਗ ਕਰ ਲਈ, 20 ਮਿੰਟ ਦੀ, ਬਸ ਇੰਨਾ ਉਹ ਚੱਲਦਾ ਸੀ। ਤੂੰ ਉਹ 2.5 ਸਾਲ ਚੱਲ ਗਿਆ, ਉਹ ਇੱਥੇ ਪਿਆ ਪਟਾਕਾ ਮਾਰ ਗਿਆ। 7 ਲੱਖ ਦਾ ਕੈਮਰਾ ਸੀ, ਚਲੋ ਓਕੇ ਹੋ ਗਿਆ ਕਿਉਂਕਿ 2.5 ਸਾਲ ਚੱਲਿਆ ਵੀ ਹੈ ਨਾ। ਹੁਣ ਆ 6400 ਕੈਮਰੇ ਲੱਗੇ ਨੇ ਸਾਈਡਾਂ ਤੇ, ਇਹਨਾਂ ਨੂੰ ਵੀ ਕੋਈ ਸਾਲ ਹੋ ਗਿਆ ਚੱਲਦੇ ਆ। ਤੇ ਆਪੇ ਹੀ ਮੈਂ ਸ਼ਰਾਜ਼ ਨੂੰ ਕਿਹਾ, ਮੈਂ ਕਿਹਾ ਸ਼ਰਾਜ਼ ਇਹਨਾਂ ਨੂੰ ਕੱਢ ਦਈਏ ਤੇ ਵਿੱਚ 10-20 ਹਜ਼ਾਰ ਪਾ ਕੇ ਫਿਰ ਇਦਾਂ ਦੇ ਲੈ ਲਈਏ, ਘੱਟ ਚੱਲੇ। ਕਹਿੰਦਾ ਹਾਂ ਭਾਈ ਨਾ ਠੀਕ ਆ। ਤੇ ਉਧਰ ਇੱਥੇ ਬੈਠਿਆ ਮੈਂ ਕੀ ਕਿਹਾ ਸ਼ਰਾਜ਼ ਨੂੰ, ਸਹੀ ਦੱਸਣਾ, ਤੁਸੀਂ ਕਿਹਾ ਸੀ ਨਹੀਂ ਯਾਰ ਜ਼ਿਆਦਤੀ ਆ, ਦੱਸਾਂਗੇ ਕਿ ਯਾਰ ਵੀ ਇੰਨੀ ਦੇਰ ਚੱਲੇ ਆ, ਅੱਗੇ ਦੇਖੋ ਅੱਗੇ ਤੇਰੇ ਨੂੰ। ਤੇ ਉਹ ਹੁੰਦਾ ਕਿ ਵਕਤੀ ਤੌਰ ਤੇ ਇਨਸਾਨ ਆ ਨਾ, ਸ਼ੈਤਾਨ ਆ ਇੱਕ ਨਿਜ਼ਾਮ, ਇੱਕਦਮ ਸੋਚ ਆਈ ਦਿਮਾਗ 'ਚ, ਉਹ ਇਦਾਂ ਕਰਦੇ ਆ। ਥੋੜੀ ਦੇਰ ਬਾਅਦ ਜਦੋਂ ਠੰਡਾ ਹੋਇਆ ਤਾਂ ਫਿਰ ਇੱਕ ਹੋਰ ਵੀ ਜਿੱਦਾਂ ਜ਼ਮੀਰ ਜ਼ਿੰਦਾ ਹੁੰਦਾ ਨਾ ਨਿਜ਼ਾਮ, ਇਹ ਤੂੰ ਕਰੇਗਾ ਤੇ ਆਪੇ ਹੀ ਬੰਦਾ ਆਪਣੇ ਆਪ ਸਾਹਮਣੇ ਖਲੋ ਜਾਂਦਾ ਤੁਹਾਡਾ ਆਪੇ ਹੀ। ਅੱਛਾ ਹੁਣ ਤੂੰ ਮਤਲਬ ਤੂੰ ਇਹਦੇ ਤੋਂ ਪੈਸੇ ਕਮਾ ਲਏ, ਹੁਣ ਤੂੰ ਇਸ ਲਾਲਚ ਵੇਚਣ ਲੱਗਾ ਕਿ ਇਹ ਹੁਣ ਚੱਲ ਗਏ ਨੇ ਬਹੁਤੇ, ਇਹ ਵੀ ਨਾ ਕਿਤੇ ਚੁੱਪ ਕਰ ਜਾਣ ਤੇ ਮੈਂ ਇਹਦਾ ਪੈਸੇ ਵਟਾਂ ਤੇ ਅਗਲੇ ਦੇ ਘਰ ਜਾ ਕੇ ਚੁੱਪ ਕਰਦੇ ਤੇ ਕਰ ਜਾਣ, ਤੇ ਤੂੰ ਜਿਹੜੇ ਇਸ ਤੋਂ ਬਾਅਦ ਨਵੇਂ ਲਵੇ ਉਹ ਡਿੱਗੇ ਤੇ ਫਾਰਗ ਹੋ ਜਾਵੇ। ਫਿਰ ਮੈਂ ਕਿਹਾ ਨਹੀਂ ਰਹਿਣ ਦੇ ਯਾਰ,
ਚੱਲਦੇ ਚੱਲੀ ਜਾਂਦੇ। ਜਾਂ ਜੇ ਕਿਸੇ ਨੂੰ ਵੇਚਣੇ ਆ ਨਾ, ਮੈਨੂੰ ਕਹ ਵੇਚਣੇ ਤੁਹਾਨੂੰ ਦੱਸ ਨਹੀਂ ਭਾਈ ਇਦਾਂ ਚੱਲਦੇ ਪਏ ਆ। ਇੰਨੀ ਕੁੱਟ ਪਈ ਹੈ। ਹਾਂ, ਇਹਦਾ ਵਾਲਾ ਬੜਾ ਫਰੀ ਸਾਹਿਬ ਹਿਸਾਬ ਹੁੰਦਾ ਇਹ ਜ਼ਿੰਦਗੀ 'ਚ। ਹਿਸਾਬ ਲਾ ਲਓ ਤਾਂ ਘਾਟਾ ਨਹੀਂ ਹੁੰਦਾ ਤੁਹਾਨੂੰ, ਘਾਟਾ ਉਦੋਂ ਹੀ ਹੁੰਦਾ ਜਦੋਂ ਤੁਸੀਂ ਗੇੜੇਬਾਜ਼ੀ ਸ਼ੁਰੂ ਕਰਦੇ। ਵਾਹ ਵਾਹ ਵਾਹ। ਬਾਕੀ ਤੁਸੀਂ ਸਰੀਨਾ ਬਹੁਤ ਸਸਤੀ ਦੇਣ ਡਏ ਆ, ਉਹ 60 ਲੱਖ ਦੀ ਗੱਡੀ ਨਹੀਂ ਉਹ ਹੈਗੀ। ਮੈਂ ਵੀ ਸਸਤੀ ਦੇ ਦੇਣੀ ਆ, ਮੈਂ ਜੇ ਲੈਣੀ ਹੋਈ ਮੈਨੂੰ ਕੋਲ ਲੈ ਮੇਰੀ ਤਾਂ ਸਸਤੀ ਆ। ਨਹੀਂ ਤੂੰ ਫਰੀਦ, ਲਿਆ ਤੂੰ ਕਿੰਨੇ ਪੈਸੇ ਦੇਣਾ? ਮੈਂ ਤਾਂ ਕੱਖ ਵੀ ਮੈਂ 40 ਲੱਖ ਦੇ ਨਸਤਾ ਮਕਾਨ 2 ਵੇਚਾਂਗਾ ਅੱਲਾ ਦੀ ਰਹਿਮਤ ਨਾਲ। ਤੇਰੀ ਇਹ ਬਚਪਨ ਦੀ ਆਦਤ ਆ। 40 ਦੋ ਲੱਖ ਮਕਾਨ ਕਿੱਥੋਂ ਆਏ? ਛੋਟੇ ਭਾਈ ਨੂੰ ਨਾ ਆਪਾਂ ਕਿਹੜਾ ਦੇ ਸਕਦੇ, ਅੱਗੇ ਚਾਚਾ ਸਿਰ ਹੋਇਆ, ਹੁਣ ਛੋਟਾ ਵੀ ਹੋ ਜਾਏਗਾ ਸਿਰ। ਤੂੰ ਮਰਜਣਾ ਕਿਤੇ ਤੋਂ ਅੱਧਾ। ਅੱਲਾ ਦੀ ਰਹਿਮਤ ਨਾਲ ਇੱਕ ਭੈਣ ਦਾ। ਨਹੀਂ ਮੈਂ ਵੇਚਣੀ ਨਹੀਂ ਪਾਣਾ। ਆਪਾਂ ਚੱਲੀਏ, ਪ੍ਰੋਗਰਾਮ ਬਣਾਓ, ਚੱਲੀਏ ਕਿਤੇ। ਕਿੱਥੇ? ਉੱਥੇ ਜਾ ਕੇ ਵੇਚਣੀ? ਹਾਂ, ਨਹੀਂ ਕਿਤੇ ਚੱਲੀਏ। ਮੈਂ ਕਹਿੰਦਾ ਪਹਿਲੇ ਵੇਚ ਲਓ। ਨਹੀਂ ਯਾਰ, ਸਰੀਨਾ ਨਹੀਂ ਵੇਚਣੀ ਚਾਹੀਦੀ ਉਸਤਾਦ ਜੀ। ਪਤਾ ਕਿਉਂ? ਆਪਾਂ ਯਾਦ ਹੈ ਪਿਛਲੇ ਸਾਲ ਗੱਲ ਕਰਦੇ ਸੀ, ਬਹੁਤ ਵੱਡੀ ਗੱਡੀ ਹੋਵੇ ਜਿੱਥੇ ਮਰਜ਼ੀ ਅਸੀਂ ਨਿਕਲ ਯਾਰ ਅਸੀਂ ਜਾਈਏ। ਗਏ ਆ ਕਿ ਏਸੀ ਫਰੀਦ ਖਾਂ ਧੁੱਪ ਤਬਾਹੀ ਫਿਰੀ ਪਈ ਹੈ ਤੇ ਮੈਂ ਉਹਨੂੰ ਪੁੱਛ ਰਿਹਾ ਧਾਰੇ ਠੰਡ ਤੈਨੂੰ ਵੀ ਲੱਗ ਰਹੀ? ਕਹਿੰਦਾ ਹਾਂਜੀ ਉਸਤਾਦ। ਛਿੱਤਰਾ ਤਰ੍ਹਾਂ ਏਸੀ ਚੱਲਦਾ। ਪਿੱਛੇ ਤੱਕ 7ਵੀਂ ਸੀਟ ਤੱਕ ਏਸੀ ਆ, ਚਾਰਜਿੰਗ ਆ। ਤੂੰ ਉਹਦਾ ਨਿਜ਼ਾਮ ਤੇ ਚੈੱਕ ਕਰ। ਉਹ ਨਹੀਂ ਵੇਚਣੀ ਸਾਜੀ, ਵਾਕਈ ਆਪਣੇ ਘਰ ਰਾਜੀ ਤਾਂ ਉਹੀ ਬਸ ਪਤਾ ਠੀਕ। ਵਾ ਜਿਹੜਾ ਸੀਟ ਆਇਆ ਕਿਹਨੂੰ ਭੇਜਦਾ ਆਹੋ, ਉਹ 40-50 ਲੱਖ ਉਸਤਾਦ ਜੀ ਤੁਸੀਂ ਮੇਰੇ ਕੋਲ ਲੈ ਲਿਓ, ਛੱਡੋ। ਨਹੀਂ 40 50 52 52 ਤਾਂ ਮੈਨੂੰ ਮਿਲਦਾ ਸੀ, ਮੈਂ ਨਹੀਂ ਦਿੱਤੀ। ਨਹੀਂ ਉਸਤਾਦ ਜੀ, ਤੁਸੀਂ ਮੈਨੂੰ ਤਾਂ ਦਾਸ਼ ਨੂੰ ਲੈ ਕੇ ਦੇਣੀ ਗੱਡੀ ਕੋਰੇ, ਹਦਾਇਤ ਵਾਲੀ ਸਾਫ ਸੁਥਰੀ। ਜਦੋਂ ਤੁਸੀਂ ਗੱਡੀ ਵੇਚਣੀ ਹੁੰਦੀ ਨਾ ਫਰੀਦ ਸਾਹਿਬ, ਜਾਂ ਕੋਈ ਚੀਜ਼ ਤੁਸੀਂ ਵੇਚਣੀ ਆ, ਉਹ ਦੁਨੀਆ ਦੀ ਆਖਰੀ ਘਟੀਆ ਚੀਜ਼ ਉਹ ਹੁੰਦੀ। ਮਿੱਟੀ ਆ। ਹਾਂਜੀ ਭਾਜੀ ਇਹ ਤਾਂ ਸਾਰੀ ਫਾਰਗ ਹੋਈ, ਇਹਦਾ ਤਾਂ ਪੂਰਾ ਰੰਗ ਹੋਇਆ ਭਾਜੀ, ਇਹਦਾ ਤੇ ਆਹ ਦੇਖੋ, ਇਹਦਾ ਤੇ ਆ ਵੀ ਹੋਇਆ, ਇਹਦਾ ਤੇ ਆ ਵੀ ਹੋਇਆ, ਤੇ ਤੁਸੀਂ ਵੇਚਣੀ ਆ। ਉਹਨਾਂ ਨੇ ਇਸ ਕਿਸਮ ਦੀ ਦੁਲਹਨ ਬਣਾਉਣੀ ਉੱਤੋਂ ਹਾਂ, ਦੁਲਹਨ ਬਣਾ ਕੇ ਉਹਨਾਂ ਨੇ ਖਿਲਾਰਨੀ ਆ। ਤੇਰੇ ਕੋਲ ਉਹਨਾਂ ਨੇ 75 ਮੰਗਣਾ, ਤੂੰ 65 ਤੋਂ ਸ਼ੁਰੂ ਹੋਣਾ ਵਾ, 70 72 ਦੀ ਤੈਨੂੰ ਮੜ ਦੇਣੀ। ਇਦਾਂ ਹੀ। ਅੱਛਾ ਹੁਣ ਮੈਂ ਕੀ ਕਰਾਇਆ, ਜਦੋਂ ਦੀ ਆਈ ਆ ਧਵਾਈ, ਉਹ ਮਤਲਬ ਉਹ ਕਰਾਈ ਨਹੀਂ ਸਫਾਈ, ਆਪ ਹੀ ਟਾਕੀ ਟੂਕੀ ਮਾਰ। ਇਹਦਾ ਹੁੰਦਾ ਉਹ ਜਿਹੜਾ ਇੱਕ ਜਨਰਲ ਨਹੀਂ ਹੁੰਦਾ, ਜਿਹੜਾ 8-10 ਹਜ਼ਾਰ ਰੁਪਇਆ ਲੱਗਦਾ, ਤੇ ਉਹ ਗੱਡੀ ਆ ਕੇ ਤੇ ਪੂਰੀ ਇੱਕ ਚੀਜ਼ ਕੱਢ ਲੈਂਦੇ ਆ। ਉਹ ਕਰਵਾ ਕੇ ਇਹਨੂੰ ਐ ਤਰ੍ਹਾਂ ਸਪਰੇ ਸ਼ੁਰੂ ਮਾਰ ਕੇ ਉਹਨੂੰ ਕਿਸੇ ਸ਼ੋਰੂਮ ਤੇ ਖਿਲਾਰ ਦਿਓ। ਸਮਝ ਆ ਰਹੀ? ਲੇਕਿਨ ਨਹੀਂ, ਇਹ ਉਸਤਾਦ ਜੀ ਸਰੀਨਾ ਨਾ ਵੇਚੋ ਸੀਰੀਅਸਲੀ। ਉਹ ਮੀਰਾ ਭੇਜ ਦੋ, ਖਲੋਤੀ ਵੀ ਪੂਰੀ ਲੱਗਦੀ ਹੈ। ਉਹ ਝੁਕੀ ਜੀ ਗੱਡੀ ਆ, ਉਹ ਹੈ ਵੀ ਛੋਟੀ ਜੀ ਹੈ। ਮੀਰਾ ਜਿਹੜਾ ਨਾ ਉਹ ਤੇ ਰੱਖੀ ਆ ਕਿ ਪੈਟਰੋਲ ਐਵਰੇਜ ਸ਼ਹਿਰ ਦੇ ਅੰਦਰ। ਹੁਣ ਕਿਤੇ ਮਾੜੀ ਮੋਟੀ ਜਗ੍ਹਾ ਤੇ ਜਾਣਾ, ਕਿੱਥੇ ਡੰਗਰ ਜਿਹਾ ਕੱਢ ਕੇ ਤੇ ਬੰਦਾ ਜਾਂਦਾ ਫਿਰ। ਆਹੋ ਭਾਈ ਜਾਤ ਸ਼ੇਰ ਲਈ ਕੱਢਦਾ ਗੱਡੀ ਫੁੱਲ ਵੱਡੀ, ਉਹ ਜਿੱਥੇ ਵੀ ਜਾਂਦਾ, ਭਾਵੇਂ ਐ ਸਟੋਰ ਤੇ ਜਾਣਾ ਤੇ ਵੱਡੀ ਗੱਡੀ। ਉਹ ਪਿੰਕ ਜੀ ਨਹੀਂ, ਲਾਲ ਗੱਡੀ ਵੱਡੀ। ਨਹੀਂ, ਕੰਫਰਟ ਲੈਵਲ ਹੋਣਾ ਚਾਹੀਦਾ ਵਾ। ਲੇਕਿਨ ਅਗਰ ਵੱਡੀ ਗੱਡੀ ਹੈ 7 ਸੀਟਰ, ਤੇ ਉਹ ਨਹੀਂ ਬਣਦਾ ਕਿ ਵੀ ਤੁਸੀਂ ਇੱਥੋਂ ਰਸ ਲੈਣ ਵੀ ਉੱਥੇ ਚਲੇ ਜਾਓ, ਦੋਸਤ ਨੂੰ ਮਿਲਣ ਵੀ ਉੱਥੇ ਚਲੇ ਜਾਓ, ਤੇ ਛੋਟੀ ਗੱਡੀ ਰਾਹ ਲਓਗੇ। ਨਹੀਂ ਤੁਸੀਂ ਨਾ ਮੀਰਾ ਕੱਢ ਦਿਓ, ਹੈ ਮੀਰਾ ਕੱਢ ਦੋ। ਇਹਦੀ ਗੱਡੀ ਹੈਗੀ ਆ ਸਲਮਾਨ ਸਰ ਹੋਊ, ਤੇ ਕਿਤੇ ਇਨ ਸਿਟੀ ਕੰਮ ਕਰ ਲੈ। ਇਹਨੂੰ ਕਹਿੰਦੇ ਘਰ ਦੇ ਕਹਿੰਦੇ ਵੀ ਛੋਟੀ ਗੱਡੀ ਲੈ ਜਾ। ਉਸਤਾਦ ਜੀ ਬਿਲਕੁਲ ਛੋਟੀ ਜੀ ਬੱਚੇ ਵਾਲੀ ਲੈ ਬਦਤਮੀਜ਼ ਆ, ਐਡੀ ਛੋਟੀ ਉਹਨਾਂ ਨੇ ਕਿਹਾ, ਤੇਰੀ ਸੋਚ ਤੋਂ ਵੀ ਛੋਟੀ ਗੱਡੀ ਲੈ। ਚਲੋ ਜੀ, ਲਓ ਜੀ ਭਾਜੀ, ਖਿਆਲ ਰੱਖੋ ਆਪਣਾ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ, ਰੱਬ ਰਾਖਾ।